ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज मैं हाँ तुहाडी होस्ट नीलम कौर ते मैं TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਹੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आया नूं प्रोग्राम सचो सच बहुत शुक्रिया जी। डॉक्टर साहब अज 7 फरवरी 2020 26 माघ नानकशाही संमत 551 का दिन है। तो डॉक्टर साहब प्रोग्राम शुरू करने तो पहला असीं हमेशा की तरह अपने दर्शकों ते ਸਰੋਤਿਆਂ ਨੂੰ ਦੱਸਦੇ व्यूअर्स जे तुसीं हक सच इंसाफ ते पैरा दिंदा इक्को एक चैनल TV 84 ਨੂੰ देखना चाहते हो ਤਾਂ ਤੁਸੀਂ देख सकते हो स्पैक्ट्रम केबल आरसिंग केबल वेलफेयर केबल इन कैनेडा roku जादू बॉक्स शावा फेसबुक TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਫਰਾਈਡੇ ਦਾ ਅੱਜ ਦਿਨ ਹੈ, ਸੋ ਅਸੀਂ ਸਾਰਿਆਂ ਨੂੰ ਹੈਪੀ ਵੀਕਐਂਡ ਕਹਿੰਦੇ ਹਾਂ ਔਰ ਅਸੀਂ ਇਹ ਵੀ ਕਹਿੰਦੇ ਹਾਂ ਜਿਉਂਦੇ ਰਹੋ, ਹੱਸਦੇ ਰਹੋ, ਵਸਦੇ ਰਹੋ ਤੇ TV 84 ਦੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ। ਸੋ ਅਸੀਂ ਹਮੇਸ਼ਾ ਤਰ੍ਹਾਂ ਐਵਰੀਡੇ ਦੀ ਤਰ੍ਹਾਂ ਤੁਹਾਨੂੰ ਦੱਸ ਦਈਏ ਕਿ ਜੋ ਆਪਾਂ ਵਿਚਾਰ ਚਰਚਾ ਦੇ ਵਿੱਚ ਜੋ ਮੁੱਦੇ ਨੇ, ਜੋ ਇਸ਼ੂ ਨੇ, ਜੋ ਸਬਜੈਕਟ ਨੇ ਉਹ ਲਿਆ ਅੱਜ ਵਿਚਾਰ ਚਰਚਾ ਉਹਨਾਂ ਤੇ ਹੋਵੇਗੀ। ਉਹਨਾਂ ਬਾਰੇ ਥੋੜ੍ਹਾ ਜਿਹਾ ਟੱਚ ਬੇਸ ਤੁਹਾਨੂੰ ਆਪਾਂ ਦੱਸ ਦੇਣਾ ਚਾਹੁੰਦੇ ਹਾਂ। ਵਿਊਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਭਾਰਤ ਵਿੱਚ ਹਿੰਦੂ ਤਵੀ ਜ਼ੁਲਮ ਉਹ ਸਿਖਰਾਂ ਤੇ ਹੈ ਜਿਨ੍ਹਾਂ ਇਹ ਜੋ ਜ਼ੁਲਮ ਨੇ ਉਹ ਘੱਟ ਗਿਣਤੀਆਂ ਦੇ ਵਿੱਚ ਉਹਨਾਂ ਦੇ ਵਿੱਚ ਸ਼ਾਮਲ ਨੇ ਮੁਸਲਮਾਨ, ਸਿੱਖ, ਈਸਾਈ, ਦਲਿਤ। ਸੋ ਇਹਨਾਂ ਸਭ ਘੱਟ ਗਿਣਤੀਆਂ ਦੇ ਉੱਪਰ ਜ਼ੁਲਮ ਹੋ ਰਹੇ ਨੇ। ਸੋ ਇਹ ਜੋ ਜ਼ੁਲਮ ਨੇ ਇਹ ਸਾਰੇ ਸੰਸਾਰ ਦੇ ਵਿੱਚ ਅਮਰੀਕਾ, ਯੂਰਪ ਦੇ ਵਿੱਚ ਇਹਨਾਂ ਜੋ ਭਾਰਤ ਦਾ ਜੋ ਇਹ ਗੰਦਾ ਚਿਹਰਾ ਹੈ ਇਹ ਬੇਨਕਾਬ ਹੋ ਰਿਹਾ ਹੈ। ਸੋ ਭਾਰਤ ਇਸ ਨੂੰ ਛੁਪਾਉਣ ਦੇ ਲਈ ਮੁਸਲਮਾਨ ਤੇ ਸਿੱਖ ਚਿਹਰੇ ਜੋ ਹੈ ਉਹ ਇਸਤੇਮਾਲ ਕਰ ਰਿਹਾ ਹੈ। ਹਾਲ ਦੀ ਵਿੱਚ ਜੋ ਭਾਰਤ ਹੈ ਉਸ ਨੇ ਜੋ ਇੱਕ ਸਿੱਖ ਚਿਹਰਾ ਜਿਨ੍ਹਾਂ ਦਾ ਨਾਮ ਹੈ ਤਰਨਜੀਤ ਸੰਧੂ ਉਸ ਨੂੰ ਭਾਰਤ ਦਾ ਅਮਰੀਕਾ ਦੇ ਵਿੱਚ ਐਂਬੈਸਡਰ ਬਣਾਇਆ ਗਿਆ ਹੈ। ਸੋ ਇਸ ਬੇਸ ਦੇ ਉੱਪਰ ਇਸ ਵਿਸ਼ਵ ਇਸ਼ੂ ਦੇ ਉੱਪਰ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਾਂਗੇ। ਐਂਡ ਦੂਸਰੇ ਪਾਸੇ ਜਿਸ ਤਰ੍ਹਾਂ ਕਿ ਕਸ਼ਮੀਰ ਨੂੰ ਬੰਦ ਹੋਇਆ 187 ਦਿਨ ਹੋ ਚੁੱਕੇ ਨੇ, 6 ਮਹੀਨੇ ਤੋਂ ਜ਼ੁਲਮ ਜਾਰੀ ਨੇ। ਸੋ ਮੁਸਲਮਾਨ ਜੋ ਦੇਸ਼ ਨੇ ਉਹਨਾਂ ਦੇ ਵਿੱਚ ਜੋ ਸਊਦੀ ਅਰੇਬੀਆ ਵੀ ਸ਼ਾਮਲ ਹੈ ਉਹ ਇਮਰਾਨ ਖਾਨ ਜੀ ਹੋਰਾਂ ਦਾ ਸਾਥ ਨਹੀਂ ਦੇ ਰਹੇ। ਜਿਸ ਤਰ੍ਹਾਂ ਕਿ ਅਸੀਂ ਗੱਲਬਾਤ ਕੀਤੀ ਸੀ ਕਿ ਉਹਨਾਂ ਨੇ ਖੁੱਲ੍ਹ ਕੇ ਜੋ ਆਜ਼ਾਦ ਕਸ਼ਮੀਰ ਹੈ ਉਸ ਦੀ ਜੋ ਰਾਜਧਾਨੀ ਹਾਂਜੀ ਮੁਜ਼ੱਫਰਾਬਾਦ ਉਹਨਾਂ ਦੇ ਉੱਥੇ ਉਹਨਾਂ ਨੇ ਸੰਬੋਧਨ ਕੀਤਾ ਸੀ ਕਿ ਉਹ ਕਿਸ ਤਰ੍ਹਾਂ ਜੋ ਕਸ਼ਮੀਰੀ ਲੋਕ ਨੇ, ਕਸ਼ਮੀਰੀ ਆਵਾਮ ਨੇ ਉਹਨਾਂ ਨੂੰ ਆਜ਼ਾਦ ਕਰਵਾਉਣਗੇ। ਸੋ ਇਸ ਦੇ ਜੋ ਉਹਨਾਂ ਦੀਆਂ ਨੀਤੀਆਂ ਨੇ ਜੋ ਉਹਨਾਂ ਦੀਆਂ ਨੀਤੀਆਂ ਨੇ ਉਹਨਾਂ ਦਾ ਜੋ ਸਾਥ ਹੈ ਉਹ ਜਿਹੜੇ ਜੇ ਮੁਸਲਮਾਨ ਜੋ ਦੇਸ਼ ਨੇ ਖਾਸ ਕਰਕੇ ਸਊਦੀ ਅਰੇਬੀਆ ਉਹਨਾਂ ਦਾ ਸਾਥ ਨਹੀਂ ਦੇ ਰਿਹਾ। ਇਸ ਦੇ ਉੱਪਰ ਵੀ ਆਪਾਂ ਗੱਲਬਾਤ ਕਰਾਂਗੇ ਔਰ ਜੋ ਤੁਹਾਡੀਆਂ ਲਿਖਤਾਂ ਨੇ ਔਰ ਜੋ ਐਂਡ ਦੇ ਵਿੱਚ ਗੁਰਬਾਣੀ ਵਿਚਾਰਾਂ ਨੇ ਉਸ ਉੱਪਰ ਵੀ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅੱਜ ਦਾ ਟੌਪਿਕ ਜਿਹੜਾ ਸਾਡਾ ਓਪਨਿੰਗ ਹੈ ਜੀ ਉਹਦੇ 'ਚ ਸ਼ਾਇਦ ਸਾਡੇ ਕੁਝ ਸਿੱਖ ਵੀਰ ਵੀ ਨਾਰਾਜ਼ ਹੋਣ ਕਿਉਂਕਿ ਇਹ ਸਾਡੀ ਬਹੁਤ ਵਾਰ ਕਮਜ਼ੋਰੀ ਬਣ ਜਾਂਦੀ ਹੈ ਕਿ ਜਦੋਂ ਵੀ ਕੋਈ ਸਾਡੇ ਮਜ਼ਹਬ ਦਾ ਕਿਸੇ ਉੱਚੇ ਅਹੁਦੇ ਤੱਕ ਪਹੁੰਚਦਾ ਹੈ ਜਾਂ ਕਿਸੇ ਖਾਸ ਮੌਕੇ 'ਤੇ ਉਹਨੂੰ ਉੱਚੇ ਅਹੁਦੇ ਤੱਕ ਪਹੁੰਚਾਇਆ ਜਾਂਦਾ ਹੈ ਤੇ ਫਿਰ ਕਿਤੇ ਨਾ ਕਿਤੇ ਇੱਕ ਹਮਦਰਦੀ ਵੀ ਹੁੰਦੀ ਹੈ, ਕਿਤੇ ਨਾ ਕਿਤੇ ਇੱਕ ਲੁਕਿਆ ਜਿਹਾ ਮਾਣ ਵੀ ਹੁੰਦਾ ਹੈ ਕਿ ਦੇਖੋ ਸਾਡੇ ਬੰਦੇ ਨੇ ਕਿੰਨੀ ਤਰੱਕੀ ਕੀਤੀ ਹੈ ਔਰ ਉਹਨੂੰ ਕਿੰਨੀ ਰੈਕਗਨੀਸ਼ਨ ਦਿੱਤੀ ਹੈ। ਬਹੁਤ ਵਾਰ ਜਿਹੜੇ ਸਾਰੀ ਪਿਕਚਰ ਨੂੰ ਨਹੀਂ ਸਮਝਣ ਦੀ ਕੋਸ਼ਿਸ਼ ਕਰਦੇ ਕਿ ਇਹ ਜਿਹੜੀਆਂ ਹਕੂਮਤਾਂ ਨੇ ਜਾਂ ਕਈ ਸੁਸਾਇਟੀਜ਼ ਨੇ ਕਿਵੇਂ ਉਹ ਸਮੇਂ-ਸਮੇਂ ਉਹਨਾਂ ਲੋਕਾਂ ਦੇ ਚਿਹਰਿਆਂ ਨੂੰ ਜਿਨ੍ਹਾਂ ਲੋਕਾਂ ਦੇ ਉੱਤੇ ਉਹ ਜ਼ਬਰ ਢਾ ਰਹੇ ਹੁੰਦੇ ਨੇ
ਉਹਨਾਂ ਨੂੰ ਇਸਤੇਮਾਲ ਕਰਦੇ ਨੇ ਆਪਣੇ ਏਜੰਡੇ ਦੇ ਲਈ ਜੀ ਔਰ ਬਾਅਦ ਦੇ ਵਿੱਚ ਉਹਨਾਂ ਦੀ ਕੋਈ ਵਕਤ ਵੀ ਨਹੀਂ ਰਹਿੰਦੀ ਔਰ ਬਹੁਤ ਵਾਰ ਉਹਨਾਂ ਨੂੰ ਰਾਦਰ ਡੰਪ ਵੀ ਕਰ ਦਿੱਤਾ ਜਾਂਦਾ ਹੈ। ਔਰ ਖਾਸ ਤੌਰ ਤੇ ਜਿਹੜੀਆਂ ਕੌਮਾਂ ਆਜ਼ਾਦੀ ਦੇ ਰਾਹ ਦੇ ਉੱਤੇ ਜਿਹੜੀਆਂ ਨੇ ਉਹ ਤੁਰਦੀਆਂ ਨੇ ਜਾਂ ਆਜ਼ਾਦੀ ਦੀ ਰਾਹ ਤੇ ਪੇਸ਼ਕਦਮੀ ਕਰ ਰਹੀਆਂ ਹੁੰਦੀਆਂ ਨੇ ਤੇ ਜਿਹੜੇ ਉਹਨਾਂ ਨੂੰ ਗੁਲਾਮ ਬਣਾ ਕੇ ਰੱਖਣਾ ਚਾਹੁੰਦੇ ਨੇ ਉਹ ਖਾਸ ਤੌਰ ਤੇ ਫਿਰ ਉਹਨਾਂ ਚੋਂ ਹੀ ਇਸ ਕਿਸਮ ਦੇ ਲੋਕ ਜਿਨ੍ਹਾਂ ਬਾਰੇ ਅਕਸਰ ਮੈਂ ਉਹ ਅਫਰੀਕਨ ਪ੍ਰੋਵਰਬ ਜਿਹੜੀ ਅਫਰੀਕਾ ਦਾ ਅਖਾਣ ਹੈ ਜਾਂ ਇੱਕ ਕਹਾਣੀ ਹੈ ਕਿ ਕਿਵੇਂ ਸ਼ਿਕਾਰੀ ਜੰਗਲ ਦੇ ਵਿੱਚ ਆਇਆ, ਉਹਨੇ ਦੇਖਿਆ ਵੀ ਜੰਗਲ ਦੇ ਵਿੱਚ ਬੜੇ ਖੂਬਸੂਰਤ ਦਰਖਤ ਨੇ, ਉਹਨੇ ਕਿਹਾ ਜੀ ਮੈਂ ਕੱਟਾਂਗਾ ਇਹਨਾਂ ਨੂੰ, ਕੱਲ ਸ਼ੁਰੂ ਕਰਾਂਗਾ ਕੰਮ। ਲੱਕੜਹਾਰੇ ਸ਼ਿਕਾਰੀ ਨਹੀਂ ਲੱਕੜਹਾਰਾ ਵੁੱਡ ਕਟਰ ਔਰ ਉਹ ਦਰਖਤ ਕਹਿਣ ਲੱਗੇ ਨਹੀਂ ਤੂੰ ਸਾਨੂੰ ਕੱਟ ਨਹੀਂ ਸਕਦਾ, ਅਸੀਂ ਤਾਂ ਇੱਕ ਦੂਜੇ ਦੇ ਨਾਲ ਬਹੁਤ ਪਿਆਰ ਕਰਦੇ ਹਾਂ, ਇੱਕ ਦੂਜੇ ਦੇ ਨਾਲ ਖਲੋਤੇ। ਪਰ ਉਹਨਾਂ ਦਾ ਦਰਖਤਾਂ ਦੀ ਕਟਾਈ ਸ਼ੁਰੂ ਹੋ ਜਾਂਦੀ ਹੈ ਜਦੋਂ ਕਿ ਕੁਹਾੜੀ ਦੇ ਵਿੱਚ ਉਸੇ ਹੀ ਇੱਕ ਦਰਖਤ ਦਾ ਦਸਤਾ ਜਿਹੜਾ ਹੈ ਉਹ ਕੁਹਾੜੀ ਲੈ ਕੇ ਆ ਜਾਂਦਾ ਹੈ ਤੇ ਉਹ ਕਹਿੰਦਾ ਕਿ ਭਾਈ, ਉਹ ਕਹਿੰਦੇ ਨੇ ਕਿ ਵੀ ਹੁਣ ਅਸੀਂ ਕੁਝ ਨਹੀਂ ਕਰ ਸਕਦੇ ਕਿਉਂਕਿ ਸਾਡਾ ਹੀ ਭਰਾ ਤੇਰੇ ਨਾਲ ਲੜਿਆ, ਕਿਉਂਕਿ ਜੇ ਉਹ ਦਸਤਾ ਨਾ ਹੋਏ ਤੇ ਕੁਹਾੜੀ ਜਿਹੜੀ ਹੈ ਉਹ ਇਫੈਕਟਿਵ ਨਹੀਂ ਹੋ ਸਕਦੀ। ਸੋ ਇੱਕ ਤਰੀਕਾ ਗੱਲ ਕਹਿਣ ਦਾ ਕਿ ਬਹੁਤ ਵਾਰ ਤੁਹਾਡੇ ਲੋਕਾਂ ਨੂੰ ਦਬਾਉਣ ਲਈ ਤੁਹਾਡੇ ਚੋਂ ਹੀ ਲੋਕ ਖੜੇ ਕੀਤੇ ਜਾਂਦੇ ਨੇ ਔਰ ਅਕਸਰ ਅਸੀਂ ਬ੍ਰਿਟਿਸ਼ ਰਾਜ ਦੀ ਗੱਲ ਜੇ ਕਰੀਏ ਭਾਰਤ ਦੇ ਵਿੱਚ ਤੇ ਕਿਸੇ ਵੇਲੇ ਵੀ ਅੰਗਰੇਜ਼ 25-30 ਹਜ਼ਾਰ ਤੋਂ ਜ਼ਿਆਦਾ ਉਹਨਾਂ ਦੀ ਗਿਣਤੀ ਨਹੀਂ ਸੀ ਪਰ ਕਿਵੇਂ ਉਹਨਾਂ ਨੇ ਲਗਭਗ 33 ਕਰੋੜ ਲੋਕਾਂ ਦੇ ਉੱਤੇ ਹਕੂਮਤ ਕੀਤੀ। ਉਹਨਾਂ ਲੋਕਾਂ ਚੋਂ ਹੀ ਖੜੇ ਕੀਤੇ ਜਿਨ੍ਹਾਂ ਚੋਂ ਰਾਏ ਬਹਾਦਰ, ਸਰਦਾਰ ਬਹਾਦਰ, ਖਾਨ ਬਹਾਦਰ, ਸਰ, ਇਹ ਸਾਰੇ ਟਾਈਟਲ ਕੋਈ ਉਹ ਅੰਗਰੇਜ਼ਾਂ ਨੂੰ ਤਾਂ ਨਹੀਂ ਸੀ, ਰਾਏ ਬਹਾਦਰ, ਖਾਨ ਬਹਾਦਰ ਜਾਂ ਸਰਦਾਰ ਬਹਾਦਰ ਆਪਣੇ ਹੀ ਲੋਕਾਂ ਚੋਂ ਸੀ ਔਰ ਉਹਨਾਂ ਨੂੰ ਹੀ ਫਿਰ ਇਸਤੇਮਾਲ ਕਰਕੇ ਉਹਨਾਂ ਨੇ ਕਿਵੇਂ ਗਰਾਊਂਡ ਲੈਵਲ ਤੱਕ ਨੰਬਰਦਾਰ ਔਰ ਜ਼ੈਲਦਾਰ ਔਰ ਇਹ ਸਾਰੇ ਲੋਕ, ਕਿਸੇ ਨੂੰ ਕੁਰਸੀ ਮਿਲ ਰਹੀ ਹੈ, ਕਿਸੇ ਨੂੰ ਅਹੁਦਾ ਮਿਲ ਰਿਹਾ ਹੈ, ਕਿਸੇ ਨੂੰ ਪੈਨਸ਼ਨ ਮਿਲ ਰਹੀ ਹੈ, ਕਿਸੇ ਨੂੰ ਜ਼ਮੀਨਾਂ ਮਿਲ ਰਹੀਆਂ, ਉਹਨਾਂ ਨੇ ਹਕੂਮਤ ਇਸ ਤਰੀਕੇ ਨਾਲ ਕੀਤੀ। ਇਹੀ ਹਾਲ ਅਸੀਂ ਸਾਊਥ ਅਫਰੀਕਾ 'ਚ ਦੇਖਦੇ, ਜੇ ਉੱਥੇ ਅਪਾਰਥਾਈਡ ਨਸਲੀ ਵਿਤਕਰਾ ਰਿਹਾ ਤੇ ਗੋਰਿਆਂ ਦੀ ਕਿੰਨੀ ਕੁ ਗਿਣਤੀ ਸੀ, ਲੇਕਿਨ ਉਹਨਾਂ ਨੇ ਉਹਨਾਂ ਚੋਂ ਹੀ ਕਾਲਿਆਂ ਚੋਂ ਹੀ ਅਫਰੀਕਨ ਅਮਰੀਕਨਾਂ ਚੋਂ ਹੀ ਬੰਦੇ ਖੜੇ ਕਰਕੇ ਜਿਹੜਾ ਉਹ ਅੱਗੋਂ ਜਿਹੜਾ ਉਹਨਾਂ ਤੇ ਜ਼ੁਲਮ ਕਰਵਾਉਂਦੇ ਗਏ ਔਰ ਉਹ ਹੁੰਦਾ ਰਿਹਾ। ਔਰ ਈਵਨ ਨਾਜ਼ੀ ਜਰਮਨੀ ਦੇ ਵੇਲੇ ਵੀ ਜਿਹੜੇ ਜਦੋਂ ਅਸੀਂ ਯਹੂਦੀਆਂ ਦੇ ਉੱਤੇ ਜ਼ੁਲਮਾਂ ਦੀ ਗੱਲ ਕਰਦੇ ਤਾਂ ਮੁੱਢਲੇ ਤੌਰ ਦੇ ਉੱਤੇ ਜਿਹੜਾ ਕੁਝ ਯਹੂਦੀ ਹੀ ਉਸ ਦੇ ਵਿੱਚ ਇਨਵੋਲਵ ਵੀ ਸੀ। ਔਰ ਇਹੀ ਹਾਲ ਜੇ ਅਸੀਂ ਅੱਜ ਦੇ ਕੌਨਟੈਕਸਟ ਦੇ ਵਿੱਚ ਵੀ ਦੇਖੀਏ ਕਿਉਂਕਿ ਇਹ ਭਾਰਤ ਫੋਕਸਡ ਗੱਲ ਹੈ ਔਰ ਖਾਸ ਤੌਰ ਤੇ ਜਦੋਂ ਕਿ ਹੁਣ ਭਾਰਤ ਦੇ ਜਿਹੜੇ ਨਵੇਂ ਐਂਬੈਸਡਰ ਜਿਨ੍ਹਾਂ ਨੇ ਜਿਹੜਾ ਆਪਣੇ ਕ੍ਰੈਡੈਂਸ਼ੀਅਲਸ ਪ੍ਰੈਜ਼ੀਡੈਂਟ ਟਰੰਪ ਨੂੰ ਪੇਸ਼ ਕੀਤੇ ਨੇ, ਤਰਨਜੀਤ ਸਿੰਘ ਸੰਧੂ ਉਹਨਾਂ ਨੂੰ ਬਤੌਰੇ ਐਂਬੈਸਡਰ ਲਾਇਆ ਗਿਆ ਔਰ ਜ਼ਾਹਰ ਹੈ 1988 ਬੈਚ ਦੇ ਇੰਡੀਅਨ ਫੋਰਨ ਸਰਵਿਸ ਦੇ ਆਫੀਸਰ ਨੇ ਔਰ ਲਗਭਗ ਹੁਣ 30-32 ਸਾਲ ਤੋਂ ਬਾਅਦ ਉਹਨਾਂ ਨੂੰ ਇਹ ਯੂਐਸ ਐਂਬੈਸਡਰ ਦੇ ਤੌਰ ਤੇ ਜਿਹੜੀ ਹੈ ਔਰ ਇਹ ਜੇ ਫੋਰਨ ਸਰਵਿਸ ਦੇ ਐਂਗਲ ਤੋਂ ਦੇਖੋ ਉਹ ਭਾਰਤ ਹੋਏ, ਪਾਕਿਸਤਾਨ ਹੋਏ ਜਾਂ ਦੁਨੀਆ ਦੀਆਂ ਵੀ ਜਿਹੜੀਆਂ ਵੀ ਫੋਰਨ ਸਰਵਿਸਿਜ਼ ਨੇ ਇਹ ਦੀ ਕੀ ਪੋਜੀਸ਼ਨ ਹੁੰਦੀ ਹੈ। ਅਮਰੀਕਾ ਸਭ ਤੋਂ ਅਹਿਮ ਹੈ, ਸਭ ਤੋਂ ਇੰਪੋਰਟੈਂਟ ਹੈ ਔਰ ਇਹਦੇ 'ਚ ਕੋਈ ਇਹ ਤਰਨਜੀਤ ਸਿੰਘ ਸੰਧੂ ਪਹਿਲੀ ਵਾਰ ਅਮਰੀਕਾ ਨਹੀਂ ਆਏ। ਉਸ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ 1997 ਤੋਂ 2000 ਤੱਕ ਦੇ ਪੀਰੀਅਡ ਦੇ ਵਿੱਚ ਇਹ ਫਸਟ ਸੈਕਟਰੀ ਸਨ ਇੱਥੇ ਯੂਐਸ ਐਮਬੈਸੀ 'ਚ। ਇਹ ਉਹ ਪੀਰੀਅਡ ਸੀ ਜਦੋਂ ਕਿ ਪੋਖਰਾਨ ਦੇ ਵਿੱਚ ਬੰਬ ਧਮਾਕੇ 1998 ਦੇ ਵਿੱਚ ਹੋਏ ਔਰ ਭਾਰਤ ਦੇ ਉੱਤੇ ਸੈਂਕਸ਼ਨ ਸੀ, ਪਾਕਿਸਤਾਨ ਨੇ ਵੀ ਕੀਤੇ 2 ਹਫ਼ਤੇ ਬਾਅਦ ਉਹਨਾਂ ਤੇ ਵੀ ਸੀ, ਮੋਸਟ ਕਰੂਸ਼ਲ ਟਾਈਮ ਸੀ ਔਰ ਉਸ ਸਾਰੇ ਚੋਂ ਕਿਵੇਂ ਕੱਢਣਾ। ਫਿਰ ਉਹਨਾਂ ਦੀ ਸੈਕੰਡ ਸਟਿੰਟ ਜਿਹੜੀ ਹੈ ਐਜ਼ ਏ ਡਿਪਟੀ ਐਂਬੈਸਡਰ 2013 ਤੋਂ 2017 ਤੱਕ ਸੀ ਔਰ ਇਸ ਪੀਰੀਅਡ 'ਚ ਵੀ ਇੱਕ ਡਿਪਲੋਮੈਟਿਕ ਕ੍ਰਾਈਸਿਸ ਪੈਦਾ ਹੋਇਆ ਜਦੋਂ ਕਿ ਨਿਊਯਾਰਕ ਵਿਚਲੀ ਉਹਨਾਂ ਦੀ ਜਿਹੜੀ ਡਿਪਲੋਮੈਟ ਸੀ ਦੇਵਯਾਨੀ ਜਾਂ ਉਹਦਾ ਕੀ ਨਾਂ ਸੀ, ਉਹਨੇ ਡੋਮੈਸਟਿਕ ਹੈਲਪ ਜਿਹੜੀ ਰੱਖੀ ਸੀ ਉਹਦੇ ਨਾਲ ਕੁਛ ਇਸ ਕਿਸਮ ਦਾ ਵਰਤਾਰਾ ਸੀ ਕਿ ਉਹ ਕੇਸ ਕਾਫੀ ਬਣਿਆ ਇਸ ਕਿਸਮ ਦਾ ਕਿ ਉਹਨੂੰ ਅਰੈਸਟ ਕਰ ਲਿਆ ਸੀ ਔਰ ਇਹ ਇੱਕ ਕ੍ਰਾਈਸਿਸ ਬਣ ਗਿਆ ਸੀ। ਭਾਰਤ ਨੇ ਵੀ ਇੰਡੀਆ ਦੇ ਵਿੱਚ ਅਮਰੀਕਨ ਐਮਬੈਸੀ ਦੇ ਬਾਹਰ ਬੈਰੀਅਰ ਲਾ ਦਿੱਤੇ ਸੀ ਔਰ ਕੁਇਡ ਪ੍ਰੋ ਕਿਊ ਵਾਲੀ ਲਾਈਨ ਸ਼ੁਰੂ ਹੋ ਗਈ ਸੀ ਕਿ ਤੁਸੀਂ ਸਾਡੇ ਨਾਲ ਇਹ ਕੀਤਾ ਅਸੀਂ ਇਹ ਕਰਾਂਗੇ। ਉਸ ਪੀਰੀਅਡ ਦੇ ਵਿੱਚ ਵੀ ਇਹ ਡਿਪਟੀ ਐਂਬੈਸਡਰ ਸੀ ਔਰ ਸਾਡੇ ਨਾਲ
ਜਿਹੜਾ ਹੈ ਉਸ ਪੀਰੀਅਡ 'ਚ ਖਾਸ ਤੌਰ 'ਤੇ ਮੇਰੀ ਯਾਦ ਦਹਾਨੀ 'ਚ ਵੀ ਹੈ, ਕਿਉਂਕਿ ਅਸੀਂ 2012 ਦੇ ਵਿੱਚ TV 84 ਸ਼ੁਰੂ ਕੀਤਾ ਦਸੰਬਰ ਦੇ ਮਹੀਨੇ 'ਚ, ਔਰ ਉਸ ਪੀਰੀਅਡ 'ਚ ਜਦੋਂ ਇਹ ਲਗਭਗ 4 ਸਾਲ ਇੱਥੇ ਡਿਪਟੀ ਐਂਬੈਸਡਰ ਸਨ, ਕਿਉਂਕਿ ਜ਼ਾਹਰ ਹੈ ਇੱਕ ਸੀਜ਼ਨਡ ਡਿਪਲੋਮੈਟ ਨੇ, ਐਗਰੈਸਿਵ ਹੈ ਔਰ ਸਿੱਖ ਚਿਹਰਿਆਂ ਨੂੰ ਉਹ ਇਸਤੇਮਾਲ ਵੀ ਕਰਦੇ ਨੇ ਤਾਂ ਕਿ ਸਿੱਖਾਂ ਦੇ ਵਿੱਚ ਆਪਣੀ ਜਿਹੜੀ ਹੈ ਉਹ ਥਾਂ ਬਣਾਈ ਜਾਏ, ਘੁਸਪੈਠ ਹੋਏ, ਇੰਡੀਅਨ ਕੰਟੈਕਸਟ 'ਚ ਕਹਿਣਾ ਹੋਏ। ਤਾਂ ਉਸ ਪੀਰੀਅਡ ਦੇ ਵਿੱਚ ਇਹਨਾਂ ਨੇ ਈਵਨ ਵਾਈਟ ਹਾਊਸ ਦੇ ਵਿੱਚ ਵੀ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਜਿਹੜਾ ਹੈ, ਜਿਹਦੇ 'ਚ ਕਿ ਐਂਬੈਸੀ ਇੰਡੀਅਨ ਇਨਵੋਲਵ ਸੀ ਔਰ ਉਹਦੇ 'ਚ ਜਿਹੜੇ ਨੇ ਡਿਪਟੀ ਐਂਬੈਸਡਰ ਤਰਨਜੀਤ ਸਿੰਘ ਸੰਧੂ ਦਾ ਮੇਨ ਰੋਲ ਸੀ, ਔਰ ਅਸੀਂ ਆਪਣੇ ਇੱਕ ਸ਼ੋਅ ਦੇ ਵਿੱਚ 2014 ਜਾਂ 2015 'ਚ ਮੈਨੂੰ ਯਾਦ ਨਹੀਂ ਹੈ, ਇਸ ਦਾ ਜ਼ਿਕਰ ਕੀਤਾ ਸੀ ਕਿ ਵੀ ਕਿਵੇਂ ਇੱਥੇ ਜਿਹੜੀ ਕਿ ਆਜ਼ਾਦੀ ਪਸੰਦ ਸਿੱਖਾਂ ਵੱਲੋਂ ਖਾਲਿਸਤਾਨ ਦੇ ਮੁੱਦੇ 'ਤੇ ਫੋਕਸ ਹੈ, ਇਹ ਇੰਡੀਅਨ ਗਵਰਨਮੈਂਟ ਦਾ ਅਟੈਂਪਟ ਹੈ ਕਿ ਉਹਨਾਂ ਨੇ ਕਿਵੇਂ ਇੱਕ ਸਿੱਖ ਚਿਹਰਾ ਇਸਤੇਮਾਲ ਕਰਕੇ ਜਿਹੜਾ ਉਹ ਵਾਈਟ ਹਾਊਸ ਤੱਕ ਪਹੁੰਚੇ ਨੇ ਔਰ ਉਹ ਖਾਤੇ 'ਚ ਉਹਦੇ 'ਚ ਪਾਇਆ। ਔਰ ਇੱਕ ਪੱਤਰਕਾਰ ਸੱਜਣ ਜਿਹੜੇ ਉਹਨਾਂ ਦੇ ਨਾਲ ਨਜ਼ਦੀਕੀ ਰੱਖਦੇ ਨੇ, ਉਹਨਾਂ ਨੇ ਮੈਨੂੰ ਬਾਅਦ ਦੇ ਵਿੱਚ ਮੈਸੇਜ ਵੀ ਦੀ ਤਰ੍ਹਾਂ ਦਿੱਤਾ ਕਿ ਜੀ ਉਹ ਕਹਿੰਦੇ ਸੀ ਵੀ ਅਸੀਂ ਵੀ ਤਾਂ ਸਿੱਖ ਹੈ, ਵੀ ਉਹਨਾਂ ਨੇ ਇਵੇਂ ਕਿਹਾ ਸਾਡਾ ਵੀ ਤਾਂ ਹੱਕ ਬਣਦਾ, ਅਸੀਂ ਕਿਉਂ ਨਹੀਂ ਕਰ ਸਕਦੇ ਗੁਰੂ ਨਾਨਕ ਸਾਹਿਬ ਦਾ। ਔਰ ਦੂਸਰਾ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਇਹ ਜਦੋਂ ਉਹਨਾਂ ਨੇ ਗੱਲ ਕੀਤੀ, ਮੈਂ ਕਿਹਾ ਉਹਨਾਂ ਤੱਕ ਇਹ ਮੈਸੇਜ ਪਹੁੰਚਾ ਦੇਣਾ ਕਿ ਇਹੀ ਗੱਲ ਕਦੇ ਸਰਦਾਰ ਸਵਰਨ ਸਿੰਘ ਜਿਹੜਾ ਫੋਰਨ ਮਿਨਿਸਟਰ ਰਿਹਾ, ਔਰ ਮੈਂ ਜਦੋਂ ਸਿੱਖ ਚਿਹਰਿਆਂ ਦੇ ਵਰਤੇ ਜਾਣ ਦੀ ਗੱਲ ਕਰਦਾ ਤਾਂ ਫਿਰ ਉਹ ਦੇਖਣਾ ਹੋਏਗਾ ਕਿ ਇਹੀ ਸਵਰਨ ਸਿੰਘ ਫੋਰਨ ਮਿਨਿਸਟਰ ਸੀ ਭਾਰਤ ਦਾ ਜਦੋਂ 1965 ਦੇ ਵਿੱਚ ਜਿਹੜਾ ਔਰ 1971 ਦੇ ਵਿੱਚ ਭਾਰਤ ਪਾਕਿਸਤਾਨ ਜੰਗਾਂ ਹੋਈਆਂ, ਔਰ 1971 ਦੇ ਵੇਲੇ ਖਾਸ ਤੌਰ 'ਤੇ ਜ਼ੁਲਫਿਕਾਰ ਅਲੀ ਭੁੱਟੋ ਦੂਸਰੇ ਪਾਸਿਓਂ ਫੋਰਨ ਮਿਨਿਸਟਰ ਸੀ, ਔਰ ਇੱਧਰੋਂ ਜਿਹੜੇ ਸਰਦਾਰ ਸਵਰਨ ਸਿੰਘ ਨੂੰ ਕਿਵੇਂ ਇਸਤੇਮਾਲ ਕੀਤਾ ਗਿਆ। ਥਰੂ ਆਊਟ ਦਾ ਪੀਰੀਅਡ ਹੀ ਮੋਸਟਲੀ ਜਿਹੜਾ ਫੋਰਨ ਮਿਨਿਸਟਰੀ ਦਾ ਜਿਹੜਾ 60s ਦੇ ਵਿੱਚ ਜਾਂ ਦੂਜਾ ਸਵਰਨ ਸਿੰਘ ਹੀ ਹੁੰਦੇ ਸੀ, ਕਿਉਂਕਿ ਮੈਨੂੰ ਹੁਣ ਯਾਦ ਤਾਂ ਨਹੀਂ ਕਿੰਨੇ ਕੁ ਸਾਲ ਰਹੇ। ਮੈਨੂੰ ਯਾਦ ਹੈ ਵੀ ਸਾਡੇ ਸਕੂਲ ਦੇ ਵਿੱਚ ਹਾਈ ਸਕੂਲ 'ਚ ਜਿੱਥੇ ਮੌਕ ਪਾਰਲੀਮੈਂਟ ਦਾ ਇੱਕ ਜਿਹੜਾ ਉਹ ਨਾਟਕ ਕੀਤਾ ਗਿਆ ਜਿਹਦੀ ਪ੍ਰੈਪਰੇਸ਼ਨ ਸੀ, ਤਾਂ ਉਹਦੇ 'ਚ ਮੈਨੂੰ ਉਹਨਾਂ ਨੇ ਐਜ਼ ਏ ਫੋਰਨ ਮਿਨਿਸਟਰ ਉਸ ਮੌਕ ਪਾਰਲੀਮੈਂਟ ਦੇ ਵਿੱਚ ਰੱਖਿਆ ਸੀ। ਸੋ ਜ਼ਾਹਰ ਹੈ ਉਹ ਮੈਨੂੰ ਬਾਅਦ ਦੇ ਵਿੱਚ ਇਹ ਆਇਆ ਕਿ ਵੀ ਅਸੀਂ ਵੀ ਉਹ ਰੋਲ ਅਦਾ, ਕਿਉਂਕਿ ਉਹਨਾਂ ਜ਼ਮਾਨਿਆਂ ਦੇ ਵਿੱਚ ਸਵਰਨ ਸਿੰਘ ਫੋਰਨ ਮਿਨਿਸਟਰ ਸੀ। ਸੋ ਜ਼ਾਹਰ ਹੈ ਕਿ ਮੌਕ ਪਾਰਲੀਮੈਂਟ ਦਾ ਜਿਹੜਾ ਟਰਾਇਲ ਹੈ, ਜਿਹੜਾ ਕਿ ਬੜਾ ਪਸੰਦ ਕੀਤਾ ਗਿਆ ਘੰਟੇ ਦੀ ਕਾਰਵਾਈ ਸੀ, ਇਹ 9ਵੀਂ 10ਵੀਂ ਦੇ ਸਟੂਡੈਂਟਸ ਦਾ ਹੁੰਦਾ। ਸੋ ਉਸ ਪੀਰੀਅਡ 'ਚ ਵੀ ਹੁਣ ਅਸੀਂ ਇਹ ਸਮਝ, ਜਦੋਂ ਕਿ ਵਕਤ ਬੀਤਿਆ ਅਸੀਂ ਸਮਝ ਸਕਦੇ ਹਾਂ ਕਿ ਇਹ ਕਿਵੇਂ ਇਸ ਸਾਰੇ ਪੀਰੀਅਡ 'ਚ ਗੱਲ ਇਕੱਲੀ ਅੰਗਰੇਜ਼ਾਂ ਦੀ ਨਹੀਂ ਹੈ, ਕਿਵੇਂ ਸਿੱਖ ਚਿਹਰਿਆਂ ਨੂੰ ਇਸਤੇਮਾਲ ਕੀਤਾ ਗਿਆ ਜਾਂ ਕੀਤਾ ਜਾਂਦਾ ਜਾਂ ਹੁਣ ਵੀ ਕੀਤਾ ਜਾ ਰਿਹਾ ਜਾਂ ਕੀਤਾ ਜਾਏਗਾ। ਔਰ ਇਹ ਉਹੀ ਪੀਰੀਅਡ ਸੀ ਕਿ ਜਦੋਂ ਉਹਨਾਂ ਨੇ ਕਿਵੇਂ, ਮੈਂ ਉਹਨਾਂ ਨੂੰ ਕਿਹਾ ਜੀ ਵੀ ਬਿਲਕੁਲ ਇਹ ਚੰਗੀ ਗੱਲ ਹੈ ਸਿੱਖ ਹੋਣ ਦਾ ਮਾਣ ਹੋਣਾ। ਔਰ ਜਦੋਂ ਮੈਂ ਤਰਨਜੀਤ ਸਿੰਘ ਸੰਧੂ ਹੋਰਾਂ ਦੀ ਗੱਲ ਕਰਦਾ, ਪਰਸਨਲੀ ਉਹਨਾਂ ਦੇ ਖਿਲਾਫ ਕੁਝ ਨਹੀਂ ਹੈ, ਹਾਲਾਂਕਿ ਬੜੀ ਇੱਕ ਇਲਸਟਰੀਅਸ ਅਕਾਲੀ ਫੈਮਿਲੀ 'ਚੋਂ ਸਿੱਖ ਫੈਮਿਲੀ ਨਾਲ ਇਹਨਾਂ ਦਾ ਸੰਬੰਧ ਹੈ। ਇਹਨਾਂ ਦੇ ਦਾਦਾ ਸਰਦਾਰ ਬਿਸ਼ਨ ਸਿੰਘ ਸਮੁੰਦਰੀ, ਜਦੋਂ ਅਸੀਂ ਲਾਇਲਪੁਰ ਜਿਹਨੂੰ ਹੁਣ ਫੈਸਲਾਬਾਦ ਕਹਿੰਦੇ ਨੇ, ਉਹਦੀ ਤਹਿਸੀਲ ਸੀ ਸਮੁੰਦਰੀ, ਔਰ ਤੇਜਾ ਸਿੰਘ ਸਮੁੰਦਰੀ ਬਹੁਤ ਵੱਡੇ ਅਕਾਲੀਆਂ ਦੇ ਲੀਡਰ ਹੋਏ ਨੇ। ਜਦੋਂ ਗੁਰਦੁਆਰਾ ਸੁਧਾਰ ਲਹਿਰ ਚੱਲੀ ਹੈ ਹਿੰਦੂ ਮਹੰਤਾਂ ਤੋਂ ਗੁਰਦੁਆਰੇ ਆਜ਼ਾਦ ਕਰਵਾਉਣ ਦੀ, ਤੇ ਤੇਜਾ ਸਿੰਘ ਸਮੁੰਦਰੀ ਜਿਹੜੇ ਨੇ ਉਹ ਅਕਾਲੀਆਂ ਦੇ ਜੋ ਉਸ ਜ਼ਮਾਨੇ ਦੇ 5 ਵੱਡੇ ਲੀਡਰ ਕਹਿਣੇ ਹੋਣ ਤਾਂ ਉਹਨਾਂ ਦੇ ਵਿੱਚ ਇੱਕ ਤੇਜਾ ਸਿੰਘ ਸਮੁੰਦਰੀ ਸੀ, ਜਿਨ੍ਹਾਂ ਨੇ ਜੇਲ੍ਹ ਵੀ ਕੱਟੀ ਔਰ ਬੜਾ ਰਿਸਪੈਕਟ ਨਾਂ ਸੀ। ਔਰ ਖਾਸ ਤੌਰ 'ਤੇ ਉਹਨਾਂ ਦੀ ਹੋਰ ਵੀ ਅਹਿਮੀਅਤ ਹੁੰਦੀ ਆ ਜਦੋਂ ਬਹੁਤ ਵਾਰ ਇਹ ਚਰਚਾ ਹੁੰਦੀ ਹੈ ਕਿ ਗੁਰਦੁਆਰਿਆਂ ਦੇ ਵਿੱਚ ਵੋਟਾਂ ਦਾ ਸਿਸਟਮ ਲੈ ਆਉਂਦਾ ਹੈ, ਔਰ ਕਿਵੇਂ ਇਹਦੀ ਨੀਂਹ ਤਾਂ ਗੁਰਦੁਆਰਾ ਐਕਟ ਦੇ ਥੱਲੇ ਰੱਖੀ ਗਈ। 1924 ਦੇ ਵਿੱਚ ਜਿਹੜਾ ਗੁਰਦੁਆਰਾ ਐਕਟ ਅੰਗਰੇਜ਼ਾਂ ਨੇ ਪ੍ਰਪੋਜ਼ ਕੀਤਾ, ਔਰ 1925 ਦੇ ਵਿੱਚ ਗੁਰਦੁਆਰਾ ਐਕਟ ਬਕਾਇਦਾ ਗਵਰਨਰ ਦੇ ਔਰ ਦੂਜੇ ਸਾਈਨ ਹੋ ਕੇ ਇੰਪਲੀਮੈਂਟ ਹੋਇਆ। ਇਹ ਉਹ ਪੀਰੀਅਡ ਸੀ ਜਦੋਂ ਸਾਕਾ ਨਨਕਾਣਾ ਸਾਹਿਬ ਤੋਂ ਲੈ ਕੇ ਜਿਹੜਾ ਜੈਤੋ ਦਾ ਮੋਰਚਾ ਉਹ 1924 ਤੱਕ ਲੱਗ ਚੁੱਕੇ ਸੀ, ਔਰ ਬਹੁਤ ਸਾਰੇ ਅਕਾਲੀ ਲੀਡਰ ਜੇਲ੍ਹਾਂ ਦੇ ਵਿੱਚ ਸੀ। ਅੰਗਰੇਜ਼ਾਂ ਨੇ ਇਹ ਗੁਰਦੁਆਰਾ ਐਕਟ ਦਾ ਡਾਕੂਮੈਂਟ ਬਣਾਇਆ ਔਰ ਉਹਨਾਂ ਨੇ ਜਿਹੜਾ ਉਹ ਸਰਕੂਲੇਟ ਕੀਤਾ ਜੇਲ੍ਹਾਂ 'ਚ। ਉਹਨਾਂ ਨੇ ਕਿਹਾ ਜੀ ਜਿਹੜਾ ਇਹਨੂੰ ਮੰਨੇਗਾ ਉਹਨੂੰ ਜੇਲ੍ਹ ਤੋਂ ਰਿਹਾਈ ਹੋਏਗੀ। ਔਰ ਫਟੀਕ ਵੀ ਸੀ 1921 ਤੋਂ ਲੈ ਕੇ 3-4 ਸਾਲ ਮੋਰਚਾ ਚੱਲਦੇ। ਔਰ ਉਸ ਪੀਰੀਅਡ 'ਚ ਕੁਛ ਜਿਹੜੇ ਨੇ ਥੋੜ੍ਹੇ ਸਰਕਾਰ ਪ੍ਰਸਤ ਵੀ ਹੁੰਦੇ ਨੇ ਵਿੱਚ, ਜਾਂ ਕੁਛ ਵਕਤ ਦੇ ਨਾਲ
ਥੱਕ ਵੀ ਜਾਂਦੇ ਨੇ। ਉਹ ਕਾਹਲੇ ਸੀ ਕਿ ਜੀ ਇਹ ਮਿਲ ਗਿਆ ਗੁਰਦੁਆਰੇ ਸਾਡੇ ਕੋਲ ਆ ਜਾਣਗੇ, ਇਤਿਹਾਸਕ ਗੁਰਦੁਆਰਿਆਂ ਦਾ ਪ੍ਰਬੰਧ, ਇਹ ਗੁਰਦੁਆਰਾ ਕਮੇਟੀ ਲੀਗਲੀ ਸਾਡਾ ਰਾਈਟ ਹੋਏਗਾ। ਤੇਜਾ ਸਿੰਘ ਸਮੁੰਦਰੀ ਜੇਲ੍ਹ 'ਚ ਸੀ, ਉਹਨਾਂ ਨੇ ਅਪੋਜ਼ ਕੀਤਾ। ਔਰ ਇਹਨਾਂ ਦੇ, ਮੈਂ ਹੁਣ ਦਾਦਾ ਜੀ ਦੀ ਗੱਲ ਕਰ ਰਿਹਾ ਤਰਨਜੀਤ ਸਿੰਘ ਸੰਧੂ ਦੇ, ਕਿ ਇੱਕ ਪਾਸੇ ਡਿਫਾਈਂਸ ਦਾ ਕੀ ਲੈਵਲ ਸੀ। ਉਹਨਾਂ ਨੇ ਕਿਹਾ ਕਿ ਜੀ ਅਸੀਂ ਇਹ ਮੋਰਚੇ ਲਾਏ ਨੇ ਕਿ ਮਹੰਤ ਜਿਨ੍ਹਾਂ ਦੀ ਮਦਦ ਇਨਡਾਇਰੈਕਟ ਤਰੀਕੇ ਨਾਲ, ਸਿੱਧੇ ਤਰੀਕੇ ਨਾਲ ਅੰਗਰੇਜ਼ ਹਕੂਮਤ ਕਰਦੀ ਹੈ, ਇਹਨਾਂ ਤੋਂ ਗੁਰਦੁਆਰੇ ਛਡਾਉਣੇ ਨੇ। ਪਰ ਹੁਣ ਅਸੀਂ ਉਹ ਐਕਟ ਮੰਨਣ ਜਾ ਰਹੇ ਹਾਂ ਜਿਹਦੇ ਥੱਲੇ ਗੁਰਦੁਆਰਾ ਚੋਣਾਂ ਸਿੱਧੇ ਤੌਰ ਤੇ ਸਰਕਾਰ ਕਰਵਾਏਗੀ। ਅਸੀਂ ਤਾਂ ਜਿਹੜੇ ਆ ਗੁਰਦੁਆਰੇ ਹੀ ਸਰਕਾਰ ਦੇ ਹੱਥ ਦੇ ਰਹੇ ਹਾਂ, ਔਰ ਇਹ ਸਾਨੂੰ ਕਬੂਲ ਨਹੀਂ ਹੈ। ਬਿਲਕੁਲ। ਕੁਝ ਬਾਹਰ ਆ ਗਏ, ਕੁਝ ਅੜੇ ਰਹੇ, ਔਰ ਤੇਜਾ ਸਿੰਘ ਸਮੁੰਦਰੀ ਦੀ ਮੌਤ ਜੇਲ੍ਹ ਦੇ ਵਿੱਚ ਹੋਈ, ਉਹਨਾਂ ਨੇ ਬਾਹਰ ਆਉਣ ਤੋਂ ਇਨਕਾਰ ਕਰ ਦਿੱਤਾ। ਇਹ ਹੁਣ ਆਇਰਨੀ ਆਫ ਦਾ ਸਿਚੁਏਸ਼ਨ ਕਹੋ ਜਾਂ ਜੋਕ ਆਫ ਦਾ ਡੇ ਕਹੋ ਕਿ ਉਹੀ ਸ਼੍ਰੋਮਣੀ ਕਮੇਟੀ ਜਿਹੜੀ ਉਸੇ ਗੁਰਦੁਆਰਾ ਐਕਟ ਦੇ ਥੱਲੇ ਬਾਅਦ ਦੇ ਵਿੱਚ ਬਣੀ, ਚੋਣਾਂ ਵੀ ਹੋਈਆਂ 100 ਸਾਲ ਤੋਂ ਲਗਭਗ ਹੋ ਰਹੀਆਂ ਨੇ, ਔਰ ਕੀ ਬਣਾ ਦਿੱਤਾ ਉਹਨਾਂ ਨੇ। ਕਿਵੇਂ ਅੰਗਰੇਜ਼ ਸਰਕਾਰ ਨੇ ਤਾਂ ਉਸ ਤੋਂ ਬਾਅਦ ਜਿੰਨਾ ਕੁ ਇੰਟਰਫੇਅਰ ਕਰਨਾ ਸੀ ਕੀਤਾ, ਲੇਕਿਨ ਕਿਵੇਂ ਭਾਰਤ ਦੇ ਹਿੰਦੂਤਵੀ ਸਾਮਰਾਜ ਨੇ 47 ਤੋਂ ਬਾਅਦ ਜਦੋਂ ਇਹਨਾਂ ਨੂੰ ਨਹੀਂ ਲੋੜ ਹੁੰਦੀ ਉਹ ਚੋਣਾਂ ਕਰਵਾਉਂਦੇ ਹੀ ਨਹੀਂ। 1962 'ਚ ਹੋਈਆਂ ਸੀ, ਫਿਰ ਜਾ ਕੇ ਅਸੀਂ ਦੇਖਦੇ ਹਾਂ ਕਿ ਕਿਵੇਂ 1979 'ਚ ਹੋਈਆਂ, ਲਗਭਗ 16-17 ਸਾਲਾਂ ਬਾਅਦ। ਫਿਰ 1979 ਤੋਂ ਉਸ ਪੀਰੀਅਡ 'ਚ ਜਦੋਂ 84 ਦਾ ਘੱਲੂਘਾਰਾ ਹੋਇਆ, ਉਹਨਾਂ ਨੂੰ ਲੱਗਾ ਵੀ ਗੁਰਦੁਆਰੇ ਆਜ਼ਾਦੀ ਪਸੰਦ ਸਿੱਖਾਂ ਦੇ ਹੱਥਾਂ 'ਚ ਨਾ ਚਲੇ ਜਾਣ। 1979 ਤੋਂ ਬਾਅਦ 1996 'ਚ ਜਾ ਕੇ ਚੋਣਾਂ ਹੋਈਆਂ। ਸੋ ਤੇਜਾ ਸਿੰਘ ਸਮੁੰਦਰੀ ਬਿਲਕੁਲ ਠੀਕ ਸਾਬਤ ਹੋਏ ਕਿ ਸਾਡੇ ਗੁਰਦੁਆਰੇ ਜਿਹੜੇ ਨੇ ਉਹ ਤਾਂ ਇਹਨਾਂ ਦੇ ਹੱਥਾਂ 'ਚ ਅਸੀਂ ਦੇ ਰਹੇ ਹਾਂ। ਔਰ ਸ਼੍ਰੋਮਣੀ ਕਮੇਟੀ ਨੇ ਕਿੱਥੇ ਤਾਂ ਜਿਸ ਇਨਸਾਨ ਨੇ ਆਪਣੀ ਜਾਨ ਦਿੱਤੀ ਉਹ ਸਾਰੇ ਨੂੰ ਨੈਗੇਟ ਕਰਨ ਦੇ ਲਈ ਸ਼੍ਰੋਮਣੀ ਕਮੇਟੀ ਨੇ ਆਪਣੇ ਦਫ਼ਤਰ ਦਾ ਨਾਂ ਜਿਹੜਾ ਅੰਮ੍ਰਿਤਸਰ 'ਚ ਹੈ ਉਹ ਤੇਜਾ ਸਿੰਘ ਸਮੁੰਦਰੀ ਹਾਲ ਰੱਖਿਆ ਹੋਇਆ। ਅੱਜ ਵੀ ਜਦੋਂ ਤੁਸੀਂ ਪ੍ਰੈਸ ਰਿਲੀਜ਼, ਸ਼੍ਰੋਮਣੀ ਕਮੇਟੀ ਦਾ ਦਫ਼ਤਰ ਉੱਥੇ ਹੈ। ਫਿਰ ਇਹਨਾਂ ਦੇ ਪਿਤਾ ਜੀ ਸਰ ਬਿਸ਼ਨ ਸਿੰਘ ਸਮੁੰਦਰੀ, ਕਿਉਂਕਿ ਮੈਨੂੰ ਉਹਨਾਂ ਦੇ ਪਰਸਨਲੀ ਵੀ ਦੀਦਾਰ ਕਰਨ ਦਾ ਮੌਕਾ ਮਿਲਿਆ, ਕਿਉਂਕਿ ਹਰਮੰਦਰ ਸਾਹਿਬ ਅੰਮ੍ਰਿਤਸਰ 'ਚ ਜਿਹੜੇ ਸਵੇਰੇ ਤੁਸੀਂ 3:30-4 ਵਜੇ ਜਿਨ੍ਹਾਂ ਨੂੰ ਤੁਸੀਂ ਦੇਖ ਸਕਦੇ ਸੀ ਕੀਰਤਨ ਸੁਣਨ ਲਈ ਆਏ ਔਰ ਦਗਦਗ ਕਰਦਾ ਚਿਹਰਾ, ਉਹ ਬਿਸ਼ਨ ਸਿੰਘ ਸਮੁੰਦਰੀ ਜਿਹੜੇ ਗੁਰੂ ਨਾਨਕ ਯੂਨੀਵਰਸਿਟੀ ਜਿਹੜੀ 1969 'ਚ ਬਣੀ, ਗੁਰੂ ਨਾਨਕ ਸਾਹਿਬ ਦੇ 500 ਸਾਲਾ ਪ੍ਰਕਾਸ਼ ਪੁਰਬ ਤੇ ਪਹਿਲੇ ਵਾਈਸ ਚਾਂਸਲਰ ਵੀ, ਔਰ ਨਿਤਨੇਮੀ ਐਵਰੀ ਡੇ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਉਹਨਾਂ ਨੇ ਆਉਣਾ। ਹਰ ਕੋਈ ਦੇਖ ਸਕਦਾ ਸੀ, ਸੋਹਣੇ ਸੁਨੱਖੇ ਔਰ ਲੰਬਾ ਉੱਚਾ ਕੱਦ। ਹੁਣ ਮੈਂ ਇਸ ਲਈ ਕਿਹਾ ਕਿ ਵੀ ਕਿੱਥੇ ਉਹਨਾਂ ਦੇ ਦਾਦੇ ਦੀਆਂ ਸਰਵਿਸਿਜ਼, ਫਾਦਰ ਦੀਆਂ ਸਰਵਿਸਿਜ਼ ਉਹ ਟੁਵਰਡਸ ਕੌਮ ਰਹੀਆਂ, ਟੁਵਰਡਸ ਪੰਥ ਰਹੀਆਂ। ਜ਼ਾਹਰ ਹੈ ਉਸ ਜ਼ਮਾਨੇ ਦੇ ਵਿੱਚ ਕੀ 47 ਤੋਂ ਬਾਅਦ ਜਾਂ ਜਦੋਂ ਵੀ ਕੋਈ ਮਾਂ-ਬਾਪ ਆਪਣੇ ਬੱਚੀਆਂ ਨੂੰ, ਉਦੋਂ ਅਜੇ ਬੱਚੀਆਂ ਤਾਂ ਇਸ ਲੈਵਲ ਤੱਕ ਨਹੀਂ ਸੀ ਜਾਂਦੀਆਂ, ਹੁਣ ਤਾਂ ਐਜੂਕੇਟਡ ਹੁੰਦੀਆਂ ਨੇ, ਤੇ ਇੱਕ ਡ੍ਰੀਮ ਹੁੰਦਾ ਸੀ ਜੀ ਕਿ ਇੰਡੀਅਨ ਫੋਰਨ ਸਰਵਿਸ, ਫਿਰ ਇੰਡੀਅਨ ਐਡਮਿਨਿਸਟ੍ਰੇਟਿਵ ਸਰਵਿਸ, IAS, ਪਰ ਥੱਲੇ IPS, ਇਹ ਤਿੰਨੋਂ ਹੀ ਹਾਇਰ ਸਰਵਿਸ ਇੱਕੋ ਜਿਹੇ ਐਗਜ਼ਾਮ ਹੁੰਦੇ ਸੀ, ਔਰ ਫਿਰ ਡਾਕਟਰ, ਇੰਜੀਨੀਅਰ, ਇਹ ਥੱਲੇ ਉਸ ਤੋਂ ਚਲੇ ਜਾਂਦੇ ਸੀ ਕਿ ਬਣਾਉਣੇ। ਹੁਣ ਜ਼ਾਹਰ ਹੈ ਕਿ ਜਦੋਂ ਇਹਨਾਂ ਨੇ 1988 'ਚ ਕੀਤਾ ਬੈਚ, ਉਦੋਂ 84 ਦਾ ਘੱਲੂਘਾਰਾ ਤਾਂ ਹੋ ਚੁੱਕਾ ਸੀ, ਫਿਰ ਵੀ ਉਹਨਾਂ ਨੇ ਜਿਹੜੀ ਪੜ੍ਹਾਈ ਹੈ ਉਹ ਸ਼ਿਮਲਾ, ਉਹ ਜਿਹੜਾ ਉਹਨਾਂ ਦਾ ਸਨਾਵਰ ਸਕੂਲ ਔਰ ਸੇਂਟ ਸਟੀਫਨ ਕਾਲਜ ਦਿੱਲੀ, ਤੁਸੀਂ ਬੈਕਗਰਾਊਂਡ ਦਾ ਹਿਸਟਰੀ ਦੇ ਸਟੂਡੈਂਟ। ਸੋ ਮੈਂ ਅੱਜ ਇਸ ਲਈ ਵੀ ਇਸ ਬਾਰੇ ਗੱਲ ਕਰਨਾ ਚਾਹੁੰਦਾ ਹਾਂ ਕਿ ਬੀਇੰਗ ਏ ਸਟੂਡੈਂਟ ਆਫ ਹਿਸਟਰੀ, ਸਰਦਾਰ ਤਰਨਜੀਤ ਸਿੰਘ ਸੰਧੂ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ ਕਿ ਕਿਵੇਂ ਹਿਸਟਰੀ ਦੇ ਵਿੱਚ ਵਕਤੀ ਤੌਰ ਤੇ ਤੁਸੀਂ ਕਿਹਨਾਂ ਨੂੰ ਸਰਵ ਕਰ ਰਹੇ ਹੋ। ਜੇ ਜਿਨ੍ਹਾਂ ਨੂੰ ਤੁਸੀਂ ਸਰਵ ਕਰ ਰਹੇ ਹੋ ਉਹ ਤੁਹਾਡੀ ਕੌਮ ਦੇ ਖਿਲਾਫ, ਤੁਹਾਡੇ ਕੌਮ ਦਾ ਜਾਂ ਤੁਹਾਡੇ ਮਜ਼ਹਬ ਦੇ ਜਿਹੜੇ ਬੇਸਿਕ ਪ੍ਰਿੰਸੀਪਲ ਨੇ ਜਿਨ੍ਹਾਂ ਦੇ ਵਿੱਚ ਸਰਬੱਤ ਦਾ ਭਲਾ ਹੈ, ਮਾਨਸ ਕੀ ਜਾਤ ਸਭ ਹੈ, ਇੱਕ ਹੈ ਪਹਿਚਾਨ। ਔਰ ਇਸ ਵੇਲੇ ਜਿਹੜੀ ਮੈਂ ਗੱਲਬਾਤ ਕਰ ਰਿਹਾ ਉਹ ਮੈਂ ਸਰਦਾਰ ਤੇਜਾ ਸਿੰਘ ਸਮੁੰਦਰੀ ਦੇ ਪੋਤੇ ਜਾਂ ਬਿਸ਼ਨ ਸਿੰਘ ਸਮੁੰਦਰੀ ਦੇ ਬੇਟੇ ਤਰਨਜੀਤ ਸਿੰਘ ਸੰਧੂ ਨਾਲ ਗੱਲ ਨਹੀਂ ਕਰ ਰਿਹਾ। ਇੰਡੀਆ ਦਾ ਐਂਬੈਸਡਰ ਜਿਹੜੇ ਅਮਰੀਕਾ 'ਚ ਨੇ ਤਰਨਜੀਤ ਸਿੰਘ ਸੰਧੂ, ਜਿਨ੍ਹਾਂ ਨੇ ਆਪਣੇ ਕ੍ਰੀਡੈਂਸ਼ੀਅਲਸ ਦਿੱਤੇ, ਔਰ ਮੈਂ ਦੇਖ ਰਿਹਾ ਪਿਛਲੇ 2 ਹਫ਼ਤੇ 'ਚੋਂ ਕੋਈ ਦਿਨ ਐਸਾ ਨਹੀਂ ਹੈ ਜਿਸ ਦਿਨ ਕੋਈ ਨਾ ਕੋਈ ਖਬਰ ਨਾ ਲੱਗੀ ਹੋਏ। ਹਿਮਾਚਲ ਦੇ ਸੈਕਸ਼ਨ 'ਚ ਆਇਆ ਟ੍ਰਿਬਿਊਨ 'ਚ ਕਿ ਬਹੁਤ ਵੈਲਕਮ ਕੀਤਾ ਸਨਾਵਰ ਵਾਲਿਆਂ ਨੇ ਕਿ ਸਾਨੂੰ ਫਖਰ ਹੈ ਕਿ ਸਾਡਾ ਬੱਚਾ ਜਿਹੜਾ ਹੈ ਉਹ ਇੱਥੇ ਬਣਿਆ। ਫਿਰ ਦਿੱਲੀ ਦੇ ਹਵਾਲੇ ਨਾਲ ਖਬਰਾਂ, ਫਿਰ ਜਿਹੜਾ ਹਰਸ਼ਵਰਧਨ ਸ਼੍ਰਿੰਗਲਾ ਇੱਥੋਂ ਛੱਡ ਕੇ ਗਿਆ ਉਹਦੇ ਹਵਾਲੇ ਨਾਲ ਖਬਰ,
ਫਿਰ ਕਿ ਜੀ ਟਰੰਪ ਦੇ ਨਾਲ ਜਦੋਂ ਉਹਨਾਂ ਨੇ ਕ੍ਰੈਡੈਂਸ਼ੀਅਲ ਦਿੱਤੇ ਐਕਸਪੀਡਾਈਟ ਕੀਤਾ ਔਰ ਅੱਜ ਮੇਨ ਖਬਰ ਲੱਗੀ ਹੋਈ ਹੈ ਕਿ ਜਿਹਦੇ 'ਚ ਕਿ ਉਹਨਾਂ ਨੇ ਇੰਡੀਅਨ ਐਮਬੈਸੀ ਨੇ ਔਰ ਆਊਟਗੋਇੰਗ ਐਂਬੈਸਡਰ ਹਰਸ਼ਵਰਧ ਸ਼੍ਰਿੰਗਲਾ ਨੇ ਜਿਹੜਾ ਉਹ ਡਿਨਰ ਥਰੋ ਕੀਤਾ, ਪ੍ਰੋਮੀਨੈਂਟ ਇੰਡੀਅਨ ਆਏ ਔਰ ਦੂਜਾ ਔਰ ਉਹਦੇ 'ਚ ਜਿਹੜਾ ਅੱਜ ਦੀ ਖਬਰਾਂ 'ਚ ਮੇਨ ਇੰਡੀਆ US ਵਿਲ ਵਰਕ ਟੂਗੈਦਰ ਟੂ ਕੰਬੈਟ ਟੈਰਰਿਜ਼ਮ ਜਿਹਾਦੀ ਕਲਚਰ ਐਂਬੈਸਡਰ ਸੰਧੂ। ਹੁਣ ਇਸ ਤੋਂ ਹਾਲਾਂਕਿ ਮੈਂ ਥੋੜ੍ਹਾ ਜਿਹਾ ਸੋਚ ਰਿਹਾ ਸੀ ਜਦੋਂ ਤੋਂ ਮੈਂ ਦੇਖ ਰਿਹਾ ਕਿ ਵੀ ਉਹਨਾਂ ਦੀ ਅਪਾਇੰਟਮੈਂਟ ਜਿਸ ਵੇ ਨਾਲ ਪ੍ਰਮੋਟ ਕੀਤਾ ਜਾ ਰਿਹਾ ਹੈ, ਟਾਈਮਿੰਗ ਔਰ ਇੱਕ ਪਾਸੇ ਹਿੰਦੂਤਵਾ ਦਾ ਇਸ ਵੇਲੇ ਡਰਟੀ ਫੇਸ, ਅਗਲੀ ਫੇਸ ਜਿਹਨੂੰ ਕਹਿੰਦੇ ਨੇ ਅਮਰੀਕਾ 'ਚ ਜਦੋਂ ਕੋਈ ਅਮਰੀਕਨ ਵੈਲਿਊਜ਼ ਦੇ ਅਗੇਂਸਟ ਜਾ ਰਿਹਾ ਹੋਏ ਕਰ ਰਿਹਾ ਉਹਨੂੰ ਕਹਿੰਦੇ ਨੇ ਅਗਲੀ ਅਮਰੀਕਨ। ਇਹਦਾ ਕੋਈ ਸ਼ਕਲ ਨਾਲ ਤਾਲੁਕ ਨਹੀਂ ਹੁੰਦਾ, ਉਹਨਾਂ ਵੈਲਿਊਜ਼ ਦੇ ਨਾਲ ਹੁੰਦਾ ਜਿਹਨਾਂ ਵੈਲਿਊਜ਼ ਦੇ ਲਈ ਤੁਸੀਂ ਖਲੋਂਦੇ ਹੋ। ਬਿਲਕੁਲ। ਹੁਣ ਅਸੀਂ ਇਹ ਦੇਖਦੇ ਹਾਂ ਵੀ ਇਸ ਵੇਲੇ ਅਗਲੀ ਇੰਡੀਅਨ ਹੀ ਨਹੀਂ ਅਗਲੀਐਸਟ ਇੰਡੀਆ ਉਹ ਇਮੇਜ ਦੁਨੀਆ ਦੇ ਵਿੱਚ ਹੈ। 600 ਦੇ ਕਰੀਬ ਯੂਰਪੀਅਨ ਪਾਰਲੀਮੈਂਟ ਦੇ ਮੈਂਬਰ ਜਿਹੜੇ ਨੇ ਉਹ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦੇ ਖਿਲਾਫ ਔਰ ਕਸ਼ਮੀਰ 'ਚ ਆਰਟੀਕਲ 370 ਐਬਰੋਗੇਟ ਕਰਨ ਦੇ ਨਾਂ ਥੱਲੇ ਉਹਨਾਂ ਨੇ 6 ਰੈਜ਼ੋਲੂਸ਼ਨ ਦਿੱਤੇ ਜਿਹੜਾ ਕੰਸੋਲੀਡੇਟ ਹੋ ਕੇ ਇੱਕ ਬਣਿਆ। UN ਸਿਕਿਉਰਿਟੀ ਕੌਂਸਲ ਦੀਆਂ ਕਲੋਜ਼ ਡੋਰ ਮੀਟਿੰਗਸ 3 ਵਾਰ ਹੋ ਚੁੱਕੀਆਂ ਨੇ ਕਸ਼ਮੀਰ ਦੇ ਮੁੱਦੇ ਤੇ। US ਕਾਂਗਰਸ ਦੇ ਵਿੱਚ 2 ਬਰੀਫਿੰਗਸ ਜਿਹੜੀਆਂ ਨੇ ਡਿਫਰੈਂਟ ਟਾਈਮਸ ਤੇ ਹੋਈਆਂ ਔਰ ਆਲਰੇਡੀ ਇੱਕ ਰੈਜ਼ੋਲੂਸ਼ਨ ਜਿਹੜਾ ਕਿ ਪ੍ਰੋਮਿਲਾ ਜੈਪਾਲ ਸੀਐਟਲ ਤੋਂ ਕਾਂਗਰਸ ਵੂਮਨ ਹੈ ਉਹਦਾ ਉਹਨਾਂ ਨੇ ਦਿੱਤਾ ਹੈ ਔਰ ਸੀਐਟਲ ਸਿਟੀ ਕੌਂਸਲ ਨੇ 3-4 ਦਿਨ ਪਹਿਲਾਂ ਰੈਜ਼ੋਲੂਸ਼ਨ ਜਿੱਥੇ ਕੀਤਾ CAA ਨੂੰ ਕੰਡੈਮ ਕਰਦੇ ਆ ਉੱਥੇ ਉਹਨਾਂ ਨੇ US ਕਾਂਗਰਸ ਨੂੰ ਵੀ ਕਿਹਾ ਕਿ ਜਿਹੜਾ ਪ੍ਰੋਮਿਲਾ ਜੈਪਾਲ ਜਿਹੜੀ ਉੱਥੋਂ ਹੀ ਹੈ ਕਾਂਗਰਸ ਵੂਮਨ ਉਹਦੇ ਰੈਜ਼ੋਲੂਸ਼ਨ ਨੂੰ ਸਪੋਰਟ ਕਰੋ। ਹੁਣ ਜ਼ਾਹਰ ਹੈ ਕਿ ਇਹ ਇੱਕ ਪਾਸੇ ਜੋ ਸ਼ਾਹੀਨ ਬਾਗ ਤੋਂ ਲੈ ਕੇ ਜ਼ੋਹਰਾ ਬਾਗ ਲਖਨਊ ਤੱਕ ਭਾਰਤ ਭਰ ਦੇ ਵਿੱਚ ਚੱਲ ਰਿਹਾ ਔਰ ਦੁਨੀਆ ਦੇ ਵਿੱਚ ਭਾਰਤ ਦੀ ਥੂ ਹੋ ਰਹੀ ਹੈ। ਹੁਣ ਇਹ ਇੱਕ ਵੱਡਾ ਇਸ਼ੂ ਹੈ। ਫਿਰ ਰੈਫਰੈਂਡਮ 2020 ਦੀ ਗੱਲ, ਇਸ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਹਨਾਂ ਸਾਰੇ ਸਾਲਾਂ ਦੇ ਵਿੱਚ ਜਿਹੜਾ ਰੈਫਰੈਂਡਮ 2020 ਦੇ ਲਈ ਇੱਕ ਕੈਂਪੇਨ ਹੈ ਦੁਨੀਆ ਭਰ ਦੇ ਵਿੱਚ, ਸਿੱਖਾਂ ਦੀ ਗੱਲ, ਸਿੱਖਾਂ ਦੇ ਆਤਮ ਨਿਰਣੇ ਦੇ ਹੱਕ ਦੀ ਗੱਲ ਜਿਹਨੂੰ ਸਵੈ ਨਿਰਣਾ ਵੀ ਕਹਿੰਦੇ ਨੇ ਜਾਂ ਸੈਲਫ ਡਿਟਰਮੀਨੇਸ਼ਨ ਕਹਿੰਦੇ ਨੇ, ਇਹ ਵੀ ਇੱਕ ਮੰਤਕੀ ਅੰਜਾਮ ਵੱਲ ਜਾ ਰਿਹਾ ਰੈਫਰੈਂਡਮ ਕਿਉਂਕਿ ਨਵੰਬਰ ਦੇ ਵਿੱਚ ਫਾਈਨਲ ਉਸ ਦਾ ਹੈ ਔਰ ਆਲਰੇਡੀ ਉਸ ਦੀ ਰਜਿਸਟ੍ਰੇਸ਼ਨ ਚੱਲ ਰਹੀ ਹੈ। ਫਿਰ ਸਿੱਖਾਂ ਦੀ ਇੱਕ ਚੜ੍ਹਤ ਇੰਡੀਪੈਂਡੈਂਟ ਐਂਟੀਟੀ ਦੇ ਤੌਰ ਤੇ ਖਾਸ ਤੌਰ ਤੇ ਕਰਤਾਰਪੁਰ ਕੋਰੀਡੋਰ ਦੀ ਇਨੋਗ੍ਰੇਸ਼ਨ ਤੋਂ ਬਾਅਦ 9 ਨਵੰਬਰ ਨੂੰ ਜਦੋਂ ਕਿ 2019 ਚ ਕੰਪਲੀਟ ਹੁੰਦਾ ਹੈ, ਇਨੋਗ੍ਰੇਸ਼ਨ ਕੀਤੀ ਜਾਂਦੀ ਹੈ, ਜਿਹੜੀ ਇੱਕ ਸਾਂਝ ਪਾਕਿਸਤਾਨ ਦੇ ਨਾਲ ਸਿੱਖਾਂ ਦੀ ਔਰ ਕਸ਼ਮੀਰ ਇਸ਼ੂ ਨੂੰ ਜਿਸ ਅੰਦਾਜ਼ ਦੇ ਵਿੱਚ ਇਹਨਾਂ ਨੇ ਐਬਰੋਗੇਟ ਕੀਤਾ ਹੈ ਔਰ ਉਸ ਸਾਰੇ ਦੇ ਵਿੱਚ ਕਸ਼ਮੀਰੀਆਂ ਔਰ ਸਿੱਖਾਂ ਦੀ ਸਾਂਝ ਜਿਹੜੀ ਕਿ ਇਸ ਵੇਲੇ ਗਲੋਬਲੀ ਅਸੀਂ ਦੇਖ ਰਹੇ ਹਾਂ ਕਿ ਉਹ ਪ੍ਰੋਟੈਸਟ ਹੋਣ, ਰੈਲੀਜ਼ ਹੋਣ, ਕਸ਼ਮੀਰ ਸੋਲੀਡੈਰਿਟੀ ਡੇ ਦੇ ਮੌਕੇ ਦੇ ਉੱਤੇ ਵੀ ਸਿੱਖ ਖਲੋਤੇ ਨੇ। ਹੁਣ ਇਹ ਇੱਕ ਬੜੀ ਵੱਡੀ ਸਿਰਦਰਦ ਭਾਰਤ ਦੇ ਜਿਹੜੇ ਪਾਲਿਸੀ ਮੇਕਰ ਅਜੀਤ ਡੋਭਾਲ, ਕਿਉਂਕਿ ਮੈਨੂੰ ਇੱਕ ਵੀਰ ਨੇ ਲਿਖਿਆ ਕਿ ਡੋਵਲ ਨਹੀਂ ਹੈ ਇਹ ਡੋਭਾਲ ਹੈ, ਚਲੋ ਡੋਭਾਲ ਸਹੀ ਹੈ ਤਾਂ ਉਹੀ ਹੈ, ਉਹਨੇ ਜਿਸ ਅੰਦਾਜ਼ ਦੇ ਵਿੱਚ ਇਹ ਸਾਰੀ ਖੇਡ ਖੇਡੀ ਸੀ ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਇਹ ਸਿੱਖ ਨਾ ਸਿਰਫ ਸਾਡੇ ਹੱਥਾਂ ਚੋਂ ਨਿਕਲਦੇ ਜਾ ਰਹੇ ਨੇ ਸਗੋਂ ਪਾਕਿਸਤਾਨ ਦੇ ਨਾਲ ਖਲੋ ਕੇ ਸਿੱਖ ਫੈਕਟਰ ਉਹ ਬਣਦਾ ਜਾ ਰਿਹਾ ਕਿ ਜਦੋਂ ਅਸੀਂ ਕੱਲ ਜਿਹੜਾ ਸੈਗਮੈਂਟ ਟਰਕੀ ਔਰ ਪਾਕਿਸਤਾਨ ਦੇ ਫੋਰਨ ਮਿਨਿਸਟਰ ਦੇ ਵਿਚਕਾਰ ਜਿਹੜੀ ਗੱਲਬਾਤ ਹੋਈ ਹੈ ਕਿ ਡਿਊਲ ਸਿਟੀਜ਼ਨਸ਼ਿਪ ਦਿੱਤੀ ਜਾਏ ਔਰ ਡਿਊਲ ਸਿਟੀਜ਼ਨਸ਼ਿਪ ਦਿੱਤੀ ਜਾਏਗੀ ਉਹਦੇ ਬਾਰੇ ਉਹ ਫਾਰਮੈਲਿਟੀਜ਼ ਵਰਕਆਊਟ ਕਰ ਰਹੇ ਨੇ ਔਰ ਅੱਜ ਉਸ ਸਾਂਝ ਦਾ ਇਹ ਹੈ ਕਿ ਇੱਕ ਸਾਡੇ ਵੀਰ ਨੇ ਲਿਖਿਆ ਉਹਨਾਂ ਨੇ ਕਿਹਾ ਜੀ ਵੰਸ ਖਾਲਿਸਤਾਨ ਬਣ ਜਾਂਦਾ ਤੇ ਖਾਲਿਸਤਾਨ ਔਰ ਪਾਕਿਸਤਾਨ ਦੇ ਸ਼ਹਿਰੀਆਂ ਦੇ ਵਿਚਾਲੇ ਵੀ ਡਿਊਲ ਸਿਟੀਜ਼ਨਸ਼ਿਪ ਹੋਣੀ ਚਾਹੀਦੀ। ਹੁਣ ਇਹ ਜਿਹੜੀ ਥਿੰਕਿੰਗ ਹੈ ਅੱਜ ਤੋਂ ਤੁਸੀਂ ਕੁਝ ਸਾਲ ਪਹਿਲਾਂ ਤੱਕ ਸੋਚ ਵੀ ਨਹੀਂ ਸੀ ਸਕਦੇ ਜਿਸ ਕਿਸਮ ਦੀ ਹੌਸਟਿਲਿਟੀ, ਦੁਸ਼ਮਣੀ, ਨੈਗੇਟਿਵਿਟੀ ਇਹਨਾਂ ਨੇ ਕ੍ਰੀਏਟ ਕੀਤੀ ਹੋਈ ਸੀ। ਹੁਣ ਇਹ ਸਾਰੇ ਫੈਕਟਰ ਨੇ ਜਿਹੜੇ ਕਿ ਇਸ ਗੱਲ ਵੱਲ ਫੋਕਸ ਕਰਵਾ ਰਹੇ ਨੇ ਕਿ ਉਹਨਾਂ ਨੂੰ ਇਸ ਮੌਕੇ ਦੇ ਉੱਤੇ ਜਦੋਂ ਕਿ ਇੰਡੀਆ ਦਾ ਅਗਲੀ ਫੇਸ ਔਰ ਥੂ ਵਾਲੀ ਲਾਈਨ ਦੁਨੀਆ ਭਰ ਦੇ ਵਿੱਚ ਸਾਹਮਣੇ ਆ ਰਹੀ ਹੈ ਉਸ ਸਾਰੇ ਦੇ ਪੀਰੀਅਡ 'ਚ ਤਰਨਜੀਤ ਸਿੰਘ ਸੰਧੂ ਨੂੰ ਐਂਬੈਸਡਰ ਲਾਉਣ ਦਾ ਮਤਲਬ ਹੈ ਕਿ ਉਹਨਾਂ ਤੋਂ ਕੀ ਟਾਸਕ ਉਹਨਾਂ ਨੇ ਲੈਣੀ ਹੈ, ਉਹਨਾਂ ਨੂੰ ਕੀ ਟਾਸਕ ਦਿੱਤੀਆਂ ਗਈਆਂ। ਇਸ ਤੋਂ ਇਲਾਵਾ ਹੋਰ ਹਿਡਨ ਕੀ ਹੋਏਗਾ ਇਹ ਤਾਂ ਮੈਨੂੰ ਨਹੀਂ ਪਤਾ ਪਰ ਇਹ ਤਾਂ ਪੋਲੀਟੀਕਲੀ ਸਾਹਮਣੇ ਨਜ਼ਰ ਆ ਰਹੀਆਂ ਨੇ ਕਿ ਕਿਵੇਂ ਹੁਣ ਜਦੋਂ ਭਾਰਤ ਦੇ ਵਿੱਚ ਹਿੰਦੂਤਵਾ ਦੇ ਨਾਂ ਥੱਲੇ ਇਹ ਗੱਲ ਹੋਏਗੀ ਕਿ ਜੀ ਦੇਖੋ ਉੱਥੇ ਤਾਂ 200 ਮਿਲੀਅਨ ਮੁਸਲਮਾਨ ਹੋਣ, 30 ਮਿਲੀਅਨ ਸਿੱਖ ਹੋਣ, 30 ਮਿਲੀਅਨ ਕ੍ਰਿਸਚਨ ਹੋਣ,
100 ਮਿਲੀਅਨ ਦਲਿਤ ਹੋਣ, ਇੰਨੇ ਇੱਕ ਟਰਾਈਬਲਸ ਹੋਣ, ਉਹਨਾਂ ਦੇ ਨਾਲ ਕੀ ਉਹ ਕਹਿਣਗੇ ਦੇਖੋ ਜੀ ਇਹ ਤਾਂ ਸਭ ਤੋਂ ਵੱਡੀ ਦੁਨੀਆ ਦੀ ਕੰਟਰੀ, ਸੁਪਰ ਪਾਵਰ, ਉੱਥੇ ਜਿਹੜੇ ਇੰਡੀਆ ਦਾ ਐਂਬੈਸਡਰ ਇੱਕ ਸਿੱਖ ਹੈ। ਔਰ ਇਹ ਗੱਲ ਨਵੀਂ ਨਹੀਂ ਹੈ ਕਿ ਉਹਨਾਂ ਨੇ ਕੀਤੀ ਹੈ। 1994 ਦੇ ਵਿੱਚ ਜਦੋਂ ਕਿ ਪੰਜਾਬ 'ਚ 50,000 ਤੋਂ ਜ਼ਿਆਦਾ ਸਿੱਖ ਨੌਜਵਾਨ ਜਿਹੜੇ ਨੇ ਉਹ ਝੂਠੇ ਪੁਲਿਸ ਮੁਕਾਬਲਿਆਂ 'ਚ 1992 ਤੋਂ 1994 ਤੱਕ ਮਾਰੇ ਸੀ। ਔਰ ਜਨੀਵਾ ਦੇ ਵਿੱਚ ਹਿਊਮਨ ਰਾਈਟਸ ਕਮਿਸ਼ਨ, ਉਦੋਂ ਕੌਂਸਲ ਨਹੀਂ ਸੀ, ਹੁਣ ਉਹਦਾ ਨਾਮ ਬਦਲ ਦਿੱਤਾ ਹੈ, ਉਸ ਦੇ ਵਿੱਚ ਜਦੋਂ ਡੈਲੀਗੇਸ਼ਨ ਪੇ ਨਰਸਿਮਹਾ ਰਾਓ ਪ੍ਰਾਈਮ ਮਿਨਿਸਟਰ ਸੀ ਔਰ ਉਹ ਆਪਣਾ ਡਰਟੀ ਐਕਟ ਦੇ ਲਈ ਜਾਣਿਆ ਜਾਂਦਾ ਸੀ ਕਿ ਪੰਜਾਬ ਦੇ ਵਿੱਚ ਉਹਨੇ ਕਿਵੇਂ ਬੇਨਤੇ ਔਰ KP ਗਿੱਲ ਦੀ ਜੋੜੀ ਨੂੰ ਐਬਸੋਲੂਟ ਪਾਵਰ ਦਿੱਤੀ ਹੋਈ ਹੈ। ਹੁਣ ਉਸ ਵੇਲੇ ਉਹਨਾਂ ਨੂੰ ਲੱਗਾ ਕਿ ਵੀ ਨਰਸਿਮਹਾ ਰਾਓ ਨੂੰ ਕਿ ਜੇ ਮੈਂ ਆਪ ਗਿਆ ਜਾਂ ਕੋਈ ਮੇਰੀ ਮਿਨਿਸਟਰੀ ਦਾ ਗਿਆ ਤੇ ਉਹ ਅਗਲੀ ਪਾਰਟ ਜਿਹੜਾ ਉਹ ਉੱਥੇ ਹੋਏਗਾ। ਉਹਨੇ ਉਹ ਡੈਲੀਗੇਸ਼ਨ ਉੱਥੇ ਭੇਜਿਆ ਜਿਹੜਾ ਰਿਪਰੈਜ਼ੈਂਟ ਕਰ ਰਿਹਾ ਸੀ ਹਿਊਮਨ ਰਾਈਟ ਕਾਉਂਸਲ, ਜਦੋਂ ਕਿ ਇੰਡੀਆ ਆਨਸਰ ਉਹਦਾ ਚੇਅਰਮੈਨ ਉਹਦਾ ਮੁਖੀ ਬਣਾਇਆ ਅਟਲ ਬਿਹਾਰੀ ਵਾਜਪਾਈ ਨੂੰ, ਕਿਉਂਕਿ ਅਟਲ ਬਿਹਾਰੀ ਵਾਜਪਾਈ ਇੱਕ ਸੌਫਟ ਚਿਹਰੇ ਦੇ ਤੌਰ ਤੇ ਪਾਕਿਸਤਾਨੀਆਂ ਦੇ ਵਿੱਚ ਵੀ ਐਡਮਾਇਰ ਹੁੰਦਾ ਸੀ, ਕਿਉਂਕਿ ਉਸ ਤੋਂ ਪਹਿਲਾਂ VP ਸਿੰਘ ਦੀ ਗਵਰਨਮੈਂਟ ਵੇਲੇ ਉਹ ਫੋਰਨ ਮਿਨਿਸਟਰ ਰਿਹਾ ਸੀ ਔਰ ਉਹਦੀ ਅੱਜ ਵੀ ਕਈ ਕਸ਼ਮੀਰੀਅਤ, ਇਨਸਾਨੀਅਤ, ਜਮਹੂਰੀਅਤ ਤੇ ਵਾਜਪਾਈ ਨੂੰ ਐਟਰੀਬਿਊਟ ਕਰਕੇ ਉਹਦੇ ਸੋਹਲੇ ਗਾਣਗੇ। ਹਾਲਾਂਕਿ ਹੁਣ ਉਸ ਡੈਲੀਗੇਸ਼ਨ ਦੇ ਵਿੱਚ ਲੀਡ ਉਹਨੂੰ ਵਾਜਪਾਈ ਕਰ ਰਿਹਾ, ਉਹਦਾ ਇੱਕ ਮੈਂਬਰ ਮਨਮੋਹਨ ਸਿੰਘ ਹੈ ਜਿਹੜਾ ਉਹਦਾ ਫੋਰਨ ਮਿਨਿਸਟਰ ਸੀ, ਦੂਸਰਾ ਮੈਂਬਰ ਉਸ ਡੈਲੀਗੇਸ਼ਨ ਦਾ ਫਾਰੂਕ ਅਬਦੁੱਲਾ, ਕਿਉਂਕਿ ਕਸ਼ਮੀਰੀਆਂ ਦੇ ਵਿੱਚ ਵੀ ਕਸ਼ਮੀਰ 'ਚ ਮੂਵਮੈਂਟ ਚੱਲ ਰਹੀ ਸੀ। ਦਲਿਤਾਂ ਨੇ ਉਸ ਜ਼ਮਾਨੇ ਤੱਕ ਬੜੀ ਲੌਬੀ ਕੀਤੀ ਸੀ ਕਿ ਰੇਸਿਜ਼ਮ ਜਿਹੜੀ ਇਹਨਾਂ ਦਾ ਜ਼ਾਤ ਪਾਤੀ ਸਿਸਟਮ ਹੈ, ਰੇਸਿਜ਼ਮ ਤੋਂ ਵਰਸਟ ਹੈ ਔਰ ਇਹਨੂੰ ਐਪਾਰਥਾਈਡ ਮੰਨਿਆ ਜਾਏ। ਤੀਸਰਾ ਜਗਜੀਵਨ ਰਾਮ ਜਿਹੜਾ ਵੱਡਾ ਦਲਿਤ ਲੀਡਰ ਰਿਹਾ, ਉਹਦੀ ਡਾਟਰ ਮੀਰਾ ਕੁਮਾਰ ਉਹ ਸੀ। ਹੁਣ ਉੱਥੇ ਖਲੋ ਕੇ ਹਿਊਮਨ ਰਾਈਟਸ ਕਮਿਸ਼ਨ ਦੇ ਵਿੱਚ ਮਨਮੋਹਨ ਸਿੰਘ ਕਹਿੰਦਾ ਜੀ ਮੈਂ ਸਿੱਖ ਹਾਂ, ਦੇਖੋ ਮੈਂ ਤਾਂ ਰਿਪਰੈਜ਼ੈਂਟ ਕਰ ਰਿਹਾ, ਮੈਂ ਤਾਂ ਮਿਨਿਸਟਰ ਹਾਂ ਉਹਦੀ ਕੈਬਨਿਟ, ਕੋਈ ਸਿੱਖਾਂ ਨਾਲ ਧੱਕਾ ਨਹੀਂ ਹੋ ਰਿਹਾ। ਇਹੀ ਗੱਲ ਫਾਰੂਕ ਅਬਦੁੱਲਾ ਕਸ਼ਮੀਰੀਆਂ ਦੇ ਹਵਾਲੇ ਨਾਲ ਕਹਿੰਦਾ। ਇਹੀ ਦਲਿਤ ਲੀਡਰ ਜਿਹੜੀ ਬੀਬੀ ਮੀਰਾ ਕੁਮਾਰ ਹੈ ਉਹ ਕਹਿ ਰਹੀ ਹੈ, ਬਾਅਦ 'ਚੋਂ ਕਾਂਗਰਸ ਰਜੀਮ ਵੇਲੇ ਸਪੀਕਰ ਵੀ ਰਹੀ। ਹੁਣ ਜ਼ਾਹਰ ਹੈ ਕਿ ਇਹ ਪੋਲੀਟਿਕਸ ਜਿਹੜੀ ਹੈ, ਮੈਨੂੰ ਇਹ ਲੱਗਦਾ ਵੀ ਹੁਣ ਵੀ ਜਦੋਂ UN ਸਿਕਿਉਰਿਟੀ ਕਾਉਂਸਲ ਦੇ ਵਿੱਚ ਮਤੇ ਆਏ ਕਸ਼ਮੀਰ ਦੇ, UN ਜਨਰਲ ਅਸੈਂਬਲੀ ਜਿਹੜਾ ਡਿਫੈਂਡ ਕਰ ਰਿਹਾ ਸੀ ਇੰਡੀਆ ਨੂੰ ਅਜ਼ਹਰੁਦੀਨ ਕਿ ਕੀ ਇੱਕ ਮੁਸਲਮਾਨ, ਔਰ ਉਹ ਇਸ ਕੰਟੈਂਪਟ ਨਾਲ ਪਾਕਿਸਤਾਨ ਜਾਂ ਕਸ਼ਮੀਰੀਆਂ ਦੀ ਗੱਲ ਕਰ ਰਹੇ, ਕਿਉਂਕਿ ਇਹ ਜਿਹੜੇ ਲੋਕ ਜਿਹੜੇ ਇਹ ਮੋਰ ਲਾਇਲ ਦੈਨ ਦਾ ਕਿੰਗ, ਇਹ ਮਾਈਨੋਰਟੀਜ਼ ਦੀ ਪ੍ਰੋਬਲਮ ਹੁੰਦੀ ਹੈ ਕਿ ਵੀ ਜਦੋਂ ਉਹਨਾਂ ਨੂੰ ਕਿਤੇ ਰਿਪਰੈਜ਼ੈਂਟ ਕਰਨ ਲਈ ਭੇਜਿਆ ਜਾਂਦਾ ਹੈ ਮੈਜੋਰਟੀ ਵੱਲੋਂ, ਉਹ ਐਕਸਟਰਾ ਮਾਈਲ ਜਾ ਕੇ ਸਾਬਤ ਕਰਨਾ ਚਾਹੁੰਦੇ ਨੇ ਕਿ ਉਹ ਟ੍ਰੇਟਰ ਨਹੀਂ ਹੈਗੇ। ਲੇਕਿਨ ਉਹ ਇਹ ਭੁੱਲ ਜਾਂਦੇ ਨੇ ਕਿ ਅਲਟੀਮੇਟਲੀ ਜਿਹੜੇ ਉਹਨਾਂ ਨੂੰ ਵਰਤ ਰਹੇ ਨੇ, ਉਹਨਾਂ ਨੇ ਤਾਂ ਵਰਤ ਕੇ ਉਹਨਾਂ ਨੂੰ ਕੂੜੇਦਾਨ ਦੇ ਵਿੱਚ ਸੁੱਟ ਦੇਣਾ। ਔਰ ਜਿਹੜੀਆਂ ਕੌਮਾਂ ਦੇ ਵਿੱਚ ਉਹ ਪੈਦਾ ਹੋਏ ਹੁੰਦੇ ਨੇ, ਉਹੀ ਹੁੰਦੇ ਨੇ ਕੌਮਾਂ ਹੁੰਦੀਆਂ ਨੇ ਜਿਹੜੀਆਂ ਆਪਣੇ ਨਾਇਕਾਂ ਨੂੰ ਵੀ ਔਰ ਆਪਣੇ ਖਲਨਾਇਕਾਂ ਨੂੰ ਵੀ, ਕਿ ਕਿਹੜਾ ਹੀਰੋ ਹੈ ਕਿਹੜਾ ਵਿਲਨ ਹੈ, ਉਹਨਾਂ ਨੇ ਇੱਕ ਪੂਰਾ ਉਹਦਾ ਬਣਾਇਆ ਹੁੰਦਾ ਕਿ ਵੀ ਉਹਨਾਂ ਨੇ ਕੀ ਕਰਨਾ। ਔਰ ਅਸੀਂ ਇਹ ਦੇਖਦੇ ਹਾਂ ਕਦੇ ਵੀ ਨਹੀਂ, ਕਦੇ ਤੁਸੀਂ ਵਾਈਟ ਹਾਊਸ ਜਾਓ, ਵਾਈਟ ਹਾਊਸ ਜਿਹੜਾ ਜ਼ਾਹਰ ਹੈ ਅਮਰੀਕਨ ਪ੍ਰੈਜ਼ੀਡੈਂਟ ਦਾ ਹੈੱਡਕੁਆਰਟਰ ਹੈ, ਉਹਦੇ ਸਾਹਮਣੇ ਜਿਹੜਾ ਬਹੁਤ ਵੱਡਾ ਪਾਰਕ ਹੈ ਉਹਦਾ ਨਾਮ ਲਫੇਤ ਪਾਰਕ ਹੈ। ਹੁਣ ਜਨਰਲ ਲਫੇਤ ਜਿਹੜਾ ਅਮਰੀਕਨ ਵੀ ਨਹੀਂ ਸੀ, ਫ੍ਰੈਂਚ ਸੀ, ਫਰਾਂਸ ਦਾ, ਔਰ 19 ਸਾਲ ਦੀ ਉਮਰ 'ਚ ਉਹ ਅਮਰੀਕਾ ਆਇਆ। ਔਰ ਕਿਉਂਕਿ ਉਹਦਾ ਬਾਪ ਜਨਰਲ ਜਿਹੜੇ ਲਫੈਤ ਦਾ, ਉਹ ਜਿਹੜੀ ਅੰਗਰੇਜ਼ਾਂ ਦੇ ਨਾਲ ਫ੍ਰੈਂਚ ਦੀ ਲੰਬੀ ਲੜਾਈ ਚੱਲੀ ਉਹਦੇ 'ਚੋਂ ਮਾਰਿਆ ਗਿਆ ਸੀ। ਔਰ ਕਿੰਗ ਜਾਰਜ III ਜਿਹਦਾ ਭਰਾ ਕਿੰਗ ਜਾਰਜ III ਇੰਗਲੈਂਡ ਦੇ ਵਿੱਚ ਰੂਲਰ ਸੀ, ਉਹਦਾ ਭਰਾ ਉਹਨੇ ਰਾਇਲ ਉਸ ਜਿਹੜੇ ਉਹਨਾਂ ਦੇ ਅਸੂਲ ਨੇ ਉਹਦੇ ਉਲਟ ਜਾ ਕੇ ਉਹਨੇ ਵਿਆਹ ਕੀਤਾ ਤੇ ਉਹਨੂੰ ਉਹਨਾਂ ਨੇ ਡਿਸਪੋਜ਼ੈਸ ਕਰ ਦਿੱਤਾ ਸੀ। ਜਿਵੇਂ ਹੁਣ ਡਾਇਨਾ ਦਾ ਬੇਟਾ ਛੋਟਾ ਜਿਹਨੇ ਮੇਗਨ ਕੀ ਨਾਂ ਹੈ, ਅਮਰੀਕਨ ਜਿਹੜੀ ਹੈ ਥੋੜਾ ਜਿਹਾ ਅਫਰੀਕਨ ਅਮਰੀਕਨ ਵਾਲਾ ਵਿਆਹ ਕੀਤਾ ਔਰ ਹੁਣ ਉਹਨਾਂ ਨੇ ਆਪਣਾ ਛੱਡ ਦਿੱਤਾ ਕਿ ਉਹਨੂੰ ਅਮਰੀਕਾ ਜਾਂ ਕੈਨੇਡਾ ਸੈਟਲ ਹੋ ਰਹੇ ਨੇ ਔਰ ਇਹ ਬੜੀ ਸਟੋਰੀ ਬਣੀ। ਸੋ ਹੁਣ ਇਹ ਜਿਹੜਾ ਕਿੰਗ ਜਾਰਜ III ਦਾ ਭਰਾ ਸੀ ਜਿਹੜਾ ਕਿ ਜਿਹਨੂੰ ਡਿਸਪੋਜ਼ੈਸ ਕੀਤਾ ਸੀ ਕਿਉਂਕਿ ਉਹਨੇ ਆਊਟਸਾਈਡ ਵਿਆਹ ਕੀਤਾ, ਉਹਨਾਂ ਦੀ ਰਾਇਲਟੀ ਦੇ ਅਸੂਲ ਤੋੜੇ, ਇਹ 19 ਸਾਲਾਂ ਦੇ ਜਨਰਲ ਇਹਨੂੰ ਲਫਾਇਤ ਨੂੰ ਜਿਹੜਾ 13 ਸਾਲ ਦਾ ਆਰਮੀ ਦੇ ਵਿੱਚ ਚਲਾ ਜਾਂਦਾ ਹੈ ਕਮਾਂਡ ਕਰਨ, ਉਹਨੂੰ ਕਹਿੰਦਾ ਹੈ ਕਿ ਅਮਰੀਕਨ ਰੈਵੋਲੂਸ਼ਨ ਸ਼ੁਰੂ ਹੋ ਗਿਆ 1776 'ਚ, 4 ਜੁਲਾਈ 1776 ਨੂੰ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਹੋਈ। ਤਾਂ ਉਹਨੇ ਜਾਰਜ III ਦੇ ਭਰਾ ਨੇ ਇਹਨੂੰ ਕਿਹਾ ਲਫੈਤ ਨੂੰ
ਕਿ ਵੀ ਤੂੰ ਬੜਾ ਲਿਬਰਲ ਮਾਈਂਡਡ ਹੈ ਔਰ ਜੇ ਇਸ ਵੇਲੇ ਕਿਸੇ ਦੀ ਮਦਦ ਕੀਤੀ ਜਾ ਸਕਦੀ ਹੈ ਤੇ ਉਹ ਰੈਵੋਲੂਸ਼ਨਰੀ ਵਾਰ ਦੀ ਹੈ, ਉੱਥੇ ਜਾ। ਉਹ ਆ ਗਿਆ, ਬੜਾ ਵੈਲਦੀ ਸੀ ਉਹਦੇ ਬਾਪ ਦੀ ਜਾਂ ਦੂਜੇ ਦੀ ਵੀ, ਔਰ ਉਹਨੇ ਪੂਰਾ, ਹਾਲਾਂਕਿ ਕੋਈ ਕਿੰਗ ਆਫ ਫਰਾਂਸ ਨੇ ਕੋਈ ਉਹਨੂੰ ਸੈਂਕਸ਼ਨ ਨਹੀਂ ਸੀ ਕੀਤਾ ਵੀ ਤੂੰ ਜਾ। ਇੱਥੇ ਉਹ ਜਾਰਜ ਵਾਸ਼ਿੰਗਟਨ ਨੂੰ ਮਿਲਿਆ ਔਰ ਕਿੰਨਾ ਵੱਡਾ ਉਹਦਾ ਰੋਲ ਹੈ ਉਸ ਲਫੈਤ ਦਾ। ਉਹ ਲੜਿਆ ਐਜ਼ ਏ, ਉਹਨੂੰ ਬਾਅਦ ਦੇ ਵਿੱਚ ਐਜ਼ ਏ ਲੈਫਟੀਨੈਂਟ ਜਨਰਲ ਵੀ ਕੀਤਾ ਗਿਆ, ਕਰੂਸ਼ਲ ਬੈਟਲਸ ਦੇ ਵਿੱਚ ਲੜਿਆ। ਜਿਹੜੇ 8-9 ਬੰਦੇ ਅਮਰੀਕਨ ਹਿਸਟਰੀ ਜਿਨ੍ਹਾਂ ਨੂੰ ਆਲਰੇਡੀ ਸਿਟੀਜ਼ਨਸ਼ਿਪ ਦਿੱਤੀ ਗਈ ਹੈ, ਉਹਨਾਂ ਦੇ ਵਿੱਚ ਲਫੈਤ ਵੀ ਹੈ। ਔਰ ਬਾਅਦ 'ਚ ਜਦੋਂ ਐਨ ਲੜਾਈ ਨੇੜੇ ਤੇੜੇ ਪਹੁੰਚ ਗਈ ਜਿੱਤ ਦੇ, ਫਿਰ ਉਹ ਵਾਪਸ ਚਲਾ ਗਿਆ। ਫਿਰ ਉਸ ਤੋਂ ਕੁਝ ਸਾਲ ਬਾਅਦ ਉਹ ਆਇਆ, ਉਹਨੂੰ ਸਾਰੇ ਅਮਰੀਕਾ 'ਚ ਇੱਕ ਹੀਰੋਜ਼ ਵੈਲਕਮ ਸੀ ਕਿ ਵੀ ਇਹ ਜਿਹੜਾ ਫਰਾਂਸ ਤੋਂ ਆ ਕੇ ਆਪਣੀ ਜਵਾਨੀ ਨੂੰ 19 ਸਾਲ ਦੀ ਉਮਰ 'ਚ ਆ ਕੇ ਉਹਨੇ ਖਤਰੇ 'ਚ ਪਾ ਕੇ ਕੀਤਾ। ਔਰ ਇਹ ਆਨਰ ਕਿ ਵਾਈਟ ਹਾਊਸ ਦੇ ਸਾਹਮਣੇ ਜਿਹੜਾ ਪਾਰਕ ਹੈ ਉਸ ਲਫੈਤ ਦੇ ਨਾਂ ਤੇ ਹੈ, ਜਿਹੜਾ ਇਹ ਹੈ ਜਦੋਂ ਕਿ ਜਿਨ੍ਹਾਂ ਕੌਮਾਂ ਦੀ ਆਜ਼ਾਦੀ ਦੀ ਲੜਾਈ ਹੁੰਦੀ ਹੈ ਤੇ ਗੈਰ ਵੀ ਆ ਕੇ ਤੁਹਾਡੇ ਨਾਲ ਖਲੋਂਦੇ ਨੇ, ਉਹਨਾਂ ਦਾ ਸਨਮਾਨ ਤਾਂ ਇਹ ਹੁੰਦਾ। ਹੁਣ ਇੱਕ ਅਮਰੀਕਨ ਹਿਸਟਰੀ 'ਚ ਅਮਰੀਕਨ ਸਕੂਲਾਂ ਦੇ ਵਿੱਚ ਜਿਹਨੂੰ ਬੈਨੇਡਿਕਟ ਅਰਨੋਲਡ, ਇਹ ਵੀ ਵੱਡਾ ਜਰਨਲ ਸੀ ਔਰ ਇੱਕ ਬੈਟਲ ਆਫ ਬੰਕਰ ਹਿਲ ਜਿਹੜੀ ਹੋਈ ਉਹਦੇ 'ਚ ਉਹਨੇ ਬੜੀ ਬਹਾਦਰੀ ਦਿਖਾਈ ਸੀ। ਲੇਕਿਨ ਕਿਤੇ ਨਾ ਕਿਤੇ ਅੰਗਰੇਜ਼, ਉਹਦਾ ਜਿੱਥੇ ਉਹਦਾ ਵਿਆਹ ਕੀਤਾ ਉਹਨੇ, ਉਹ ਅੰਗਰੇਜ਼ ਪ੍ਰਸਤ ਸੀ ਔਰ ਕਿਤੇ ਨਾ ਕਿਤੇ ਉਹ ਅੰਗਰੇਜ਼ਾਂ ਦੀ ਸ਼ੈਲਟਰ 'ਚ ਚਲਾ ਗਿਆ। ਇਵੈਂਚੁਅਲੀ ਉਹਨੇ ਇੱਕ ਜੰਗ ਦੇ ਵੇਲੇ ਅਮਰੀਕਨਾਂ ਦੇ ਨਾਲ ਹੀ, ਜਾਰਜ ਵਾਸ਼ਿੰਗਟਨ ਬੜਾ ਉਹਨੂੰ ਟਰਸਟ ਕਰਦਾ ਸੀ, ਜਿਵੇਂ ਜਾਰਜ ਵਾਸ਼ਿੰਗਟਨ ਇਹਨੂੰ ਲਫੈਤ ਨੂੰ ਪੁੱਤਰਾਂ ਦੀ ਤਰ੍ਹਾਂ ਸਮਝਦਾ ਸੀ ਔਰ ਇੰਨਾ ਕਿ ਇਹਨਾਂ ਦਾ ਪਿਆਰ ਹੈ ਵੀ ਹੁਣ ਵੀ ਜਿਹੜਾ ਲਫੈਤ ਨੇ ਆਪਣੇ ਅੱਗੋਂ ਬੇਟੇ ਦਾ ਨਾਂ ਵੀ ਵਾਸ਼ਿੰਗਟਨ ਤੇ ਰੱਖਿਆ ਸੀ। ਔਰ ਜਦੋਂ ਲਫੈਤ ਦੀ 72-73 ਸਾਲ ਦੀ ਉਮਰ 'ਚ ਮੌਤ ਹੋਈ, ਜਿੱਥੇ ਫਰਾਂਸ ਦੇ ਵਿੱਚ ਉਹਦੀ ਕਬਰ ਹੈ, ਉੱਥੇ ਨਾਲ ਦੀ ਨਾਲ ਜਿੱਥੇ ਜ਼ਾਹਰ ਹੈ ਕਬਰ ਫਰਾਂਸ ਦੀ ਮਿੱਟੀ 'ਚ ਹੈ, ਅਮਰੀਕਾ ਦੇ ਵੀ ਇੱਕ ਬੈਟਲ ਗਰਾਊਂਡ 'ਚੋਂ ਮਿੱਟੀ ਲਿਜਾਈ ਗਈ ਹੈ ਔਰ ਉਸ ਕਬਰ ਦੇ ਨਾਲ ਲੱਗੀ ਹੋਈ ਹੈ, ਉਹਨੂੰ ਥੱਪਿਆ ਗਿਆ ਹੈ ਇਹ ਦੱਸਣ ਦੇ ਲਈ ਕਿ ਭਾਈ ਇਹ ਕਿੰਨਾ ਹੈ। ਔਰ ਉਹਨੇ ਬਾਅਦ ਫ੍ਰੈਂਚ ਰੈਵੋਲੂਸ਼ਨ ਦੇ ਵਿੱਚ ਵੀ ਆਪਣਾ ਰੋਲ ਅਦਾ ਕੀਤਾ ਲਫੈਤ ਦਾ। ਹੁਣ ਇਹ ਜਿਹੜਾ ਬੈਨੇਡਿਕਟ ਅਰਨੋਲਡ ਹੈ, ਇਹ ਅਲਟੀਮੇਟਲੀ ਟ੍ਰੇਟਰ ਬਣ ਜਾਂਦਾ ਹੈ। ਵਾਸ਼ਿੰਗਟਨ ਨੂੰ ਪਤਾ ਲੱਗ ਜਾਂਦਾ, ਇਹ ਨਿਕਲਦਾ ਜਾਂਦਾ, ਐਸਕੇਪ ਕਰ ਜਾਂਦਾ ਅੰਗਰੇਜ਼ਾਂ ਦੀ ਅਹੁਦੇਦਾਰੀ ਲੈ ਕੇ, ਫਿਰ ਅੰਗਰੇਜ਼ਾਂ ਲਈ ਲੜਦਾ ਹੈ, ਲੜਾਈ ਖਤਮ ਹੋ ਜਾਂਦੀ ਹੈ, ਜ਼ਾਹਰ ਹੈ ਬ੍ਰਿਟਿਸ਼ ਡਿਫੀਟ ਹੋ ਗਏ, ਇੰਗਲੈਂਡ ਚਲਾ ਜਾਂਦਾ ਹੈ। ਪਰ ਉਹਦਾ ਅਲਟੀਮੇਟਲੀ ਕੀ ਹਾਲ, ਇਹ ਜਿਹੜਾ ਅਰਨੋਲਡ ਬੈਨੇਡਿਕਟ ਹੈ, ਇਹ ਕਨੈਟੀਕਟ ਦੇ ਸ਼ਹਿਰ ਨਾਰਵਿਚ ਦਾ ਰਹਿਣ ਵਾਲਾ ਹੈ। ਅੱਜ ਵੀ ਨਾਰਵਿਚ ਜਾ ਕੇ ਦੇਖੋ ਕਿ ਜਿਹੜੇ ਇਹਦੇ ਪੁਰਖਿਆਂ ਦੀਆਂ ਵੀ ਕਬਰਾਂ ਸੀ, ਸਿਰਫ ਇਹਦੀ ਮਾਂ ਦੀ ਕਬਰ ਨੂੰ ਛੱਡ ਕੇ ਉਹਨਾਂ ਨੂੰ ਡੀਫੇਸ, ਉਹਨਾਂ ਦੇ ਨਾਮ ਮਿਟਾ ਦਿੱਤੇ ਹੋਏ ਨੇ। ਗੁਮਨਾਮੀ ਦੇ ਵਿੱਚ ਇੰਗਲੈਂਡ ਦੇ ਵਿੱਚ ਇਹ ਮਰਦਾ ਹੈ ਔਰ ਇਹਨੂੰ ਬਿਲਕੁਲ ਨਕਾਰਿਆ ਜਾਂਦਾ ਹੈ। ਉਹ ਥੋੜ੍ਹੀ ਦੇਰ ਕੈਨੇਡਾ ਆਉਣ ਦੀ ਵੀ ਕੋਸ਼ਿਸ਼ ਕਰਦਾ ਰਹਿਣ ਦੀ, ਪਰ ਹੇਟਡ ਹੁੰਦਾ ਹੈ। ਅੱਜ ਵੀ ਅਮਰੀਕਨ ਹਿਸਟਰੀ ਦੇ ਵਿੱਚ ਜੇ ਕਿਸੇ ਨੂੰ ਟ੍ਰੇਟਰ ਕਹਿਣਾ ਹੁੰਦਾ ਹੈ ਤੇ ਉਹ ਬੈਨੇਡਿਕਟ ਅਰਨੋਲਡ ਦਾ ਨਾਂ ਹੁੰਦਾ। ਇਹ ਹੈ ਹਿਸਟਰੀ। ਇੱਕ ਪਾਸੇ ਲਫਾਇਤ ਹੈ ਜਿਹੜਾ ਫਰਾਂਸ ਤੋਂ ਆ ਕੇ ਲੜਦਾ, ਅੱਜ ਵੀ ਉਹ ਹੀਰੋ ਹੈ। ਔਰ ਇੱਕ ਪਾਸੇ ਇਸੇ ਹੀ ਧਰਤੀ ਦਾ ਬੈਨੇਡਿਕਟ ਅਰਨੋਲਡ ਹੈ, ਇਹ ਜਿਹੜਾ ਟ੍ਰੇਟਰ ਦੇ ਤੌਰ ਤੇ ਅੱਜ ਵੀ ਅਮਰੀਕਾ, ਜਿਵੇਂ ਸਾਡੇ ਖਿੱਤੇ 'ਚ ਸਿੱਖਾਂ 'ਚ ਕਹਿਣਾ ਹੋਏ ਕਿਸੇ ਨੂੰ ਤਾਂ ਕਹਿਣਾ ਇਹ ਡੋਗਰਿਆਂ ਦੀ ਔਲਾਦ ਹੈ, ਕਿਉਂਕਿ ਡੋਗਰੇ ਜਿਹੜੇ ਸੀ, ਧਿਆਨ ਸਿੰਘ, ਗੁਲਾਬ ਸਿੰਘ, ਸੁਚੇਤ ਸਿੰਘ, ਉਹਨਾਂ ਨੇ ਸਿੱਖ ਰਾਜ ਦੇ ਨਾਲ ਗਦਾਰੀ ਕੀਤੀ। ਇਸਲਾਮਿਕ ਕੌਂਟੈਕਸਟ 'ਚ ਅਸੀਂ ਮੀਰ ਜ਼ਾਫਰ ਕਹਿੰਦੇ ਹਾਂ, ਅਲਾਮਾ ਇਕਬਾਲ ਦਾ ਇਸ 'ਤੇ ਸ਼ੇਅਰ ਹੈ ਵੀ ਇਹ ਜਾਫਰ ਔਰ ਸਾਦਕ ਤੇ ਕੀ, ਕਿਉਂਕਿ ਜਾਫਰ, ਮੀਰ ਜ਼ਾਫਰ ਨੇ ਪਲਾਸੀ ਦੀ ਲੜਾਈ 'ਚ 1757 'ਚ ਸਰਾਜੂ ਦੌਲਾ ਦੇ ਨਾਲ ਗਦਾਰੀ ਕੀਤੀ। ਹੁਣ ਇਹ ਇਵੇਂ ਟ੍ਰੇਟਰਸ ਦੇ ਨਾਂ ਹੁੰਦੇ ਨੇ। ਸੋ ਮੈਂ ਇਹ ਸਮਝਦਾ ਵੀ ਅਸੀਂ ਜਿਵੇਂ ਕਿਹਾ ਕਿ ਸਾਡੇ ਸਾਹਮਣੇ ਠੀਕ ਹੈ, ਹਰ ਇੱਕ ਦੀ ਇੱਕ ਆਪਣੀ ਸੋਚ ਹੈ, ਪਰ ਸਾਡਾ ਨਜ਼ਰੀਆ ਕੌਮੀ ਨਜ਼ਰੀਆ। ਅਸੀਂ ਆਜ਼ਾਦੀ ਦੇ ਲਈ, ਔਰ ਜਦੋਂ ਮੈਂ ਇਹ ਗੱਲ ਕਰ ਰਿਹਾ, ਮੈਂ 1.5 ਲੱਖ ਤੋਂ ਜ਼ਿਆਦਾ ਕੌਮ ਦੇ ਉਹ ਪੁੱਤਰ ਪੁੱਤਰੀਆਂ ਜਿਨ੍ਹਾਂ ਨੇ ਆਪਣੇ ਸਰੀਰਾਂ ਦੇ ਠੀਕਰੇ ਉਸ ਦਿੱਲੀ ਸਾਮਰਾਜ ਦੇ ਸਿਰ ਤੇ ਭੰਨੇ ਨੇ, ਸ਼ਹਾਦਤਾਂ ਪਾਈਆਂ ਨੇ, ਜਿਸ ਦਿੱਲੀ ਰਜੀਮ ਨੂੰ ਸਰਦਾਰ ਸੰਧੂ ਇੱਥੇ ਰਿਪਰੈਜ਼ੈਂਟ ਕਰ ਰਹੇ ਨੇ। ਸੋ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਕਿ ਵੀ ਇਹ ਅਲਟੀਮੇਟਲੀ ਹੁਣ ਨੌਕਰੀ ਦੇ ਸਿਖਰ ਤੇ ਬੈਠੇ ਨੇ। ਇਸ ਤੋਂ ਬਾਅਦ ਹੋ ਸਕਦਾ ਹੈ ਜਦੋਂ ਨੌਕਰੀ ਮੁਕੰਮਲ ਹੋਏ ਕਿਤੇ ਗਵਰਨਰ ਵੀ ਲਾ ਦੇਣ, ਕਿਤੇ ਹੋਰ ਵੀ ਲਾ ਦੇਣ, ਪਰ ਉਹਨਾਂ ਨੂੰ ਇਹ ਜ਼ਰੂਰ ਦੇਖਣਾ ਚਾਹੀਦਾ ਹੈ ਕਿ ਇਸ ਵੇਲੇ ਜਿੱਥੇ 80 ਲੱਖ ਕਸ਼ਮੀਰੀ ਕਿਸ ਹਾਲਤ ਦੇ ਵਿੱਚ ਨੇ, ਜਿਹੜੇ ਕਿ ਇਸ ਮੋਦੀ ਰਜੀਮ ਦੀਆਂ ਨੀਤੀਆਂ ਦੀ ਵਜ੍ਹਾ ਕਰਕੇ ਬੇਸਿਕ ਲਿਬਰਟੀਜ਼ ਹੀ ਨਹੀਂ, ਉਹ ਚਲਦੀਆਂ ਫਿਰਦੀਆਂ ਲਾਸ਼ਾਂ ਨੇ। ਸਿੱਖ ਕੌਮ ਦੇ ਨਾਲ ਇਸ ਹਕੂਮਤ ਨੇ ਕੀ ਕੀਤਾ, ਕਿਹੜੀ ਡੈਮੋਕ੍ਰੇਸੀ। ਔਰ ਆਪਣੀ ਪ੍ਰੈਜੈਂਟੇਸ਼ਨ 'ਚ ਜਦੋਂ ਇਹ ਸਰਦਾਰ ਸੰਧੂ ਕਹਿ ਰਹੇ ਨੇ, ਵੈਨ ਇਟ ਇਜ਼ ਦਾ ਲਾਰਜੈਸਟ ਐਂਡ ਦਾ ਓਲਡੈਸਟ ਡੈਮੋਕ੍ਰੇਸੀਜ਼
when it is land of Gandhi and Martin Luther King, when it is Silicon Valley and Bengaluru, when it is Hollywood and Bollywood, then certainly the potential is huge. ਹੁਣ ਕੰਪੈਰੀਜ਼ਨ ਦੇਖੋ ਕੀ ਨੇ, ਲੇਕਿਨ ਇਹ ਵੀ ਇਸ ਗੱਲ ਦਾ ਵੀ ਧਿਆਨ ਰਹੇ ਸੰਧੂ ਸਾਹਿਬ ਕਿ ਤੁਹਾਨੂੰ ਹਿਸਟਰੀ ਨੇ ਉਸ ਕ੍ਰੂਸ਼ਲ ਮੌਕੇ ਦੇ ਉੱਤੇ ਤੁਹਾਨੂੰ ਵਰਤਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਵੇਂ ਕੋਈ ਨਾਜ਼ੀਆਂ ਦੀ ਰਿਪਰੈਜ਼ੈਂਟੇਸ਼ਨ ਕਰਦੇ ਆ, ਅਮਰੀਕਾ 'ਚ ਕਹਿ ਰਿਹਾ ਹੋਏ ਨਾਜ਼ੀ ਜਰਮਨੀ 'ਚ 1930s ਦੇ ਵਿੱਚ ਕਿ ਦੇਖੋ ਜੀ ਇਹ ਤਾਂ ਸੋਸ਼ਲਿਸਟ ਰਿਪਬਲਿਕ ਆਫ ਜਰਮਨੀ ਹੈ, ਐਡੋਲਫ ਹਿਟਲਰ ਜਿਹੜਾ ਵੋਟਾਂ ਨਾਲ ਹੀ ਚੁਣ ਕੇ ਆਇਆ, ਕੋਈ ਅਦਰਵੇਜ਼ ਤਾਂ ਨਹੀਂ ਹੈ। ਸੋ ਮੈਂ ਇਹ ਗੱਲ ਇੱਥੇ ਹੀ ਛੱਡ ਦਿੰਨੇ ਔਰ ਮੈਂ ਸਮਝਦਾ ਹਾਂ ਵੀ ਕੌਨਸ਼ੀਅਸ ਜ਼ਮੀਰ ਵੱਡੀ ਚੀਜ਼ ਹੁੰਦੀ ਹੈ, ਵੱਡੀ ਗੱਲ ਹੁੰਦੀ ਹੈ, ਪਰ ਇਹ ਉਹਨਾਂ ਨੇ ਦੇਖਣਾ, ਉਹਨਾਂ ਨੇ ਕੀ ਕਰਨਾ। ਪਰ ਮੈਂ ਆਪਣੀ ਕੌਮ ਨੂੰ ਜ਼ਰੂਰ 1 ਮਿਲੀਅਨ ਸਿੱਖ ਜਿਹੜੇ ਅਮਰੀਕਾ 'ਚ ਵਸਦੇ ਨੇ, ਜਿਨ੍ਹਾਂ ਨੇ ਆਜ਼ਾਦੀ ਦਾ ਝੰਡਾ ਚੁੱਕਿਆ ਹੋਇਆ ਹੈ, ਖਾਲਿਸਤਾਨ ਦੀ ਲਿਬਰੇਸ਼ਨ ਲਈ ਜਿਹੜੇ ਨੇ ਉਹ ਵਚਨਬੱਧ ਨੇ, ਉਹਨਾਂ ਨੂੰ ਵੀ ਨਾਲ ਮੈਂ ਵਾਰਨ ਕਰਨਾ ਚਾਹੁੰਦਾ ਕਿ ਇਹ ਜਿਹੜਾ ਇਸ ਕਿਸਮ ਦੇ ਅਹੁਦੇ ਜਾਂ ਦੂਜੇ ਨੇ ਉਹਨਾਂ ਨੂੰ ਜਿਹੜੀਆਂ ਟਾਸਕਸ ਦਿੱਤੀਆਂ ਹੁੰਦੀਆਂ, ਸੋ ਜ਼ਾਹਰ ਹੈ ਕਿ ਇੱਕ ਸਿੱਖ ਚਿਹਰੇ ਨੂੰ ਉਹ ਤਾਂ ਵਰਤਣਗੇ, ਪਰ ਅਸੀਂ ਇਹ ਦੇਖਣਾ ਹੈ ਵੀ ਅਸੀਂ ਵਰਤੇ ਜਾਣਾ ਹੈ ਕਿ ਨਹੀਂ। ਸੋ ਇਹ ਜਿਹੜੀ ਇਨਫਿਲਟਰੇਸ਼ਨ ਹੈ ਇੰਡੀਅਨ ਏਜੰਟਸ ਦੀ ਗੁਰਦੁਆਰਿਆਂ ਦੇ ਵਿੱਚ, ਇਸ ਕਿਸਮ ਦੇ ਵਿੱਚ, ਇਹਨਾਂ ਤੋਂ ਖਬਰਦਾਰੀ ਔਰ ਇਸ ਗੱਲ ਦਾ ਬਿਲਕੁਲ ਧਿਆਨ ਰੱਖਣ ਦੀ ਲੋੜ। ਅਸੀਂ ਕਿਸੇ ਇੰਡੀਵਿਜੂਅਲ ਦੇ ਖਿਲਾਫ ਨਹੀਂ, ਔਰ ਇਹ ਗੱਲ ਮੈਂ ਪਬਲਿਕਲੀ ਵੀ ਕਹਿੰਦਾ, ਅਸੀਂ ਕੋਈ ਹਿੰਦੂ ਧਰਮ ਦੇ ਖਿਲਾਫ ਨਹੀਂ ਹੈ, ਕੋਈ ਹਿੰਦੂਆਂ ਦੇ ਖਿਲਾਫ ਨਹੀਂ, ਗੱਲ ਸਟੇਟ ਦੀ ਹੈ, ਉਹ ਇੰਡੀਅਨ ਸਟੇਟ ਜਿਹੜੀ ਸਾਨੂੰ ਜਿਹੜਾ ਲੌਕ ਸਟਾਕ ਐਂਡ ਬੈਰਲ ਡਿਸਟਰੋਏ ਕਰਨਾ ਚਾਹੁੰਦੀ ਹੈ, ਜਿਹਨੇ ਇੱਕ ਤੋਂ ਬਾਅਦ ਇੱਕ ਨਸਲਕੁਸ਼ੀ ਕੀਤੀ ਹੈ, ਜਿਨ੍ਹਾਂ ਦਾ ਕਨਸਟੀਟਿਊਸ਼ਨ ਹੀ ਆਰਟੀਕਲ 25B ਸਾਨੂੰ ਹਿੰਦੂ ਬਣਾਉਂਦਾ ਹੈ, ਔਰ ਜਿਨ੍ਹਾਂ ਦੀ ਲਗਾਤਾਰਤਾ ਨਾਲ ਜ਼ੁਲਮਾਂ ਦੀ ਨੀਤੀ ਮਾਈਨੋਰਿਟੀਜ਼ ਦੇ ਖਿਲਾਫ। ਔਰ ਮੈਂ ਸਮਝਦਾ ਵੀ ਜਿਹੜਾ ਵੀ ਇੱਕ ਸਿੱਖ ਹੈ ਜਾਂ ਮੁਸਲਮਾਨ ਹੈ, ਇੱਕ ਰੱਬ 'ਚ ਯਕੀਨ ਰੱਖਦਾ ਹੈ, ਉਹ ਅਰਦਾਸ ਜੇ ਕਰੇਗਾ ਸਿੱਖ ਤੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜ਼ਰੂਰ ਪੜ੍ਹਦਾ, ਤੇ ਫਿਰ ਇਹ ਸੰਧੂ ਸਾਹਿਬ ਜ਼ਰੂਰ ਸੋਚਣ ਕਿ ਜਿਸ ਹਕੂਮਤ ਦੀ ਉਹ ਨੁਮਾਇੰਦਗੀ ਇੱਥੇ ਹੁਣ ਐਂਬੈਸਡਰ ਦੇ ਤੌਰ ਤੇ ਕਰਨਗੇ, ਉਹ ਸਰਬੱਤ ਦੇ ਭਲੇ ਦੀ ਹਕੂਮਤ ਹੈ ਕਿ ਹਿੰਦੂਤਵਾਦੀ ਹੈ। ਜਿਹੜੇ ਹਿੰਦੂਤਵਾਦੀ ਜਿਹੜੀ ਲਾਈਨ ਹੈ ਉਹ ਹਿੰਦੁਸਤਾਨ ਹੈ, ਹੰਡਰਡਸ ਆਫ ਲਿੰਚਿੰਗਸ, ਔਰ ਉਸ ਸਟੇਟ ਨੇ ਕੀ ਨਹੀਂ ਕੀਤਾ ਬੀਤੇ ਦੇ ਵਿੱਚ ਵੀ ਔਰ ਅੱਜ ਵੀ। ਔਰ ਮੈਂ ਸਮਝਦਾ ਵੀ ਇਸ ਗੱਲ ਦੇ ਲਈ ਸਾਡੇ ਅਮਰੀਕਾ ਵਾਸੀ ਖਾਲਸਾ ਸੰਗਤਾਂ ਨੂੰ, ਸਿੱਖ ਸੰਗਤਾਂ ਨੂੰ ਖਬਰਦਾਰ ਹੋਣਾ ਚਾਹੀਦਾ ਹੈ। ਕੋਈ ਵੀ ਫੀਲਰ ਕਿਸੇ ਪਾਸਿਓਂ ਵੀ, ਇੰਡੀਵਿਜੂਅਲ ਕਿਹਦੀਆਂ ਰਿਸ਼ਤੇਦਾਰੀਆਂ ਨੇ, ਕਿਹਨੇ ਕੀ ਕਰਨਾ ਹੈ, ਇਹ ਉਹਨਾਂ ਨੇ ਦੇਖਣਾ, ਲੇਕਿਨ ਕੌਮੀ ਕੌਜ਼ ਦੇ ਨੁਕਤਾ ਨਿਗਾਹ ਤੋਂ ਜਿਹੜਾ, ਔਰ ਮੈਂ ਗੱਲ ਜਿੱਥੋਂ ਸ਼ੁਰੂ ਕੀਤੀ ਸੀ ਕਿ ਮੈਂ ਕਿਹਾ ਸੀ ਜੀ ਮੈਸੇਜ ਇਹ ਹੈ ਕਿ ਜੇ ਉਹ ਸਟੇਟ ਨੂੰ ਛੱਡ ਕੇ ਸਿੱਖ ਸਟਰਗਲ ਦੇ ਨਾਲ, ਕੌਮ ਦੇ ਨਾਲ ਆ ਕੇ ਖਲੋਣ, ਅਸੀਂ ਸਿਰ ਤੇ ਚੁੱਕ ਲਾਂਗੇ। ਪਰ ਜਦੋਂ ਤੱਕ ਉਸ ਹਕੂਮਤ ਦੀ ਨੁਮਾਇੰਦਗੀ ਕਰਦੇ ਨੇ ਜਿਹੜੀ ਹਕੂਮਤ ਸਾਨੂੰ ਲੌਕ ਸਟਾਕ ਐਂਡ ਬੈਰਲ ਡਿਸਟਰੋਏ ਕਰਨ ਦੇ ਉੱਤੇ ਤੁਲੀ ਹੋਈ ਹੈ, ਜਿਨ੍ਹਾਂ ਨੇ ਸਾਡਾ ਅਕਾਲ ਤਖਤ ਢਾਇਆ, ਦਰਬਾਰ ਸਾਹਿਬ ਤੇ ਹਮਲਾ ਕੀਤਾ, ਤੇ ਇਸ ਸਾਰੇ ਦੇ ਨਾਲ ਇਹ ਇੱਕ ਉਹੀ ਪਾਰਟ ਹੁੰਦਾ ਜਦੋਂ ਕਿ ਕੌਣ ਕਿਹਦੀ ਨੁਮਾਇੰਦਗੀ ਕਰ ਰਿਹਾ। ਸਿੱਖ ਕੌਮ ਦਾ ਇਤਿਹਾਸ ਇਹ ਦੱਸਦਾ ਹੈ ਕਿ ਭਾਈ ਅਸੀਂ ਤਾਂ ਜਦੋਂ ਸਿੱਖ 18ਵੀਂ ਸਦੀ 'ਚ ਆਪਣੀ ਆਜ਼ਾਦੀ ਲਈ ਲੜ ਰਹੇ ਸੀ, ਜਿਹੜੇ ਉਸ ਵੇਲੇ ਦੀ ਹਕੂਮਤ ਜਾਂ ਲਾਹੌਰ ਦੇ ਜਾਂ ਸਰਹੰਦ ਦੇ ਵਿੱਚ ਜਿਹੜੇ ਨੇ ਨੌਕਰੀ ਕਰਦੇ ਸੀ ਉਹਨਾਂ ਦੇ ਹਾਕਮਾਂ ਦੀ, ਉਹਨਾਂ ਨੂੰ ਤਨਖਾਹੀਏ ਕਹਿੰਦੇ ਸੀ। ਬਿਲਕੁਲ, ਮਤਲਬ ਇਹ ਹੈ, ਔਰ ਉਹਨੂੰ ਆਮ ਖਾਲਸੇ 'ਚ ਨਹੀਂ ਸੀ ਮਿਲਦਾ ਕਿ ਭਾਈ ਇਹ ਤਨਖਾਹਦਾਰ ਹੈ। ਮਤਲਬ ਇਹ ਹੈ ਕਿ ਮੂੰਹ ਖਾਂਦਾ, ਅੱਖਾਂ ਸ਼ਰਮਾਉਂਦੀਆਂ। ਇਹ ਹਕੂਮਤਾਂ ਦੇ ਥੱਲੇ ਜਦੋਂ ਤੁਸੀਂ ਇਹ ਰੋਲ ਲੈਂਦੇ ਹੋ, ਪਰ ਅਸੀਂ ਇਹ ਸਮਝਦੇ ਹਾਂ ਕਿ ਕੌਮ ਆਪਣੀ 30 ਮਿਲੀਅਨ ਸਿੱਖ ਕੌਮ ਦਰਿਆਏ ਜਮਨਾ ਤੋਂ ਵਾਘਾ ਤੱਕ ਜਿਹੜਾ ਸਾਡੀ ਕ੍ਰੀਡਲ ਹੈ, ਸਾਡੀ ਸਿੱਖ ਸਿਵਲਾਈਜੇਸ਼ਨ ਦਾ ਸਿੱਖ ਹੋਮਲੈਂਡ ਹੈ, ਜਿਸ ਸਿੱਖ ਹੋਂਦ ਦੇ ਲਈ ਜਿਹੜਾ ਉਹ ਅਸੀਂ ਪਿਛਲੇ 3 ਸਦੀਆਂ ਦਾ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਸਿੱਖਾਂ ਨੇ ਕਦੇ ਵੀ ਹਰ ਡਿਫਿਕਲਟ ਸਿਚੁਏਸ਼ਨ 'ਚੋਂ ਵੀ ਆਪਣੇ ਰਿਜ਼ੋਲਵ ਨੂੰ ਹੋਰ ਮਜ਼ਬੂਤ ਕਰਕੇ ਕੱਢਿਆ। ਇਹੀ ਸਾਡਾ ਹਮੇਸ਼ਾ ਵਿਸ਼ਵਾਸ ਰਿਹਾ ਕਿ ਦਿੱਲੀ ਤਖਤ ਪਰ ਬਹੇਗੀ ਆਪ ਗੁਰੂ ਕੀ ਫੌਜ, ਛਤਰ ਚੁਲੇਂਗੇ ਸੀਸ ਪਰ ਬੜੀ ਕਰੇਗੀ ਮੌਜ। ਸੋ ਅਲਟੀਮੇਟਲੀ ਇਸ ਆਪਣੇ ਹੋਮਲੈਂਡ ਨੂੰ ਅਸੀਂ ਲਿਬਰੇਟ ਕਰਵਾਉਣਾ। ਇੰਡੀਅਨ ਆਰਮੀ ਜੈਕ ਬੂਟ ਤੋਂ ਇਸ ਬਾਰੇ ਕਿਸੇ ਨੂੰ ਕੋਈ
शक शुबा नहीं होना चाहिए। जी डॉक्टर साहब थोड़ा बहुत बहुत शुक्रिया। इत्थे लैने अपने ब्रेक तो पहला ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬਾਬਟੇਲ ਨੂੰ ਕਾਲ ਕਰੋ। ਬਾਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਾਂ ਫॉर ਅ ਸਮਾਲ ਫੀ, no contract, no reserve and no hidden fees. ਅੱਜ ਹੀ ਕਾਲ ਕਰੋ ਬਾਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410-204-2084 ਅਗੇਨ 410-204-2084। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਹੁਣ ਆਪਾਂ ਗੱਲਬਾਤ ਕਰਾਂਗੇ ਕਸ਼ਮੀਰ ਮੁੱਦੇ ਤੇ ਕਿ ਕਿਸ ਤਰ੍ਹਾਂ 6 ਮਹੀਨੇ ਤੋਂ ਜ਼ਿਆਦਾ ਜੋ ਕਸ਼ਮੀਰੀਆਂ ਦੇ ਉੱਪਰ ਜ਼ੁਲਮ ਹੋ ਰਹੇ ਨੇ, ਜੋ ਮੁਸਲਮਾਨ ਦੇਸ਼ ਨੇ ਉਹ ਬਿਲਕੁਲ ਵੀ ਆਵਾਜ਼ ਨਹੀਂ ਚੁੱਕ ਰਹੇ ਔਰ ਨਾ ਹੀ ਇਮਰਾਨ ਖਾਨ ਹੋਰਾਂ ਜੀ ਦਾ ਕੋਈ ਸਾਥ ਦੇ ਰਿਹਾ, ਖਾਸ ਕਰਕੇ ਸਾਊਦੀ ਅਰੇਬੀਆ। ਸੋ ਇਸ ਉੱਪਰ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਜ਼ਾਹਰ ਹੈ ਮੈਂ ਬਹੁਤ ਵਾਰ ਜਿਹੜੀ ਅੰਦਰੂਨੀ ਕਈ ਚੀਜ਼ਾਂ ਹੁੰਦੀਆਂ ਨੇ ਤੁਸੀਂ ਆਪਣੇ ਦੋਸਤ ਨੂੰ ਐਮਬੈਰਸ ਨਹੀਂ ਕਰਨਾ ਚਾਹੁੰਦੇ ਜੀ, ਇਸ ਲਈ ਕੁਝ ਇਸ਼ੂਜ਼ ਜਿਨ੍ਹਾਂ ਬਾਰੇ ਮੇਰਾ ਕੁਝ ਕਹਿਣ ਨੂੰ ਜੀ ਕਰਦਾ ਹੁੰਦਾ ਹੈ ਜਦੋਂ ਮੈਂ ਅੰਦਰੂਨੀ ਤੌਰ ਦੇ ਉੱਤੇ ਦੇਖਦਾ ਹਾਂ ਇਸਲਾਮਿਕ ਮੁਲਕਾਂ ਦਾ ਬਿਹੇਵੀਅਰ ਔਰ ਕਈ ਵਾਰ ਵਿਦਨ ਕੰਟਰੀ ਵੀ ਅੱਡ ਅੱਡ ਜਿਹੜੀਆਂ ਪਾਰਟੀਆਂ ਨੇ ਉਹਨਾਂ ਦਾ ਬਿਹੇਵੀਅਰ, ਪਰ ਮੈਂ ਇਸ ਤੋਂ ਗੁਰੇਜ਼ ਕਰਦਾ ਪਰ ਅੱਜ ਮੈਂ ਕਿਉਂਕਿ ਖਬਰਾਂ 2-3 ਡਿਫਰੈਂਟ ਦੇਖੀਆਂ, ਈਵਨ ਡੌਨ ਪਾਕਿਸਤਾਨ ਦੇ ਵਿੱਚ ਵੀ ਨਿਊਜ਼ ਸਟੋਰੀ ਸੀ, BBC ਨੇ ਵੀ ਚੁੱਕੀ, ਟ੍ਰਿਬਿਊਨ ਨੇ ਵੀ ਚੁੱਕੀ। ਟ੍ਰਿਬਿਊਨ ਨੇ ਹੈਡਲਾਈਨ ਦਿੱਤੀ ਸਾਊਦੀ ਕੋਲਡ ਟੂ ਪਾਕ ਅਟੈਂਪਟ ਐਟ ਐਂਟਾਈ ਇੰਡੀਆ ਮੀਟ। ਹੁਣ ਜ਼ਾਹਰ ਹੈ ਕਿ ਦਸੰਬਰ ਦੇ ਵਿੱਚ ਇਹ ਗੱਲ ਤੁਰੀ ਸੀ ਕਿ OIC ਆਰਗੇਨਾਈਜੇਸ਼ਨ ਆਫ ਇਸਲਾਮਿਕ ਕੰਟਰੀਜ਼ ਜਿਸ ਦੇ ਵਿੱਚ 56-57 ਮੈਂਬਰ ਦੇਸ਼ ਨੇ, ਜ਼ਾਹਰ ਹੈ ਮੁਸਲਮਾਨ ਦੇਸ਼ ਨੇ, ਆਇਲ ਜਿਨ੍ਹਾਂ ਦੇ ਕੋਲ ਵੈਲਥ ਹੈ, ਕਿ ਉਹ ਕਸ਼ਮੀਰ ਮੁੱਦੇ ਤੇ ਗੱਲ ਕਰਨਗੇ ਕਿਉਂਕਿ ਜਦੋਂ ਇਮੀਡੀਏਟਲੀ 5 ਅਗਸਤ ਨੂੰ ਕਸ਼ਮੀਰ ਦਾ ਸਟੇਟਸ ਖਤਮ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਈਵਨ ਉਹ UAE ਹੋਏ ਜਾਂ ਸਾਊਦੀ ਅਰੇਬੀਆ ਹੋਏ ਮੋਦੀ ਵਿਜ਼ਿਟ ਵੀ ਕਰਦਾ ਹੈ, ਉਹਨੂੰ ਆਨਰ ਵੀ ਕੀਤਾ ਜਾਂਦਾ ਹੈ। ਔਰ ਜਦੋਂ ਫਿਰ ਇਸ ਮੁੱਦੇ ਦੇ ਉੱਤੇ ਮਲੇਸ਼ੀਆ ਨੇ ਅਟੈਂਪਟ ਕੀਤਾ ਜਿਹੜੀ ਇੱਕ ਆਪਣੇ ਲੈਵਲ ਦੀ ਇੱਕ ਕਨਵੈਨਸ਼ਨ ਟਾਈਪ ਇਸਲਾਮਿਕ ਮੁਲਕਾਂ ਦੀ ਕਨਵੀਨ ਕਰਨ ਦੀ ਕੋਸ਼ਿਸ਼ ਕੀਤੀ, ਟਰਕੀ ਔਰ ਮਲੇਸ਼ੀਆ ਦਾ ਜੁਆਇੰਟ ਐਫਰਟ ਸੀ ਕਿਉਂਕਿ UN ਜਨਰਲ ਅਸੈਂਬਲੀ ਦੇ ਵੇਲੇ ਵੀ ਜਿਹੜਾ ਸਤੰਬਰ ਦੇ ਲਾਸਟ ਵੀਕ ਦੇ ਵਿੱਚ ਸੈਸ਼ਨ ਹੋਇਆ
ਸਾਊਦੀ ਅਰੇਬੀਆ ਜਾਂ ਦੂਸਰੇ OIC ਦੇ ਮੈਂਬਰ ਦੇਸ਼ਾਂ ਦੀ ਕੋਈ ਆਵਾਜ਼ ਸੁਣਨ ਨੂੰ ਨਹੀਂ ਮਿਲੀ। ਹਾਲਾਂਕਿ ਈਰਾਨ ਨੇ ਆਪਣੇ ਤੌਰ ਤੇ ਈਰਾਨ ਪਾਰਲੀਮੈਂਟ ਦੇ ਵਿੱਚ ਇਹਨੂੰ ਕੰਡੈਮ ਕਰਨ ਦਾ ਮਤਾ ਕੀਤਾ ਸੀ ਇੰਡੀਅਨ ਮੂਵ ਨੂੰ, ਲੇਕਿਨ ਜਦੋਂ ਅਸੀਂ UN ਜਨਰਲ ਅਸੈਂਬਲੀ ਦਾ ਦੇਖਿਆ ਕਿ ਫਿਰ ਇਹ ਲੱਗਾ ਕਿ ਭਾਈ ਸਿਰਫ ਪਾਕਿਸਤਾਨ, ਮਲੇਸ਼ੀਆ ਔਰ ਟਰਕੀ ਇਹੀ ਆਵਾਜ਼ਾਂ ਰਹਿ ਗਈਆਂ। ਬਾਕੀ ਜਿਵੇਂ ਕੋਈ ਜਿਹੜਾ ਜਿਸ ਨੂੰ ਇਸਲਾਮਿਕ ਉਮਾ ਕਿਹਾ ਜਾਂਦਾ ਹੈ ਉਹ ਐਗਜ਼ਿਸਟ ਨਹੀਂ ਕਰਦਾ ਜਿਸ ਹਾਲਤ ਦੇ ਵਿੱਚ। ਬਿਲਕੁਲ। ਲੇਕਿਨ ਜਦੋਂ ਮਲੇਸ਼ੀਆ ਨੇ ਇਸ ਦਾ ਇਨੀਸ਼ੀਏਟਿਵ ਲਿਆ ਫਿਰ ਲੱਗਿਆ ਕਿ ਜੀ ਇਸ ਵੱਲ ਆਏਗਾ, ਪਰ ਜਿਵੇਂ ਸਾਊਦੀ ਅਰੇਬੀਆ ਨੇ ਘੁਰਕੀ ਮਾਰੀ ਪਾਕਿਸਤਾਨ ਨੂੰ, ਹਾਲਾਂਕਿ ਇਮਰਾਨ ਖਾਨ ਔਰ ਜਿਹੜੇ ਮਲੇਸ਼ੀਆ ਦੇ ਪ੍ਰਾਈਮ ਮਿਨਿਸਟਰ ਨੇ ਮਹਾਤਰ, 92 ਸਾਲ ਦੀ ਉਹਨਾਂ ਦੀ ਉਮਰ ਹੈ, ਉਹਨਾਂ ਦਾ ਇੱਕ ਨੈਚੁਰਲ ਕੈਮਿਸਟਰੀ ਵੀ ਰਲਦੀ ਹੈ ਔਰ ਬਹੁਤ ਵਾਰੀ ਮੈਨੂੰ ਲੱਗਦਾ ਜਦੋਂ ਆਪਸ ਕਰ ਵੀ ਰਿਹਾ ਜਿਵੇਂ ਉਹ ਪਿਓ ਪੁੱਤਰ ਵਾਂਗ ਡੀਲ ਕਰ ਰਹੇ ਹੁੰਦੇ ਨੇ। ਤੇ ਉਹ ਇੱਕ ਬੜਾ ਇਮਾਨਦਾਰ ਬੰਦਾ ਹੈ ਮਹਾਤਰ। ਉਹਨੇ ਇਸਲਾਮਿਕ ਮੁਲਕਾਂ ਚੋਂ ਜੇ ਇਕਨੋਮਿਕਲੀ ਕਿਸੇ ਨੂੰ ਕਿੱਥੋਂ ਕਿੱਥੇ ਚੁੱਕ ਕੇ ਖੜਿਆ ਤੇ ਉਹ ਇੱਕ ਲਿਵਿੰਗ ਐਗਜ਼ਾਮਪਲ ਹੈ। ਹਾਲਾਂਕਿ ਉਹ ਛੱਡ ਕੇ ਪਾਸੇ ਹੋ ਗਿਆ ਸੀ, ਪਰ ਜਿਹੜੀ ਉਸ ਦਾ ਜਾਨਸ਼ੀਨ ਆਇਆ ਉਹ ਕਰਪਸ਼ਨ ਦਾ ਨਾਂ ਥੱਲੇ ਇਸ ਕਿਸਮ ਦਾ ਹੋਇਆ ਕਿ ਉਹ ਵਾਪਸ ਹੁਣ ਆਇਆ ਔਰ ਉਹਨੇ ਜਿੱਥੇ ਮਲੇਸ਼ੀਆ ਦੇ ਵਿੱਚ ਇੱਕ, ਔਰ ਮੈਂ ਜਦੋਂ ਮਲੇਸ਼ੀਆ ਦੇ ਹਵਾਲੇ ਨਾਲ ਜੇ ਗੱਲ ਕਰਾਂ, ਬਹੁਤ ਵਾਰ ਕੋਈ ਸਾਡੇ ਭਰਾ ਭੈਣਾਂ ਵੀ ਇਸਲਾਮ ਦੇ ਹਵਾਲੇ ਨਾਲ ਜਾਂ ਜਿਨ੍ਹਾਂ ਮੁਲਕਾਂ ਦੇ ਵਿੱਚ ਮਾਈਨੋਰਟੀਜ਼ ਨਾਲ ਧੱਕਾ ਹੁੰਦਾ ਹੈ ਇਸਲਾਮਿਕ ਮੁਲਕਾਂ 'ਚ ਗੱਲ ਕਰਦੇ ਨੇ, ਤੇ ਮੇਰਾ ਹਮੇਸ਼ਾ ਇਹ ਹੁੰਦਾ ਮੈਂ ਕਿਹਾ ਜੀ ਤੁਸੀਂ ਮਲੇਸ਼ੀਆ ਹਿੰਦੂ ਮੁਲਕ ਤਾਂ ਨਹੀਂ ਹੈ ਜਾਂ ਅੰਗਰੇਜ਼ਾਂ ਦਾ ਮੁਲਕ ਨਹੀਂ ਹੈ। ਮਲੇਸ਼ੀਆ ਮੁਸਲਿਮ ਮੈਜੋਰਟੀ ਹੈ ਔਰ ਕਿਸੇ ਵੇਲੇ ਸਿੰਗਾਪੁਰ ਵੀ ਦਾ ਹਿੱਸਾ ਸੀ, ਮਲਾਇਆ ਇਹਦਾ ਨਾਂ ਸੀ। ਉੱਥੇ ਜਿਹੜੇ ਸਿੱਖ ਨੇ 5ਵੀਂ ਜਨਰੇਸ਼ਨ ਸਿੱਖ ਨੇ, 2 ਲੱਖ ਸਿੱਖ ਉੱਥੇ ਰਹਿੰਦਾ, 300 ਤੋਂ ਜ਼ਿਆਦਾ ਗੁਰਦੁਆਰੇ ਨੇ ਮਲੇਸ਼ੀਆ 'ਚ। ਹੁਣ ਜੇ ਕੋਈ ਬਿਲਟ ਇਨ, ਔਰ ਉਹਨਾਂ ਨੇ ਇਹ ਨਹੀਂ ਹੈ ਕਿ ਵੀ ਉਹ ਕੋਈ ਟਰਕੀ ਵਾਂਗ ਜਿਵੇਂ ਇੱਕ ਸਟੇਜ ਤੇ ਅਤਾਤੁਰਕ ਦੇ ਜ਼ਮਾਨੇ 'ਚ ਉਹਨੇ ਬਿਲਕੁਲ ਹੀ ਮਜ਼ਹਬ ਦੇ ਖਿਲਾਫ ਹੋ ਗਿਆ, ਹਾਲਾਂਕਿ ਉਹਨੂੰ ਭਾਵੇਂ ਫਾਦਰ ਆਫ ਦਾ ਨੇਸ਼ਨ ਬਣਾਇਆ ਹੋਇਆ ਹੈ, ਬਹਾਦਰ ਆਦਮੀ ਵੀ ਸੀ, ਲੜਿਆ ਅੰਗਰੇਜ਼ਾਂ ਦੇ ਨਾਲ ਵੀ ਔਰ ਇਹਨਾਂ ਐਲਾਈਡ ਸਾਰਿਆਂ ਦੇ ਨਾਲ, ਟਰਕੀ ਨੂੰ ਉਹਨੇ ਗੁਲਾਮ ਨਹੀਂ ਹੋਣ ਦਿੱਤਾ। ਲੇਕਿਨ ਗੱਲ ਮੈਂ ਕਰ ਰਿਹਾ ਕਿ ਵੀ ਮਲੇਸ਼ੀਆ ਦੀਆਂ ਜਿਹੜੀਆਂ ਰੂਟਸ ਦੇ ਵਿੱਚ ਇਸਲਾਮਿਕ ਸਿਵਲਾਈਜੇਸ਼ਨ ਹੈ, ਇਸਲਾਮ ਦੀ ਗੱਲ ਹੈ, ਪਰ ਉਹਨਾਂ ਦੀ ਟੋਲਰੈਂਸ, ਉਹਨਾਂ ਦਾ ਸਿਸਟਮ, ਉਹਨਾਂ ਦੇ ਵਿੱਚ ਸਿੱਖ ਮਿਨਿਸਟਰ ਵੀ ਬਣੇ ਨੇ, ਹਾਇਰ ਲੈਵਲ ਪੁਲਿਸ ਚੀਫ ਵੀ, 5ਵੀਂ ਜਨਰੇਸ਼ਨ ਹੈ ਸਿੱਖਾਂ ਦੀ। ਸੋ ਕੁੱਲ ਮਿਲਾ ਕੇ ਮਲੇਸ਼ੀਆ ਨੇ ਇਨੀਸ਼ੀਏਟ ਕੀਤਾ, ਕਿਉਂਕਿ ਹਾਲਾਂਕਿ ਹਿਸਟੋਰੀਕਲੀ ਸਾਊਦੀ ਅਰੇਬੀਆ ਔਰ ਟਰਕੀ ਦਾ ਤਾਂ ਟਕਰਾਅ ਹੈ ਡਿਊ ਟੂ ਡਿਫਰੈਂਟ ਰੀਜ਼ਨਸ। ਆਟੋਮੈਨ ਅੰਪਾਇਰ ਉੱਥੇ 800 ਸਾਲ ਰਿਹਾ ਹੈ, ਉੱਥੇ ਐਥਨੀਸਿਟੀ ਉੱਤੇ ਆ ਜਾਂਦੀ ਹੈ ਰਾਦਰ ਦੈਨ ਦਾ ਫੇਥ, ਔਰ ਮਲੇਸ਼ੀਆ ਨਾਲ ਉਸ ਕਿਸਮ ਦੀ ਹੌਸਟਿਲਿਟੀ ਤਾਂ ਨਹੀਂ ਹੈ, ਪਰ ਸਾਊਦੀ ਅਰੇਬੀਆ ਇਸ ਗੱਲ ਦੇ ਉੱਤੇ ਪਲੱਥਾ ਮਾਰ ਕੇ ਬੈਠਾ ਰਿਹਾ ਕਿ ਜੀ ਇੱਕ ਤਾਂ ਦੁਨੀਆ ਦਾ ਸਭ ਤੋਂ ਜ਼ਿਆਦਾ ਮੱਕਾ ਮਦੀਨਾ ਉੱਥੇ ਨੇ ਔਰ ਜ਼ਾਹਰ ਹੈ ਕਿ ਵੀ ਹੱਜ ਜਿਹੜਾ ਹਰ ਮੁਸਲਮਾਨ ਦੀ ਜ਼ਿੰਦਗੀ 'ਚ ਇਹ ਲਾਜ਼ਮ ਹੈ, ਜਿਹੜੇ ਉਹਨਾਂ ਦੇ ਪਿਲਰਸ ਨੇ ਇਸਲਾਮ ਦੇ। ਸੈਕੰਡਲੀ ਆਇਲ ਪ੍ਰੋਡਿਊਸਿੰਗ ਦੇ ਨਾਤੇ ਵੈਸਟਰਨ ਪਾਵਰਸ ਦੇ ਨਾਲ ਵੀ। ਸੋ ਹੁਣ ਜਿਸ ਅੰਦਾਜ਼ ਦੇ ਵਿੱਚ ਸਾਊਦੀ ਅਰੇਬੀਆ ਨੇ, ਔਰ ਜਿਹੜਾ OIC ਹੈ, ਇਸ ਦਾ ਜਨਮ ਵੀ ਲਾਹੌਰ ਦੇ ਵਿੱਚ ਹੋਇਆ। ਜ਼ੁਲਫਿਕਾਰ ਅਲੀ ਭੁੱਟੋ ਜਿਹਨੂੰ ਬਾਅਦ 'ਚ ਜ਼ਿਆਉਲ ਹੱਕ ਨੇ ਹੈਂਗ ਕੀਤਾ, ਜਿਹਦੇ 'ਚ ਜ਼ਾਹਰ ਹੈ ਅਮਰੀਕਨ ਔਰ ਦੂਸਰੇ ਪ੍ਰੈਸ਼ਰ ਜਿਹੜੇ ਭੁੱਟੋ ਦੀਆਂ ਜਿਹੜੀ ਬ੍ਰਿਲੀਅੰਸ ਸੀ। ਮੈਂ ਅਕਸਰ ਪਹਿਲਾਂ ਵੀ ਇੱਕ ਵਾਰੀ ਕਿਤੇ ਜ਼ਿਕਰ ਕੀਤਾ ਸੀ ਕਿ ਹੈਨਰੀ ਕਿਸਿੰਜਰ ਨੇ ਆਪਣੀ ਮੈਮੋਇਰਸ ਦੇ ਵਿੱਚ ਜਿਨ੍ਹਾਂ ਲੋਕਾਂ ਤੋਂ ਬਹੁਤ ਪ੍ਰਭਾਵਿਤ ਹੋਇਆ ਜਾਂ ਉਹਨਾਂ ਦੇ ਵਿੱਚ ਜ਼ੁਲਫਿਕਾਰ ਅਲੀ ਭੁੱਟੋ ਦਾ ਨਾਮ ਵੀ ਹੈ। ਹਾਲਾਂਕਿ ਮੈਂ ਕਮਜ਼ੋਰੀਆਂ ਦੀ ਗੱਲ ਨਹੀਂ ਕਰਦਾ, ਆਪਣੀ ਕਿਸਮ ਦੀ ਇੱਕ ਭੁੱਟੋ 'ਚ ਵੀ ਫਿਰੌਨੀਅਤ ਵੀ ਸੀ, ਇੱਕ ਆਪਣਾ ਕਿਸਮ ਦਾ ਫਿਊਡਲ ਬੈਕਗਰਾਉਂਡ ਵੀ ਸੀ, ਬਟ ਐਟ ਦਾ ਸੇਮ ਟਾਈਮ ਐਲੀਮੈਂਟ ਆਫ ਡੈਮੋਕ੍ਰੇਸੀ ਵੀ ਸੀ। ਪਹਿਲਾ ਕਨਸਟੀਟਿਊਸ਼ਨ ਵੀ ਦਿੱਤਾ ਔਰ ਆਮ ਲੋਕਾਂ ਦੀ ਵੀ ਗੱਲ ਕਰਦਾ ਸੀ ਔਰ ਥਿੰਕਰ ਸੀ, ਇੰਟਰਨੈਸ਼ਨਲ ਪੋਲਿਟਿਕਸ ਦੀਆਂ ਨੁਆਂਸਿਸ ਸਮਝਦਾ ਸੀ। ਔਰ ਉਹਨੇ ਹੀ ਲਾਹੌਰ 'ਚ ਸਭ ਤੋਂ ਪਹਿਲਾਂ ਸਾਰੇ ਹੀ ਇਹ ਮੁਸਲਮਾਨ ਮੁਲਕ ਜਿਨ੍ਹਾਂ ਦੇ ਵਿੱਚ ਗੱਦਾਫੀ ਵੀ ਆਇਆ, ਸਾਊਦੀ ਅਰੇਬੀਆ ਵੀ, ਜਿਹੜੇ ਅਦਰਵਾਈਜ਼ ਇੱਕ ਦੂਜੇ ਨਾਲ ਮਿਲਣ ਨੂੰ ਤਿਆਰ ਨਹੀਂ ਸੀ, OIC ਦੀਆਂ ਜੜ੍ਹਾਂ ਜਿਹੜੀਆਂ ਨੇ ਉਹ ਲਾਹੌਰ ਦੇ ਵਿੱਚ ਹੀ ਉਹਨਾਂ ਦਾ ਇੱਕ ਵੱਡਾ ਸੈਸ਼ਨ ਸੱਦ ਕੇ, ਔਰ ਉਹਨੇ ਭੁੱਟੋ ਨੇ ਉਹਨਾਂ ਨੂੰ ਕਿਹਾ ਕਿ ਜੀ ਤੁਹਾਡੇ ਤੇਲ ਨਿਕਲਦਾ, ਤੁਸੀਂ ਜਦੋਂ ਸ਼ੁਰੂ ਹੋਇਆ ਸੀ ਤੇਲ ਨਿਕਲਣਾ 19th ਸੈਂਚੁਰੀ ਐਂਡ ਜਾਂ 20th ਸੈਂਚੁਰੀ ਬਿਗਨਿੰਗ, ਉਦੋਂ ਕੀ ਕੀਮਤ ਸੀ ਕਰੂਡ ਆਇਲ ਦੀ ਇੱਕ ਬੈਰਲ ਦੀ, ਔਰ ਕਾਰ ਜਿਹੜੀ ਬਣੀ ਸੀ ਉਹਦੀ ਕੀ ਕੀਮਤ ਸੀ। ਹੁਣ ਕਾਰ ਦੀ ਕੀਮਤ 20 ਗੁਣਾ ਹੈ ਤੇ ਤੁਸੀਂ ਉਸੇ ਹੀ $8-9 ਜਿਹੜੀ ਹੈ ਉਹ ਕਰੂਡ ਆਇਲ ਦੀ ਬੈਰਲ ਉਹੀ ਕੀਮਤ ਹੈ। ਔਰ ਉਹ ਪੀਰੀਅਡ ਹੈ ਕਿ ਉਹਦੇ ਤੋਂ ਬਾਅਦ ਉਹਨਾਂ ਨੇ ਭਾਅ ਚੁੱਕਿਆ ਤੇ ਨਤੀਜਾ ਇਹ ਸੀ ਕਿ ਅਮਰੀਕਾ 'ਚ 4-4 ਮੀਲ ਲੰਮੀਆਂ ਲਾਈਨਾਂ ਜਿਹੜੀਆਂ ਨੇ 1970 'ਚ ਲੱਗੀਆਂ ਹੁੰਦੀਆਂ ਸੀ। ਦੈਟ ਇਜ਼ ਵੈਨ ਇਹਨਾਂ ਨੇ ਦੇਖਿਆ ਕਿ ਵੀ ਇਹ ਤਾਂ ਇੱਕ ਖਤਰਨਾਕ ਕੰਮ ਹੈ। ਫਿਰ ਉਹਨਾਂ ਨੇ ਭੁੱਟੋ ਨੂੰ ਵੀ ਟੈਕਲ ਕੀਤਾ ਵੀ ਕਿਵੇਂ ਕਰਨਾ ਹੈ। ਪਲੱਸ ਉਹਨਾਂ ਨੇ ਫਿਰ ਇਹ ਜੇ ਅੱਜ ਅਸੀਂ ਬਹੁਤ ਵਾਰ ਦੇਖਦੇ ਹਾਂ ਕਿ ਜੀ ਇਹ ਮੁਸਲਮਾਨ ਮੁਲਕ ਇਕੱਠੇ ਕਿਉਂ ਨਹੀਂ ਹੁੰਦੇ, ਜਾਂ ਸਾਡੇ ਇੱਕ ਵਿਊਅਰ ਨੇ ਜਿਵੇਂ ਚਿੱਠੀ ਲਿਖੀ ਹੈ ਜੀ ਸਿੱਖ ਪੰਜਾਬ ਬਹੁਤ ਡਿਵਾਈਡਡ ਨੇ ਧਰਮ ਦੇ ਨਾਂ 'ਤੇ ਜਾਂ ਦੂਜੇ,
ਇਹ ਫਿਰ ਡਿਵਾਈਡ ਕੀਤੇ ਜਾਂਦੇ ਨੇ ਕਿਉਂਕਿ ਜਿਨ੍ਹਾਂ ਨੇ ਜੇ ਤੁਹਾਡੇ ਕੋਲ ਆਇਲ ਦੀ ਦੌਲਤ ਨਾ ਹੁੰਦੀ, ਦੁਨੀਆ ਦਾ 65-70% ਆਇਲ ਮੁਸਲਮਾਨ ਮੁਲਕਾਂ ਕੋਲ ਨਾ ਹੁੰਦਾ, ਤੇ ਇਵੇਂ ਉਹ ਜਿਹਨੂੰ ਕਹਿੰਦੇ ਨੇ ਕਿ ਫਾੜੀ ਨਾ ਕੀਤਾ ਹੁੰਦਾ, ਕਿਉਂਕਿ ਇਹ ਫਿਰ ਨੀਤੀ ਹੈ ਵੀ ਕਿਹਨੂੰ ਕਿੱਥੇ ਰੱਖਣਾ ਹੈ, ਕਿਹਨੂੰ ਜੇ ਕੋਈ ਯੂਨੀਫਾਈਂਗ ਬੰਦਾ ਆ ਜਾਏ ਉਹਨੂੰ ਕਿਵੇਂ ਆਈਸੋਲੇਟ ਕਰਨਾ ਹੈ। ਆਇਤੁੱਲਾ ਖਮੀਨੀ ਕਿਵੇਂ ਫਿਰ ਇਰਾਕ ਹੀ ਜਿਹੜਾ ਸਦਾਮ ਹੁਸੈਨ ਇਹਨਾਂ ਦਾ ਸੀ 9 ਸਾਲ ਉਹਨਾਂ ਦੇ ਗਲ ਪਵਾ ਛੱਡਿਆ, ਮਿਲੀਅਨ ਬੰਦਾ ਉਹਨਾਂ ਦਾ ਮਰਿਆ, ਇੱਧਰ ਮਰਿਆ ਜਿਹੜਾ, ਔਰ ਇਹੀ ਹਾਲ ਹੋਣਾ ਜੇ ਹੁਣ ਕੋਈ ਤਾਕਤ ਉਭਰਨਾ ਚਾਹੁੰਦੀ ਹੈ ਤੇ ਉਸ ਨੂੰ ਕਿਵੇਂ ਕ੍ਰਸ਼ ਕੀਤਾ ਜਾਂਦਾ ਹੈ, ਨੈਗੇਟ ਕੀਤਾ ਜਾਂਦਾ। ਸੋ ਮੈਂ ਸਮਝਦਾ ਵੀ ਇਹ ਇੱਕ ਅੱਛਾ ਅਟੈਂਪਟ ਸੀ ਕਿ ਭਾਈ ਇੱਕ ਬਿਲਡ ਕਰੋ ਇੱਕ ਲਾਈਨ ਤਾਂ ਕਿ ਕਸ਼ਮੀਰ ਦਾ ਮੁੱਦਾ ਹੋਏ, ਦੁਨੀਆ ਦੇ ਬਾਕੀ ਮੁਸਲਮਾਨਾਂ ਦਾ ਹੋਏ, ਇਹਨਾਂ ਨੂੰ ਹੱਲ ਕੀਤਾ ਜਾਏ। ਪਰ ਸਾਊਦੀ ਅਰੇਬੀਆ ਦੀ ਘੁਰਕੀ ਦੇ ਥੱਲੇ, ਕਿਉਂਕਿ ਪਾਕਿਸਤਾਨ ਦੀ ਆਪਣਾ ਅਜੇ ਵੀ ਡਿਪੈਂਡੈਂਸ ਹੈ ਆਇਲ ਲਈ ਵੀ, ਦੂਜੇ ਲਈ ਵੀ, ਪਾਕਿਸਤਾਨ ਨੇ ਬੈਕਆਊਟ ਕਰ ਗਏ ਨਹੀਂ ਹੈ। ਹੁਣ ਉਸ ਤੋਂ ਬਾਅਦ 3 ਰੋਜ਼ਾ ਦੌਰੇ ਤੇ ਗਏ ਨੇ ਇਮਰਾਨ ਖਾਨ, ਤਾਂ ਫਿਰ ਸਫਾਈ ਹੁੰਦੀ ਹੈ ਕਿ ਜੀ ਦੇਖੋ ਅਸੀਂ ਰੋਟੀ ਵੀ ਤਾਂ ਪੱਕਦੀ ਰੱਖਣੀ ਹੈ, ਇਸ ਲਈ ਸਾਨੂੰ ਮੰਨਣਾ ਪੈਂਦਾ। ਪਰ ਉਹਨੇ ਮਹਾਤਰ ਨੇ ਗ੍ਰੇਸਫੁਲੀ ਇਹ ਸਾਰੇ ਨੂੰ ਡੀਲ ਕੀਤਾ। ਇੰਡੀਆ ਨੇ, ਤੁਸੀਂ ਇੱਕ ਪਾਸੇ ਦੁਸ਼ਮਣ ਦਾ ਹਾਲ ਦੇਖੋ ਕਿ ਪਾਮ ਆਇਲ ਜਿਹੜਾ ਉਹ ਇੰਪੋਰਟ ਕਰਦੇ ਸੀ ਜ਼ਿਆਦਾ ਮਲੇਸ਼ੀਆ ਤੋਂ, ਉਹਨਾਂ ਨੇ ਇੱਕਦਮ ਆਪਣੇ ਹਰ ਪ੍ਰਾਈਵੇਟ ਕੰਪਨੀਆਂ ਉਹਨਾਂ ਨੂੰ ਕਿਹਾ ਜੀ ਬੰਦ ਕਰੋ। ਯਾਨੀ ਇੰਨਾ ਉਹਨਾਂ ਦੇ ਹੌਸਲੇ ਵਧੇ ਹੋਏ ਨੇ ਇੰਡੀਆ ਦੇ, ਜਿਹੜੇ ਮੁਸਲਮਾਨ ਮੁਲਕਾਂ ਤੋਂ ਸਣੇ ਸਾਊਦੀ ਅਰੇਬੀਆ ਜਾਂ ਈਰਾਨ ਤੇਲ ਲੈਂਦੇ ਨੇ, ਪਾਮ ਆਇਲ ਮਲੇਸ਼ੀਆ ਤੋਂ ਲੈਂਦੇ ਨੇ, 57 ਉਹਨਾਂ ਦੇ ਮੁਲਕ ਨੇ। ਇੱਕ ਇਮਾਨਦਾਰੀ ਨਾਲ ਜੇ ਸਾਊਦੀ ਅਰੇਬੀਆ ਜਾਂ ਦੂਜੇ ਕਹਿਣ ਜੇ ਅਸੀਂ ਇੱਕ ਹਫ਼ਤਾ ਤੁਹਾਨੂੰ ਤੇਲ ਨਹੀਂ ਭੇਜਣਾ ਤਾਂ ਉਹਨਾਂ ਦੀ ਇਕਨੋਮੀ ਥੱਲੇ ਜਾ ਕੇ ਡਿੱਗ ਪਏ, ਅਕਲ ਟਿਕਾਣੇ ਆ ਜਾਏ। ਪਰ ਗੱਲ ਤਾਂ ਉਹੀ ਹੈ ਜਿਵੇਂ ਅਸੀਂ ਪਹਿਲੇ ਸੈਗਮੈਂਟ 'ਚ ਗੱਲ ਕੀਤੀ ਹੈ ਕਿ ਵੀ ਤੁਸੀਂ ਕਿਹਦੇ ਨਾਲ ਖਲੋਤੇ ਹੋ। ਜੇ ਆਪਣੇ ਲੋਕਾਂ ਨਾਲ ਖਲੋਤੇ ਹੋ, ਈਮਾਨ ਦੇ ਨਾਲ ਖਲੋਤੇ ਹੋ, ਫਿਰ ਹਾਲ ਹੋਰ ਹੁੰਦਾ। ਪਰ ਮੈਨੂੰ ਇਹ ਲੱਗਦਾ ਹੈ ਕਿ ਉਦੋਂ ਜਦੋਂ ਇਮਰਾਨ ਖਾਨ ਉਹਨਾਂ ਨੂੰ ਮੁਕਰਾਇਆ ਗਿਆ ਜਾਂ ਪਾਕਿਸਤਾਨ ਨੂੰ ਮੁਕਰਾਇਆ ਗਿਆ ਮਲੇਸ਼ੀਆ ਜਾਣ ਤੋਂ, ਉਸ ਤੋਂ ਫੌਰਨ ਬਾਅਦ ਜਿਹੜੇ ਨੇ ਉਹ ਪਾਕਿਸਤਾਨ ਦੇ ਫੋਰਨ ਮਿਨਿਸਟਰ ਜਿਹੜੇ ਨੇ ਉੱਥੇ ਗਏ ਔਰ ਇਹ ਲਾਰਾ ਲਾਇਆ ਗਿਆ ਜੀ ਨਹੀਂ ਤੁਸੀਂ ਫਿਕਰ ਨਾ ਕਰੋ, ਤੁਸੀਂ ਇਹਨੂੰ ਨਾ ਹੋਏ। ਉਹਨਾਂ ਨੂੰ ਲੱਗਾ ਵੀ OIC ਦੇ ਬਰਾਬਰ, ਹੁਣ OIC ਨੂੰ ਤਾਂ ਉਹੀ ਐਡ ਕਰਦਾ ਸਾਊਦੀ ਅਰੇਬੀਆ, ਇਹ ਬਰਾਬਰ ਕੋਈ ਖੜੇ ਹੋ ਜਾਣਗੇ ਕਿ ਜੀ ਅਸੀਂ ਦਸੰਬਰ ਦੇ ਮਹੀਨੇ 'ਚ ਮੀਟਿੰਗ ਰੱਖਾਂਗੇ OIC ਦੇ ਫੋਰਨ ਮਿਨਿਸਟਰਸ ਦੀ, ਜਿਹੜੀ ਹੁਣ ਇਹ ਜਨਵਰੀ ਵੀ ਖਤਮ ਹੋ ਗਈ ਹੈ। OIC ਦੀ ਮੀਟਿੰਗ ਨੂੰ ਸਾਊਦੀ ਅਰੇਬੀਆ 'ਚ ਕੋਈ ਐਂਥੂਸੀਆਜ਼ਮ ਨਹੀਂ ਹੈ ਕਿਉਂਕਿ ਉਧਰ ਇਨਵੈਸਟ ਵੀ ਕੀਤਾ ਹੋਇਆ ਇੰਡੀਆ 'ਚ, ਇੱਧਰੋਂ ਅਮਰੀਕਾ ਦੀ ਘੁਰਕੀ ਵੀ ਹੈ। ਕਸ਼ਮੀਰ ਨੀਤੀ ਕੋ ਇਕੱਲੀ ਇਹ ਨਹੀਂ ਹੈਗੇ ਸਾਊਦੀ ਅਰੇਬੀਆ ਕੋਈ ਇਕੱਲਾ $100 ਬਿਲੀਅਨ ਦੇ ਥੱਲੇ ਹੀ ਇੱਕ ਪਾਰਟ ਹੈ, ਅਮਰੀਕਨ ਪ੍ਰੈਸ਼ਰ ਵੀ ਹੈ ਕਿ ਉਹ ਨਹੀਂ ਚਾਹੁੰਦੇ ਵੀ ਇਹ ਕਸ਼ਮੀਰ ਦਾ ਮੁੱਦਾ ਕਿਸੇ ਪਾਸੇ ਲੱਗੇ ਕਿਉਂਕਿ ਇਹਨਾਂ ਦੇ ਆਪਣੇ ਇੰਟਰਸਟ ਨੇ। ਔਰ ਇਹ ਗੱਲ ਸਾਊਦੀ ਅਰੇਬੀਆ ਦਾ ਰਵੱਈਆ ਵੀ ਇਹ ਸਾਬਤ ਕਰਦਾ ਹੈ ਕਿ ਜੋ ਕੁਛ ਇੰਡੀਆ ਨੇ ਕੀਤਾ ਉਹਦੇ 'ਚ ਅਮਰੀਕਾ ਦੀ ਰਜ਼ਾਮੰਦੀ, ਔਰ ਉਹਨਾਂ ਨੇ ਇਹਨਾਂ ਸਾਰਿਆਂ ਨੂੰ ਟੋਕ ਕੇ ਪਹਿਲਾਂ ਹੀ ਉਹਨਾਂ ਨੂੰ ਦੱਸਿਆ ਹੋਇਆ ਸੀ ਕਿ ਜੀ ਕਿਉਂਕਿ ਹੁਣ ਤੱਕ ਸਾਊਦੀ ਅਰੇਬੀਆ ਦੀ ਕਸ਼ਮੀਰ ਬਾਰੇ ਨੀਤੀ ਸਪਸ਼ਟ ਰਹੀ ਹੈ, ਰਾਈਟ ਆਫ ਸੈਲਫ ਡਿਟਰਮੀਨੇਸ਼ਨ, UN ਰੈਜ਼ੋਲੂਸ਼ਨਸ। ਔਰ ਇਹ ਜਿਹੜੀ ਖਬਰ ਸਾਊਦੀ ਕੋਰਟ ਨੂੰ ਪਾ ਕੇ ਅਟੈਂਪਟ ਹੈ, ਇਸ ਦੇ ਵਿੱਚ ਬੜਾ ਕਲੀਅਰ ਹੈ ਕਿ ਵੀ ਜਿਹੜਾ ਸਾਊਦੀ ਅਰੇਬੀਆ ਦਾ ਕੋਈ ਇੰਟਰਸਟ ਨਹੀਂ ਹੈ ਇਸ ਜਿਹੜਾ 57 ਮੈਂਬਰੀ OIC ਦੀ ਇਹਦੇ 'ਚ ਮੀਟਿੰਗ ਰੱਖਣ ਦਾ। ਔਰ ਇਸ ਸਾਰੇ ਦੇ ਨਾਲ ਹੀ ਈਵਨ BBC ਨੇ ਇੱਕ ਸਟੋਰੀ ਕੀਤੀ ਹੈ ਇਹਦੇ 'ਤੇ ਕਿ ਇਮਰਾਨ ਖਾਨ ਦਾ ਕਸ਼ਮੀਰ ਮੁੱਦੇ 'ਤੇ ਮੁਸਲਮਾਨ ਦੇਸ਼ ਸਾਥ ਕਿਉਂ ਨਹੀਂ ਦੇ ਰਹੇ। ਸੋ ਉਹਦੇ 'ਚ ਵੀ ਇਸ ਨੂੰ ਹੀ ਸਾਰਿਆਂ ਨੂੰ ਰਲਾ ਮਿਲਾ ਕੇ ਡਿਸਕਸ ਕੀਤਾ। ਸੋ ਇੱਕ ਪਾਸੇ ਤੇ ਇਹੀ ਸਾਊਦੀ ਅਰੇਬੀਆ ਜਿਹਨੇ ਕਿੰਨੀ ਮਨੀ ਫੰਡ ਕੀਤੀ ਜਾਂ ਪੰਪ ਕੀਤੀ ਪਾਕਿਸਤਾਨ ਦੇ ਵਿੱਚ ਮਦਰਸੇ ਖੋਲ੍ਹਣ ਦੇ ਲਈ, ਜਿਹੜੇ ਸੱਚਮੁੱਚ ਜਿਹੜੇ ਨੇ ਉਹਨਾਂ ਦੇ ਕੀ, ਔਰ ਜਿੱਥੇ ਤੱਕ ਸਹੂਲਤਾਂ ਨਹੀਂ ਸੀ, ਸਾਊਥ ਪੰਜਾਬ ਹੈ, ਬਾਕੀ ਖਿੱਤੇ ਨੇ ਖੈਬਰ ਪਖਤੂਨਖਵਾ ਦੇ, ਜਿੱਥੇ ਕਿ ਜਿਹੜਾ ਸਾਊਦੀਜ਼ ਨੇ ਮਦਰਸਾ ਜਿਹੜੇ ਨੇ ਉਹ ਖੋਲ੍ਹੇ ਨੇ। ਹੁਣ ਇੱਕ ਪਾਸ ਜੇ ਲੈ ਦੇ ਕਿ ਅਸੀਂ ਇਸਲਾਮ ਦੀ ਸਪਿਰਿਟ ਦੀ ਗੱਲ ਕਰੀਏ, ਬਿਲਕੁਲ ਇਸਲਾਮ ਤਾਂ ਜਿੰਨੀ ਕਿ ਮੈਨੂੰ ਸਮਝ ਹੈ ਕਿ ਉਹ ਤੇ ਦੂਸਰਿਆਂ ਦੇ ਹੱਕਾਂ ਲਈ ਵੀ ਜ਼ੁਲਮ ਦੇ ਖਿਲਾਫ ਖਲੋਣ ਦੀ ਗੱਲ ਕਰਦਾ ਕਿ ਭਾਈ ਜੇ ਕਿਸੇ ਨਾਲ ਆਪਣਾ ਖੁਦ ਜ਼ੁਲਮ ਤਾਂ ਕੀ ਕਰਨ ਦੀ ਉਹਨੂੰ ਤਾਂ ਨਕਾਰਨਾ ਹੈ ਹੀ ਹੈ। ਇੱਥੇ ਤਾਂ ਆਪਣੇ ਹਮ ਮਜ਼ਹਬ ਨੇ, ਕਸ਼ਮੀਰ ਦੇ ਵਿੱਚ 96-97% ਜਿਹੜੇ ਨੇ ਮੁਸਲਮਾਨ ਨੇ, ਉਹੀ ਜਿਹੜੇ ਉਸ ਇਸਲਾਮ ਦੀ ਸਪਿਰਿਟ ਦੇ ਥੱਲੇ ਆਪਣੇ ਕਿਸੇ ਵੀ ਜ਼ੁਲਮ ਦੇ ਖਿਲਾਫ ਖਲੋਣ ਦੀ ਜਿਹੜੀ ਗੱਲ ਹੈ ਉਹ ਖਲੋਤੇ ਹੋਏ ਨੇ। ਤੇ ਇੱਧਰ ਇਹ ਫਿਰ ਕਿਸ ਕਿਸਮ ਦਾ ਇਸਲਾਮ ਅਸੀਂ ਮਦਰਸਿਆਂ ਦੇ ਵਿੱਚ ਵੀ ਦਿਆਂਗੇ ਜੇ ਅਸੀਂ ਆਪਣੇ ਲੋਕਾਂ ਦੇ ਉੱਤੇ ਹੋ ਰਹੇ ਜ਼ੁਲਮ ਜਿਹੜੇ ਕਿ ਇਨਸਾਨੀ ਹਕੂਕਾਂ ਦਾ ਜਿਹੜਾ ਹੈ ਉਹ ਵਾਇਲੇਸ਼ਨ ਤਾਂ ਹੈ ਹੀ ਹੈ, ਪਰ
ਹਮ ਮਜ਼ਹਬ ਹਮ ਬ੍ਰਦਰ ਜਿਹਨੂੰ ਕਹਿੰਦੇ ਨੇ, ਉਹ ਸਾਰਾ ਉਹ ਫਿਰ ਕਾਨਸੈਪਟ ਕਿੱਥੇ ਗਿਆ? ਸੋ ਮੈਂ ਸਮਝਦਾ ਕਿ ਵੀ ਪਾਕਿਸਤਾਨ ਦੇ ਤੇ ਉੱਤੇ ਤਾਂ ਖੈਰ ਕਸ਼ਮੀਰੀਆਂ ਨੂੰ ਇਸ ਗੱਲ ਦਾ ਫਖਰ ਹੀ ਹੈ ਔਰ ਫਖਰ ਹੀ ਰਹੇਗਾ। ਔਰ ਇਹ ਗੱਲ ਡਾਕਟਰ ਫਾਈ ਨੇ ਇੱਥੇ ਕਸ਼ਮੀਰ ਸੋਲੀਡੈਰਿਟੀ ਡੇ ਦੇ ਮੁੱਦੇ ਤੇ ਕਹੀ ਕਿ ਵੀ ਜੇ ਅੱਜ ਇੰਟਰਨੈਸ਼ਨਲ ਆਵਾਜ਼ ਹੈ, ਕਿਤੇ ਕੋਈ ਗੱਲ ਹੁੰਦੀ ਹੈ ਤੇ ਪਾਕਿਸਤਾਨ ਦੀ ਬਦੌਲਤ ਹੈ, ਅਦਰਵਾਈਜ਼ ਜੇ ਪਾਕਿਸਤਾਨ ਪਿੱਛੇ ਹਟ ਜਾਏ ਤੇ ਕੌਣ ਗੱਲ ਕਰੇਗਾ। ਲੇਕਿਨ ਕਾਸ਼ ਕਿ 57 ਇਸਲਾਮਿਕ ਦੇਸ਼ਾਂ ਦੀ ਆਰਗੇਨਾਈਜੇਸ਼ਨ OIC, ਇਸ ਦੇ ਵਿੱਚ ਵੀ ਕੋਈ ਹੱਡੀ ਹੁੰਦੀ, ਕੋਈ ਸਪਾਈਨ ਹੁੰਦੀ, ਤੇ ਫਿਰ ਇਹ ਕਸ਼ਮੀਰੀ ਇਸ ਦਰਦ ਚੋਂ, ਇਸ ਤਕਲੀਫ ਚੋਂ ਨਾ ਗੁਜ਼ਰ ਰਹੇ ਹੁੰਦੇ। ਸੋ ਤੁਸੀਂ ਮੇ ਜਾਂ ਇਫ ਹੀ ਕਹਿ ਸਕਦੇ ਹੋ ਕਿ ਜੇ ਇਵੇਂ ਹੁੰਦਾ ਹੋਰ ਕਰ ਵੀ ਕੀ ਸਕਦੇ ਹੋ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣਾ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਨੂੰ ਫਿਰ ਦੁਬਾਰਾ ਅਪੀਲ ਤੇ ਬੇਨਤੀ ਕਰ ਦਈਏ। ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। TV 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ। ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬਾਬਟੇਲ ਨੂੰ ਕਾਲ ਕਰੋ। ਬਾਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਾਂ ਫॉर ਅ ਸਮਾਲ ਫੀ, no contract, no reserve and no hidden fees. ਅੱਜ ਹੀ ਕਾਲ ਕਰੋ ਬਾਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410-204-2084। ਅਗੇਨ 410-204-2084। ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ? ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਅੱਜ ਦੇ ਅਹਿਮ ਇਸ਼ੂਜ਼ ਤੋਂ ਬਾਅਦ ਹੁਣ ਆਪਾਂ ਗੱਲਬਾਤ ਕਰਾਂਗੇ ਤੁਹਾਡੀਆਂ ਲਿਖਤਾਂ ਦੇ ਉੱਪਰ। ਜੋ ਤੁਹਾਡੇ ਵਿਚਾਰ ਨੇ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ, ਦੇਖਣ, ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਜਿੱਥੇ ਅਸੀਂ ਆਪਣੇ ਵਿਊਅਰਸ ਦਾ ਹਮੇਸ਼ਾ ਹੀ ਸ਼ੁਕਰੀਆ ਅਦਾ ਕਰਦੇ ਹਾਂ, ਉੱਥੇ ਸਾਨੂੰ ਇਸ ਗੱਲ ਦਾ ਫਖਰ ਔਰ ਮਾਣ ਵੀ ਹੈ। ਔਰ ਮੈਂ ਕਈ ਵਾਰ ਨੰਬਰ ਤਾਂ ਨਹੀਂ ਦੇਖਿਆ, ਪਰ ਮੈਨੂੰ 2-3 ਲਿਖਤਾਂ ਆਈਆਂ ਕਿ ਜੀ ਮੁਬਾਰਕ, YouTube ਦੇ ਉੱਤੇ ਤੁਸੀਂ 90K ਤੁਹਾਡੇ ਸਬਸਕ੍ਰਾਈਬਰਸ ਦਾ ਨੰਬਰ ਹੈ। ਸੋ ਇਹ ਤੁਹਾਡੀ ਸਭ ਦੀ ਬਦੌਲਤ ਹੈ। ਤੁਸੀਂ ਸਾਨੂੰ ਲਿਖਦੇ ਵੀ ਹੋ ਔਰ ਤੁਹਾਡੀਆਂ ਲਿਖਤਾਂ ਨੇ ਔਰ ਤੁਹਾਡੀਆਂ ਵੈਲ ਵਿਸ਼ਜ਼ ਨੇ ਸਾਨੂੰ ਹੌਸਲਾ ਵੀ ਦਿੱਤਾ ਔਰ ਅਸੀਂ ਪੇਸ਼ਕਦਮੀ ਵੀ ਕਰ ਰਹੇ ਹਾਂ। ਲਿਖਤਾਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਹੁੰਦੀ ਹੈ। ਹੁਣ ਜਿਹੜੀਆਂ ਸਾਨੂੰ ਡਾਇਰੈਕਟ ਵੀ ਆਉਂਦੀਆਂ ਨੇ SOS@tv84.tv ਤੇ, ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਵੱਧ ਤੋਂ ਵੱਧ ਅਸੀਂ ਉਹਨਾਂ ਨੂੰ ਇਸ ਪ੍ਰੋਗਰਾਮ ਸ਼ਾਮਲ ਕਰ ਸਕੀਏ। ਪਰ ਜੇ ਸਾਡੀ ਕੋਈ ਨਹੀਂ ਵੀ ਕਰ ਸਕਦੇ ਤਾਂ ਸਾਨੂੰ ਤੁਸੀਂ ਮਾਫ ਕਰਨਾ, ਪਰ ਅਸੀਂ ਉਹਨੂੰ ਪੜ੍ਹਦੇ ਜ਼ਰੂਰ ਹਾਂ ਔਰ ਸਾਨੂੰ ਇਹ ਤੁਹਾਡੀ ਲਿਖਤ ਅਮੀਰ ਬਣਾਉਂਦੀ ਹੈ। ਇਸੇ ਤਰ੍ਹਾਂ ਫੇਸਬੁੱਕ ਤੇ, ਕਿਉਂਕਿ ਹੁਣ ਮੈਸੇਜ ਤੁਸੀਂ ਨਹੀਂ ਲੈਂਦੇ, YouTube ਵਾਲੇ ਪੜ੍ਹਦੇ, ਉਹਨਾਂ ਨੇ ਵੀ ਸ਼ਿਕਾਇਤ ਕੀਤੀ ਹੈ
ਮੈਂ ਕਿਹਾ ਵੀ ਇਮੀਡੀਏਟ ਜਦੋਂ ਚੱਲ ਰਿਹਾ ਹੁੰਦਾ ਉਦੋਂ ਦਿੱਕਤ ਹੁੰਦੀ ਹੈ ਲੈਂਡ, ਪਰ ਅਸੀਂ ਇਹ ਕਰਾਂਗੇ ਕਿ ਉਹਨਾਂ ਚੋਂ ਇੱਕ ਤਾਂ ਚਲੋ ਗੁੱਡ ਕੰਗ੍ਰੈਚੁਲੇਸ਼ਨਸ ਥੈਂਕ ਯੂ ਉਹ ਨਹੀਂ, ਜਿਹਦੇ ਚ ਤੁਹਾਡਾ ਕੋਈ ਸਬਸਟੈਂਸ ਹੋਏਗਾ ਉਹਨੂੰ ਅਸੀਂ ਅਗਲੇ ਦਿਨ ਦੇ ਸ਼ੋਅ ਦੇ ਵਿੱਚ ਕਰ ਦਿਆਂਗੇ। ਔਰ ਸਾਨੂੰ ਇੱਕ ਲਿਖਤ ਅੱਜ ਹੀ ਆਸਿਤ ਮੀਰ ਜੀ ਦੀ ਲਾਹੌਰ ਤੋਂ ਆਈ ਹੈ, ਕਿਉਂਕਿ ਕਸ਼ਮੀਰ ਡੇ ਦੇ ਹਵਾਲੇ ਨਾਲ ਜਿਹੜੀ ਖਾਸ ਤੌਰ ਤੇ ਸਾਡੀ ਪ੍ਰੈਜੈਂਟੇਸ਼ਨ ਸੀ ਬਰੁਕਲਿਨ ਦੇ ਪ੍ਰੋਗਰਾਮ 'ਚ, ਉਹਨੂੰ ਕਾਫੀ ਪਸੰਦ ਕੀਤਾ ਗਿਆ। ਬਹੁਤ ਸਾਰਿਆਂ ਦੇ ਬੜੀਆਂ ਲੰਬੀਆਂ ਲਿਖਤਾਂ ਵੀ ਆਈਆਂ ਨੇ। ਔਰ ਇਸੇ ਤਰ੍ਹਾਂ ਜਿਹੜਾ ਪ੍ਰੋਗਰਾਮ 5 ਫਰਵਰੀ ਨੂੰ ਟੇਸਟ ਆਫ ਲਾਹੌਰ ਜੈਕਸਨ ਹਾਈਟ 'ਚ ਹੋਇਆ, ਉਹ ਅਸੀਂ ਕੱਲ੍ਹ ਯਾਨੀ ਕਿ ਸੈਚਰਡੇ ਉਸ ਨੂੰ ਚਲਾਵਾਂਗੇ। ਟਾਈਮਿੰਗ ਸ਼ਾਮ ਦਾ ਹੀ ਹੋਏਗਾ ਔਰ ਉਹ YouTube ਔਰ Facebook ਤੇ ਵੀ ਲਾਈਵ ਹੋਏਗਾ। ਸੋ ਇਹ ਸਾਨੂੰ ਲਿਖਤ ਜਿਹੜੀ ਆਸਿਤ ਮੀਰ ਜੀ ਦੀ ਲਾਹੌਰ ਤੋਂ ਆਈ ਹੈ, ਉਹਨਾਂ ਨੇ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਨਾਲ ਕਹੀ ਹੈ। ਸਤਿ ਸ਼੍ਰੀ ਅਕਾਲ ਜੀ। ਉਹਨਾਂ ਕਿਹਾ ਫਸਟ ਟਾਈਮ ਵਾਚਿੰਗ ਯੂ ਐਂਡ ਲਿਸਨਿੰਗ ਯੂ, I found you on YouTube after Kartarpur Sahib opening. I feel sad to discover you so late. Sir, I am a student and remain busy, but it is always good to see you and hear you. ਕਿ ਤੁਹਾਨੂੰ ਕਰਤਾਰਪੁਰ ਕੋਰੀਡੋਰ ਦਾ ਜਦੋਂ ਓਪਨਿੰਗ ਸੀ ਉਦੋਂ ਹੀ ਮੇਰੀ ਨਜ਼ਰ ਤੁਹਾਡੇ ਸ਼ੋਅ ਤੇ ਪਈ ਔਰ ਉਹਨਾਂ ਨੇ ਕਿਹਾ ਮੈਂ ਸਟੂਡੈਂਟ ਹੈ, ਬਿਜ਼ੀ ਹੈ, ਪਰ ਮੈਨੂੰ ਹਮੇਸ਼ਾ ਹੀ ਤੁਹਾਨੂੰ ਸੁਣਨਾ ਔਰ ਦੇਖਣਾ ਚੰਗਾ ਲੱਗਦਾ ਹੈ। You are an amazing intellectual and a very magnanimous person. I like your impartiality and bold analysis with deep farsightedness and discernment. बहुत बहुत शुक्रिया आसित मीर जी ਤੁਹਾਡੀ ਨਵਾਜ਼ਿਸ਼ ਵਾਲੇ ਸ਼ਬਦਾਂ ਦੇ ਲਈ। ਫਿਰ ਉਹਨਾਂ ਨੇ ਕਿਹਾ sir, as you pointed out, viewership of your show in Pakistan and especially in Punjab, as your channel is facing financial issues, I would say that your program must broadcast on mainstream Pakistani media. Our mainstream media must have your content running. Our local Punjabi channel should give you reasonable time and space. Our youth, especially students from colleges and universities, must watch your show in order to understand the core issue of Kashmir and Khalistan, venomous propaganda of Indian mainstream and social media, as well as similarities between Islam and Sikhism. So Asit Mir ji ne ਇਹ ਚਾਹਨਾ ਪ੍ਰਗਟਾਈ ਹੈ ਕਿ ਪਾਕਿਸਤਾਨ ਦੇ ਮੇਨ ਮੀਡੀਆ 'ਚ ਪੰਜਾਬੀ ਚੈਨਲਸ ਦੇ ਉੱਤੇ ਵੀ ਇਸ TV 84 ਨੂੰ ਜਿਹੜਾ ਸਪੇਸ ਮਿਲਣਾ ਚਾਹੀਦਾ। ਦੇਖੋ ਅਸੀਂ ਤਾਂ ਓਪਨ ਹੈ, ਕਿਸੇ ਵੀ ਇਸ ਕਿਸਮ ਦਾ ਜੇ ਕੋਈ ਹੁੰਦਾ ਅਸੀਂ ਇੱਥੇ ਵੀ ਜਿੰਨਿਆਂ ਨਾਲ ਸਾਡਾ ਥੋੜ੍ਹਾ ਬਹੁਤ ਸੰਪਰਕ ਹੈ, ਜੇ ਉਹਨਾਂ ਨੇ ਕਿਹਾ ਅਸੀਂ ਕਿਹਾ ਜੀ ਅਸੀਂ ਹਾਜ਼ਰ ਹੈ, ਕਿਉਂਕਿ ਲੇਕਿਨ ਮੈਨੂੰ ਲੱਗਦਾ ਹੈ ਕਿ ਵੀ ਬਹੁਤ ਵਾਰ ਗੱਲਾਂ 'ਚ ਹੀ ਰਹਿ ਜਾਂਦੀਆਂ ਔਰ ਇਸ 'ਚ ਸਾਨੂੰ ਅਜੇ ਤੱਕ ਕੋਈ ਕਿਸੇ ਨੇ ਬਾਂਹ ਫੜਾਈ ਨਹੀਂ ਹੈ। ਲੇਕਿਨ ਅਸੀਂ ਓਪਨ ਹੈ, ਕੋਈ ਸਾਡਾ ਕਿਸੇ ਹੋਰ ਦਾ ਕਾਪੀਰਾਈਟ ਨਹੀਂ ਹੈ। ਇਸ ਨੂੰ ਇੱਕ ਦੋ ਕੌਮਾਂ ਦੀ ਸਾਂਝ ਦਾ ਮਿਸ਼ਨ ਹੈ, ਕਸ਼ਮੀਰ ਖਾਲਿਸਤਾਨ ਦੀ ਸਾਂਝ ਦੀ ਗੱਲ ਹੈ ਔਰ ਸਾਡੀ ਸਾਂਝੀ ਹਿਸਟਰੀ, ਸਾਂਝੀ ਤਹਿਜ਼ੀਬ ਔਰ ਉਸ ਸਾਂਝਾ ਦੁਸ਼ਮਣ ਭਾਰਤੀ ਹਕੂਮਤ ਉਸ ਦੇ ਖਿਲਾਫ ਹੈ। ਔਰ ਜਿੱਥੇ ਵੀ ਇਹ ਮੈਸੇਜ ਪਹੁੰਚਦਾ ਹੈ, ਮੈਂ ਸਮਝਦਾ ਇਹ ਸਾਰਿਆਂ ਦੇ ਲਈ ਫਾਇਦੇਮੰਦ ਹੈ। Since you are a very powerful and soul-catching voice of current time, your community should understand your narrative about unity and togetherness for an independent Khalistan movement. But it is unfortunate that Sikhs in India are divided on religious grounds and political basis. In fact, they are paid workers and in my opinion, they have been damaging Khalistan movement. ਇਸ ਨੂੰ ਮੈਂ ਆਪਣੇ ਪਹਿਲੇ ਸੈਗਮੈਂਟ 'ਚ ਵੀ ਲਿਆ, ਇਹ ਗੱਲ ਵੀ ਮੇਰੇ ਮਾਈਂਡ 'ਚ ਸੀ ਕਿ ਬਹੁਤ ਵਾਰ ਵੰਡੇ ਜਾਂਦੇ ਨੇ। ਜਿਹੜੀ ਹਕੂਮਤ ਜ਼ਾਹਰ ਹੈ, ਜਿੱਥੇ ਪੋਲੀਟੀਕਲ ਪਾਰਟੀ ਸਿਸਟਮ ਹੈ, ਉੱਥੇ ਉਹਨਾਂ ਦੇ ਲਈ ਸੌਖਾ ਹੈ ਇੱਕ ਨੂੰ ਦੂਜੇ ਦੇ ਖਿਲਾਫ ਧਾਰਮਿਕ ਤੌਰ ਦੇ ਉੱਤੇ ਵੀ ਜਿੰਨੇ ਡੇਰੇ ਸੌਦਾ ਸਾਧ ਔਰ ਇਹ ਉਹ ਖੜੇ ਕੀਤੇ ਹਕੂਮਤ ਨੇ ਕੀਤੇ ਨੇ। ਜੈਨੂਇਨ ਡਿਫਰੈਂਸਿਸ ਵੀ ਹੁੰਦੇ ਨੇ, ਪਰ ਇਹ ਜਿਵੇਂ ਇਸਲਾਮਿਕ ਮੁਲਕ ਜੇ ਦੁਨੀਆ ਦੇ ਦੇਖੋ ਤੇ ਉਹ ਬਹੁਤ ਸਾਰੇ ਪੌਨ ਬਣੇ ਹੋਏ ਨੇ, ਕਠਪੁਤਲੀਆਂ ਨੇ ਇਹਨਾਂ ਪੱਛਮੀ ਤਾਕਤਾਂ ਦੇ ਹੱਥਾਂ 'ਚ। ਇਹੀ ਹਾਲ ਉੱਥੇ ਬੈਠੇ ਜਿਹੜੇ ਸਿੱਖ ਨੇ, ਬਾਹਰ ਵੀ ਉਹ ਕੋਸ਼ਿਸ਼ ਕਰ ਰਹੇ ਨੇ ਇਨਫਿਲਟਰੇਟ ਕਰਨ ਦੀ, ਪਰ ਜਿਹਨੂੰ ਖੜਾ ਕਰਦੇ ਨੇ ਉਹ ਬਹੁਤ ਜਲਦੀ ਉਸ ਦਾ ਜਿਹੜਾ ਜਲੂਸ ਸੇ ਕੱਢ ਦਿੰਦੇ ਨੇ। ਪਰ ਉੱਥੇ ਬਹੁਤਿਆਂ ਦਾ ਕੰਟਰੋਲ ਨਹੀਂ ਹੈ ਜੋ ਉੱਥੇ ਕਰ ਰਹੇ ਨੇ ਬਹੁਤਿਆਂ ਦੇ ਉੱਤੇ। ਸੋ ਉੱਥੇ ਔਰ ਮੀਡੀਆ ਉਹਨਾਂ ਦੇ ਕੋਲ ਹੈ, ਜਿਹਨੂੰ ਮਰਜ਼ੀ ਮਨਜਿੰਦਰ ਸਿਰਸਾ, ਬਾਦਲ, ਉਹ ਜਿਨ੍ਹਾਂ ਨੂੰ ਉਹਨਾਂ ਨੇ ਕੁਰਸੀਆਂ ਵੀ ਦਿੱਤੀਆਂ ਹੋਈਆਂ ਨੇ, ਜਿਹੜੇ ਰੈਂਟਾ ਸਿੱਖ ਨੇ। ਸੋ ਮੈਂ ਸਮਝਦਾ ਕਿ ਵੀ ਇਹ ਉਹਨਾਂ ਦੇ ਕੰਟਰੋਲ 'ਚ ਹੀ ਨੇ। ਫਿਰ ਉਹਨਾਂ ਨੇ ਜ਼ਿਕਰ ਕੀਤਾ ਦੇ ਬਲਾਈਂਡਲੀ ਕ੍ਰਿਟਿਸਾਈਜ਼ ਦ ਨਨਕਾਣਾ ਸਾਹਿਬ ਇਨਸੀਡੈਂਟ ਵਿਚ ਵਾਜ਼ ਐਨ ਇੰਡੀਵਿਜੂਅਲ ਯੂਨਾਈਟਿਕ ਅਪਰੋਚ
without thinking the goodwill gesture of Pakistan government. Sorry to say, but the reality is that your own Sikh community doesn't want Pakistan's help taking Khalistan back. ਇੱਥੇ ਮੈਂ ਆਸਿਫ ਮੀਰ ਜੀ ਜਿਹੜਾ ਉਹ ਤੁਹਾਡੇ ਨਾਲ ਥੋੜਾ ਡਿਸਐਗਰੀ ਕਰਦਾ ਜੀ। ਮੈਂ ਸਮਝਦਾ ਵੀ ਅਜੇ ਤੱਕ ਕੋਈ ਇਹ ਨਹੀਂ ਹੈ ਵੀ ਪਾਕਿਸਤਾਨ ਦੀ ਹਕੂਮਤ ਦੇ ਲੈਵਲ ਤੇ ਕੋਈ ਖਾਲਿਸਤਾਨ ਦੀ ਹੈਲਪ ਦੀ ਗੱਲ ਹੋਈ ਔਰ ਉਹਨਾਂ ਨੇ ਡਿਨਾਈ ਕੀਤਾ, ਪਰ ਜਿਹੜੀ ਤੁਹਾਡੀ ਸਪਿਰਿਟ ਹੈ ਕਿ ਵੀ ਜਿਹੜੇ ਉੱਥੇ ਬੈਠੇ ਸਿੱਖ ਨੇ ਉਹਨਾਂ ਨੂੰ ਤਾਂ ਉਹਨਾਂ ਨੇ ਇੱਕ ਕਿਸਮ ਦਾ ਹੌਸਟੇਜ ਬਣਾਇਆ ਹੋਇਆ। ਸੋ ਉਹ ਇੱਕ ਬੜੀ ਚੰਗੇ ਢੰਗ ਨਾਲ ਇੱਕ ਪਾਕਿਸਤਾਨੀ ਜਿਹੜੇ ਇਨਸਾਈਡਰ ਸੀ ਉਹਨਾਂ ਨੇ ਕਿਹਾ ਜੀ ਉਹੀ ਲੋਕ ਜਦੋਂ ਵਾਘਾ ਟੱਪ ਕੇ ਇੱਧਰ ਆਉਂਦੇ ਨੇ ਸਾਡੇ ਨਾਲ ਬੈਠਦੇ ਨੇ ਤਾਂ ਉਹਨਾਂ ਦੀ ਗੱਲ ਹੋਰ ਹੁੰਦੀ ਹੈ, ਜੋ ਹੀ ਵਾਘਾ ਲੰਘਦੇ ਨੇ ਤਾਂ ਫਿਰ ਉਹਨਾਂ ਤੋਂ ਕਿਸ ਕਿਸਮ ਦੇ ਬਿਆਨ ਦਵਾਏ ਜਾਂਦੇ ਨੇ। ਮੈਂ ਕਿਹਾ ਜੀ ਇੱਥੇ ਆ ਕੇ ਉਹ ਮਹਿਸੂਸ ਕਰਦੇ ਨੇ ਕਿ ਉਹ ਜੰਗਲ ਦੇ ਸ਼ੇਰ ਨੇ, ਉੱਥੇ ਵਾਪਸ ਜਾ ਕੇ ਉਹਨਾਂ ਨੂੰ ਫਿਰ ਲੱਗਦਾ ਵੀ ਮਦਾਰੀ ਬੈਠਾ ਲੈ ਕੇ ਉਹ ਛਾਂਟਾ ਹੱਥ ਦੇ ਵਿੱਚ ਔਰ ਉਹ ਉਵੇਂ ਦਾ ਬੋਲਣ ਲੱਗ ਜਾਂਦੇ ਨੇ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ, ਅਸੀਂ ਹੋਪ ਕਰਦੇ ਹਾਂ ਕਿ ਆਉਣ ਵਾਲੇ ਪੀਰੀਅਡ 'ਚ ਜਿਵੇਂ ਸਾਡੇ ਓਹਾਇਓ ਤੋਂ ਇੱਕ ਵੀਰ ਦੀ 2 ਦਿਨ ਪਹਿਲਾਂ ਕਾਲ ਆਈ, ਉਹਨਾਂ ਨੇ ਕਸ਼ਮੀਰ ਸੋਲੀਡੈਰਿਟੀ ਡੇ ਵਾਲਾ ਦੇਖਿਆ ਸੀ ਪ੍ਰੋਗਰਾਮ ਔਰ ਉਹ ਕਹਿਣ ਲੱਗੇ ਕਿ ਜੀ ਹੁਣ ਜਿੰਨੀ ਗੁੱਡਵਿਲ ਹੈ ਔਰ ਖ਼ਾਸ ਤੌਰ 'ਤੇ ਕਰਨਲ ਮਲਿਕ ਜਿਨ੍ਹਾਂ ਨੇ ਕਿਹਾ ਸੀ ਕਿ ਭਾਈ ਸਟ੍ਰੈਟੇਜੀਕਲੀ ਵੀ ਸਾਨੂੰ ਇਹ ਸਮਝ ਆਈ ਕਿ ਖਾਲਿਸਤਾਨ ਪਾਕਿਸਤਾਨ ਦੇ ਲਈ ਬਹੁਤ ਇੰਪੋਰਟੈਂਟ ਹੈ। ਉਹ ਕਹਿੰਦੇ ਜੀ ਹੁਣ ਉਹ ਮੰਨਦੇ ਨੇ ਅਤੇ ਹੁਣ ਤੁਸੀਂ ਗੱਲਬਾਤ ਕਰੋ ਵੀ ਪਾਕਿਸਤਾਨ 'ਚ ਕੋਈ ਥੋੜ੍ਹੀ ਬਹੁਤ ਥਾਂ ਜਿਹੜੀ ਹੈ ਸਿੱਖਾਂ ਦੇ ਲਈ ਕ੍ਰੀਏਟ ਕਰਨ। ਮੈਂ ਕਿਹਾ ਜੀ ਅਜੇ ਧਾਰਮਿਕ ਮੁੱਦੇ ਦੇ ਉੱਤੇ ਹੀ ਪਾਕਿਸਤਾਨ ਨੇ ਜਿਵੇਂ ਕਰਤਾਰਪੁਰ ਕੋਰੀਡੋਰ ਦਾ ਮੂਵ ਕੀਤਾ ਹੈ, ਇਹੀ ਇੱਕ ਬਿਗਨਿੰਗ ਹੈ। ਆਉਣ ਵਾਲੇ ਪੀਰੀਅਡ 'ਚ ਜਿਉਂ-ਜਿਉਂ ਭਾਰਤ ਦੀਆਂ ਨੀਤੀਆਂ ਕਸ਼ਮੀਰ ਔਰ ਭਾਰਤ 'ਚ ਮੁਸਲਮਾਨ ਵਿਰੋਧੀ ਔਰ ਹੋਰ ਜ਼ੁਲਮਾਂ ਵਾਲੀਆਂ ਹੋਣਗੀਆਂ, ਮੇ ਵੀ ਆਉਣ ਵਾਲੇ ਪੀਰੀਅਡ 'ਚ ਪਾਕਿਸਤਾਨ ਦੀ ਹਕੂਮਤ ਪੋਲੀਟੀਕਲੀ ਖਾਲਿਸਤਾਨ ਦੀ ਲਹਿਰ ਨੂੰ ਸਪੋਰਟ ਕਰਨ ਦਾ ਹੌਸਲਾ ਦਿਖਾ ਸਕੇ। ਪਰ ਮੈਂ ਕਿਹਾ ਵੀ ਇਸ ਸਟੇਜ 'ਤੇ ਉਹ ਕੋਈ ਵੀ ਐਸਾ ਮੌਕਾ ਇੰਡੀਆ ਨੂੰ ਨਹੀਂ, ਹਾਲਾਂਕਿ ਆਲਰੇਡੀ ਇੰਡੀਆ ਨੇ ਤਾਂ ਵਨ ਆਫਟਰ ਦਾ ਅਦਰ ਐਕਟ ਆਫ ਵਾਰ ਕੀਤੇ ਨੇ, ਬਾਲਾਕੋਟ 'ਚ ਜਾ ਪਹੁੰਚੇ ਜੋ ਕਸ਼ਮੀਰ ਦੇ ਨਾਲ ਕੀਤਾ, ਪਰ ਮੈਂ ਉਹਨਾਂ ਨੂੰ ਮੈਂ ਕਹਿ ਰਿਹਾ ਸੀ ਸਰ ਸਾਹਿਬ ਨੂੰ ਜਿਹੜਾ ਨੇ ਕਾਲ ਕੀਤਾ ਕਿ ਜੀ ਅਜੇ ਜਿਹੜੀ ਹੈ ਲਾਈਨ ਆਫ ਕੌਸ਼ਨ ਹੈ। ਫਿਰ ਉਹ ਕਹਿੰਦੇ ਨੇ ਆਈ ਵਾਜ਼ ਹੈਪੀ ਐਂਡ ਸਰਪ੍ਰਾਈਜ਼ਡ ਟੂ ਸੀ Shaheen Bagh protest video where Sikh farmers, young and old men and women from Punjab joined Shaheen Bagh against CAA, NRC and NPR holding Urdu written banners and flags say, we won't allow second partition on religious basis. Muslims are our brothers and sisters. Who is illegal here? Who is traitor here? And so on and so forth. Why I was surprised? Because they were so innocent, especially old ladies like my Daddy Amma and Nani Amma, so pretty, so innocent. Common people like us, despite being terrorized by Delhi police and BSF, who didn't allow them to go to Shaheen Bagh, means showing such deep-rooted solidarity with Muslims that really dearth in this time. May Allah bless and protect them all. Ameen. May Allah bless you, Dr. Sahab. Good health and long life. Ameen. Asif Mir. So nice. ਉਹਨਾਂ ਨੇ ਸ਼ਾਹੀਨ ਬਾਗ ਜਿਹੜਾ ਇੱਕ ਜਥਾ ਇੱਕ ਤਾਂ ਪਹਿਲਾਂ ਗਿਆ ਸੀ 300 ਤੋਂ ਜ਼ਿਆਦਾ ਜਿਨ੍ਹਾਂ ਨੇ ਲੰਗਰ ਲਾਇਆ, ਹੁਣ 4-5 ਦਿਨ ਪਹਿਲਾਂ ਇੱਕ ਸਿੱਖ ਬੀਬੀਆਂ ਬੱਚਿਆਂ ਬਜ਼ੁਰਗਾਂ ਦਾ ਜਥਾ ਜਿਹੜਾ ਉੱਥੇ ਗੁਰਦੁਆਰਾ ਬਾਲਾ ਸਾਹਿਬ ਰੁਕਿਆ ਕਿਉਂਕਿ ਪੁਲਿਸ ਨੇ ਉਹਨਾਂ ਨੂੰ ਜਾਣ ਨਹੀਂ ਦਿੱਤਾ ਸ਼ਾਹੀਨ ਬਾਗ। ਅਗਲੀ ਸਵੇਰ ਉਹ ਪਹੁੰਚੇ। ਸੋ ਉਹਨਾਂ ਬੈਨਰਸ ਦੀ ਗੱਲ ਕਰ ਰਹੇ ਨੇ, ਇਹ ਪੰਜਾਬ ਤੋਂ ਆਇਆ ਜਥਾ ਸੀ ਔਰ ਮੈਂ ਸਮਝਦਾ ਵੀ ਇੱਕ ਪਾਸੇ ਜਿੱਥੇ ਉਹਨਾਂ ਦਾ ਅੱਜ ਹੀ ਜਿਹੜਾ ਉਹ ਗਿਰੀਰਾਜ ਮਿਨਿਸਟਰ ਹੈ ਉਹਨੇ ਕਿਹਾ ਸ਼ਾਹੀਨ ਬਾਗ 'ਚ ਸੁਸਾਈਡ ਬੰਬਰ ਤਿਆਰ ਹੋ ਰਹੇ ਨੇ। ਸੋ ਜਿੱਥੇ ਇਸ ਕਿਸਮ ਦੀ ਨਫ਼ਰਤ ਅਮਿਤ ਸ਼ਾਹ ਨੇ ਕਿਹਾ ਸ਼ਾਹੀਨ ਬਾਗ ਵਰਸਸ ਭਾਰਤ ਮਾਤਾ ਕੇ ਪੁੱਤਰ, ਤੇ ਸਿੱਖਾਂ ਦਾ ਉੱਥੇ ਜਾ ਕੇ ਖਲੋਣਾ ਬਹਿਣਾ ਸੋਲੀਡੈਰਿਟੀ ਇਹ ਸੱਚਮੁੱਚ ਹੀ ਜਿਵੇਂ ਆਸਿਫ ਜੀ ਤੁਸੀਂ ਕਿਹਾ ਇੱਕ ਐਕਟ ਆਫ ਬਰੇਵਰੀ ਵੀ ਹੈ ਔਰ ਇਹ ਹਿਸਟਰੀ ਕ੍ਰੀਏਸ਼ਨ ਵੀ ਹੈ। ਜਦੋਂ ਕੋਈ ਮੁਸੀਬਤ ਵੇਲੇ ਤੁਹਾਡੇ ਨਾਲ ਆ ਕੇ ਖਲੋਂਦਾ, ਖੁਸ਼ੀ ਵੇਲੇ ਤਾਂ ਸਾਰੇ ਹੀ ਆ ਜਾਂਦੇ ਨੇ ਔਰ ਜਿਵੇਂ ਉਹ ਅੰਗਰੇਜ਼ੀ 'ਚ ਵੀ ਕਹਿੰਦੇ ਨੇ ਕਿ ਭਾਈ in the time of prosperity friends will be 20, in the time of adversity no one in 20। ਔਰ ਉਰਦੂ 'ਚ ਕਹਿੰਦੇ ਨੇ ਬੰਤੀ ਕੇ ਹੈ ਯਾਰ ਵਿਗੜਿਆ ਕਾ ਕੋਈ ਨਹੀਂ। ਸੋ ਇਸ ਵੇਲੇ ਇੱਕ ਦੂਜੇ ਦੇ ਨਾਲ ਸਾਡਾ ਖਲੋਣਾ ਕਸ਼ਮੀਰੀਆਂ ਦਾ ਮੁੱਦਾ ਹੋਏ, ਦੂਜਾ ਇਹ ਸਾਡੇ ਉਹ ਬੌਂਡਸ ਨੂੰ ਹੀ ਸਟਰੈਂਥਨ ਕਰ ਰਿਹਾ ਹੈ ਜਿਹੜੀ ਸਾਂਝ ਸਾਡੀ ਤੌਹੀਦ ਦੀ ਔਰ ਕਾਮਨਨੈਸ ਦੀ ਬਾਬਾ ਨਾਨਕ ਨੇ ਰੱਖੀ ਹੋਈ ਹੈ। ਸੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਮੇਰਾ ਖਿਆਲ ਹੈ ਵੀ ਵਕਤ ਮੈਂ ਦੇਖਦੇ ਹਾਂ ਬਿਲਕੁਲ ਜੀ। ਅਲੀ ਰਾਣਾ ਮਦਸਰ ਜੀ ਸਾਨੂੰ ਲਿਖਦੇ ਨੇ ਲਵ ਯੂ ਸਰ, ਲਵ ਯੂ ਡਾਕਟਰ ਸਾਹਿਬ ਜੀ। ਉਹਨਾਂ ਨੇ ਕਿਹਾ ਤੁਹਾਨੂੰ, ਫਿਰ ਉਹਨਾਂ ਦਾ ਮੈਸੇਜ ਆਇਆ ਕਿ ਉਮਦਾ ਨਿਊਜ਼, ਫਿਰ ਉਹਨਾਂ ਲਿਖਿਆ
ਪਾਕਿਸਤਾਨੀ, ਫਿਰ ਉਹਨੇ ਲਿਖਿਆ ਬਟ ਮੇਰਾ ਉਹਨਾਂ ਨੇ ਕਿਹਾ ਕਿ ਫੇਵਰਟ ਹੈਗਾ ਸ਼ੋ TV 84 ਐਂਡ ਅਰਸ਼ਦ ਰਾਜਾ ਲਿਖਦੇ ਹਨ ਡਾਕਟਰ ਸਾਹਿਬ ਐਂਡ ਨੀਲਮ ਕੌਰ ਸਦਾ ਖੁਸ਼ ਰਹੋ, ਥੈਂਕ ਯੂ ਸੋ ਮਚ। ਐਂਡ ਬਲਵਿੰਦਰ ਸਿੰਘ ਜੀ ਕਹਿੰਦੇ ਨੇ ਸਿੰਘ ਸਾਹਿਬ ਜੀ ਸੁਰਜੀਤ ਸਿੰਘ ਬਰਨਾਲੇ ਨੂੰ ਵੀ ਇਹਨਾਂ ਹਿੰਦੂ ਤਵੀਆਂ ਨੇ ਉਸਦੇ ਮਰ ਤੱਕ ਉਸ ਕਮੀਨੇ ਨੂੰ ਰਾਜਪਾਲ ਲਈ ਰੱਖਿਆ। ਨਹੀਂ, ਇਸ ਲਾਈਨ ਦੇ ਵਿੱਚ ਤਾਂ ਮੈਂ, ਕਿਉਂਕਿ ਵਕਤ ਵੀ ਉਨਾ ਕੁ ਹੁੰਦਾ ਹੈ, ਗਿਆਨੀ ਜ਼ੈਲ ਸਿੰਘ ਜੂਨ 84 ਦੇ ਹਮਲੇ ਵੇਲੇ ਪ੍ਰੈਜ਼ੀਡੈਂਟ ਨੂੰ ਬਣਾਇਆ ਹੋਇਆ ਸੀ। ਬੂਟਾ ਸਿੰਘ ਵਰਗੇ ਲੋਕ ਪੰਜਾਬ ਦੇ ਵਿੱਚ ਸਿੱਖ ਚਿਹਰੇ ਔਰ ਲਗਾਤਾਰ ਇਹ ਬਾਦਲ ਅਮਰਿੰਦਰ ਸਾਰੇ ਉਸ ਟ੍ਰੇਟਰ ਕੈਟਾਗਰੀ 'ਚ ਹੀ ਨੇ ਜਿਹੜੇ ਉਸ ਬੈਨੇਡਿਕਟ ਅਰਨੋਲਡ ਵਾਂਗ ਆਪਣੇ ਲੋਕਾਂ ਦੇ ਨਾਲ ਗਦਾਰੀ ਕਰ ਰਹੇ ਨੇ। ਔਰ ਇਸੇ ਤਰ੍ਹਾਂ ਈਵਨ ਜਦੋਂ ਐਮਰਜੈਂਸੀ ਲਾਈ ਫਖਰੂਦੀਨ ਅਲੀ ਅਹਿਮਦ ਪ੍ਰੈਜ਼ੀਡੈਂਟ ਸੀ, ਉਹਨੂੰ ਵੀ ਵਰਤਿਆ, ਬਾਅਦ ਉਹਦੀ ਮੌਤ ਵੀ ਸ਼ੱਕੀ ਹਾਲਾਤ ਹੋਈ। ਅੱਜ ਵੀ ਕੋਈ ਨਕਵੀ ਹੋਏ, ਉਹ ਆਰਿਫ ਮੁਹੰਮਦ ਕੇਰਲਾ ਦਾ ਗਵਰਨਰ ਖੜਾ ਕੀਤਾ, ਉਹ CA ਦੇ ਹੱਕ 'ਚ ਕਰ ਰਿਹਾ ਔਰ ਮੁਸਲਮਾਨਾਂ ਦੇ ਖਿਲਾਫ ਬੋਲ ਰਹੇ। ਸੋ ਇਹ ਪੁਰਾਣਾ ਜਿਹੜਾ ਰਿਹਾ ਹਰ ਇੱਕ ਦਾ ਵੀ ਤੁਸੀਂ ਕੁਹਾੜੀ ਦਾ ਦਸਤਾ ਬਣਾਉਣਾ ਤੇ ਬਣਨ ਨੂੰ ਵੀ ਤਿਆਰ ਹੋਣ ਵਾਲੇ ਮੌਜੂਦ ਰਹਿੰਦੇ ਨੇ। ਬਿਲਕੁਲ। ਫਿਰ ਦੁਬਾਰਾ ਲਿਖਦੇ ਨੇ ਖਾਲਸਾ ਜੀ ਤੁਸੀਂ ਵੇਖ ਲੈਣਾ ਇਸਨੇ ਵੀ ਇਹਨਾਂ ਹਿੰਦੂ ਤਵੀਆਂ ਦੀ ਬੋਲੀ ਬੋਲਣੀ ਹੈ, ਇਹ ਤਾਂ ਚੱਲੇ ਹੋਏ ਕਾਰਤੂਸ ਨੇ ਜੀ। ਸੋ ਰਾਜਾ ਤਨਵੀਰ ਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਪਾਕਿस्तानी टू दिल जान सिख ब्रदर्स कौम पर कुर्बान करने के लिए तैयार है, मगर कुछ गद्दार मीडिया और कुछ गद्दार सिख मुस्लिम्स नहीं चाहते कि कश्मीरीज और सॉरी इन्होंने लिखा है कि मुस्लिम सॉरी और सिख की दोस्ती हो, खालिस्तान जिंदाबाद लव उन्होंने लिखा। हाँ जी, नहीं बिल्कुल ठीक है। दुश्मन क्यों चाहेगा, ਜਿਹੜਾ ਸਾਨੂੰ ਲੱਗਦਾ ਹੈ ਸਾਡੀ ਸਟਰੈਂਥ ਹੈ, ਦੁਸ਼ਮਣ ਵੀ ਸਮਝਦਾ ਵੀ ਇਹਦੇ ਤੇ ਵਾਰ ਕੀਤਾ ਜਾਏ। ਜੀ ਮਨਿੰਦਰ ਸਿੰਘ ਬੁੱਟਰ ਜੀ ਲਿਖਦੇ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। 23 ਅਕਤੂਬਰ 1947 ਦਾ ਇਤਿਹਾਸ ਜੋ ਇਤਿਹਾਸ ਵਿੱਚ ਨਹੀਂ ਹੈ ਉਸ ਬਾਰੇ ਦੱਸੋ। ਮੈਂ ਸੁਖਪ੍ਰੀਤ ਸਿੰਘ ਉਦੋਂ ਕੋ ਤੂੰ ਸੁਣਿਆ ਹੈ। ਦੇਖੋ ਬਹੁਤ ਸਾਰੀਆਂ ਚੀਜ਼ਾਂ ਹੁਣ ਅਸੀਂ ਚਾਹੁੰਦੇ ਹਾਂ ਵੀ ਇਤਿਹਾਸ ਦਾ ਸੈਕਸ਼ਨ ਸ਼ੁਰੂ ਕਰ ਸਕੀਏ, ਪਰ 1.5 ਘੰਟੇ 'ਚ ਉਨਾ ਕੀ ਹੁੰਦਾ ਹੈ। ਸਾਡੇ ਲਈ ਇਹ ਹੈ ਕਿ ਜਿਹੜਾ ਪੋਲੀਟੀਕਲ ਤਬਸਰੇ ਨੇ ਉਹ ਜ਼ਰੂਰੀ ਨੇ, ਇਤਿਹਾਸ ਦੇ ਤਾਂ ਹੋਰ ਵੀ ਸੋਮੇ ਨੇ ਜਿਨ੍ਹਾਂ ਰਾਹੀਂ ਗੱਲ ਪਹੁੰਚਦੀ ਹੈ, ਪਰ ਅਸੀਂ ਜ਼ਰੂਰ ਵਿਚਾਰ ਕਰ ਰਹੇ ਹਾਂ ਵੀ ਕੋਈ ਨਾ ਕੋਈ ਹਿਸਟਰੀ ਸੈਗਮੈਂਟ ਰੈਗੂਲਰ ਬੇਸਿਸ ਤੇ ਜੀ। ਸੀਕਿੰਗ ਟਰੂਥ ਦੀ ਆਈਡੀ ਤੋਂ ਸਾਨੂੰ ਮੈਸੇਜ ਕਹਿੰਦੇ ਕਿ ਡਾਕਟਰ ਸਾਹਿਬ ਐਂਡ ਸਿਸਟਰ ਨੀਲਮ ਸਤਿ ਸ਼੍ਰੀ ਅਕਾਲ ਐਂਡ ਅਸਲਾਮ ਵਾਲੇਕਮ। ਇਟਸ ਅ ਬੇਟ ਬਾਈ ਅਪਰੋਚਿੰਗ ਸਿੱਖ ਯੂ ਨੋ ਬਨੀਆ ਮੈਂਟੈਲਿਟੀ। ਹਾਂਜੀ ਹਾਂਜੀ ਬਿਲਕੁਲ ਬਿਲकुल ਅਪੋਇੰਟਿੰਗ ਲਿਖਿਆ ਜੀ ਸੌਰੀ। ਸੋ ਫਿਰ ਸਾਡੇ ਕੋਲ ਮੈਸੇਜ ਹੈ ਮਨਿੰਦਰ ਸਿੰਘ ਬੁੱਟਰ ਜੀ ਦਾ, ਕਹਿੰਦੇ ਨੇ ਕਿ ਸਿੰਘ ਜੀ ਪੰਥ ਨੇ ਬਹੁਤ ਬੁਰੇ ਤੋਂ ਬੁਰੇ ਦਿਨ ਦੇਖੇ ਹਨ, ਪਰ ਪੰਥ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਿਹਾ। ਇੱਕ ਵੇਲੇ ਸਿੰਘ ਗਿਣਤੀ ਦੇ ਹੀ ਰਹਿ ਗਏ ਸੀ, ਪਰ ਪੰਥ ਅਕਾਲ ਪੁਰਖ ਦੇ ਪਾਣੇ ਵਿੱਚ ਰਹੇ। ਹਾਂ ਬਿਲਕੁਲ, ਸਾਡਾ ਈਮਾਨ, ਗੁਰੂ ਦੇ ਉੱਤੇ ਭਰੋਸਾ, ਵਿਸ਼ਵਾਸ, ਸੱਚ ਦੀ ਜਿੱਤ, ਇਹ ਫੇਥ ਰਹਿਣਾ ਚਾਹੀਦਾ ਹੈ ਜੀ। ਗਿਣਤੀਆਂ ਮਿਣਤੀਆਂ ਦੇ ਨਾਲ ਸਿੱਖਾਂ ਨੇ ਕਦੇ ਇਤਿਹਾਸ ਨੂੰ ਨਹੀਂ ਵਾਚਿਆ, ਸੱਚ ਹੱਕ ਦੇ ਉੱਤੇ ਔਰ ਗੁਰੂ ਦੇ ਉੱਤੇ ਭਰੋਸਾ ਰੱਖ ਜੀ। ਪਾਕ डिफेंडर जी कहते हैं कि सलाम एंड सत श्री अकाल डॉक्टर साहब, आपके कुछ पुराने शोज देख रहा था, जब कोई खालिस्तान जिंदाबाद कहता है था तो आप 2 से 3 बार जिंदाबाद कहते थे, उसे जारी रखें, अच्छा लगता है। खालिस्तान जिंदाबाद, खालिस्तान जिंदाबाद 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 जी। सो फिर सारे को मैसेज है ताहिर दुग्गर जी का, कहते हैं कि डॉक्टर साहब खालिस्तान कश्मीर पाकिस्तान पाक आर्मी जिंदाबाद उन्होंने लिखा। फिर कुलदीप धामी लिखते हैं अच्छा बंदा बड़ा महंगा कहना सिखाए रोनो सॉरी। सो अगे मैसेज है कि ताहिर दुग्गर जी का, कहते हैं कि कश्मीर सिर्फ और कश्मीर जंग से हासिल होगा, कोई हल नहीं इसका, हिंदू सिर्फ थक के ताकत की जुबान समझता है। हाँ बिल्कुल ठीक है, गल उस पासे जा रही है जी। फिर अमरज मलिक कहते हैं कि गुड एनालिसिस एंड फिर उन्होंने मैसेज है ताहिर दुग्गर जी का, कहते हैं कि फिर नहीं मैंने समझ आ रहा, सॉरी फॉर दैट। साहिल भट्ट जी लिखते हैं कि डॉक्टर साहब दोज मुस्लिम कंट्रीज हु बेस्ट ऑन highest honors on Muslim killer Modi have no moral right to lead OIC. They must withdraw all their officials from holding offices of OIC. बिल्कुल ठीक है सोहेल भट्ट जी, ये मैनू भी लगता है कि भी ये हुण बिल्कुल बेजान हो गई है ऑर्गेनाइजेशन, ਇਹਦਾ
ਭੋਗ ਪੈਣਾ ਜ਼ਿਆਦਾ ਬਿਹਤਰ ਹੈ, ਉਹਦੇ 'ਚੋਂ ਹੀ ਕੋਈ ਨਵੀਂ ਚੇਂਜ ਹੋਏਗੀ, ਅਦਰਵਾਈਜ਼ ਤਾਂ ਇਹ ਜਿਹੜਾ ਐਵੇਂ ਮੁਰਦੇ ਨੂੰ ਘੜੀਸਣ ਵਾਲੀ ਗੱਲ ਹੀ ਹੈ। ਜੀ ਲਿਲੀ ਕਰਨਾਡਾ ਲਿਖਦੇ ਨੇ ਪੰਜਾਬ ਜਿੰਦਾਬਾਦ। ਐਂਡ ਫਿਰ ਅਮਰਜ ਮਲਿਕ ਜੀ ਲਿਖਦੇ ਨੇ Sikhs believe in one God and therefore are closer to Muslim than Hindus who believe in hundreds of gods. ਜੀ ਫਿਰ ਖਾਨ ਫੈਸ਼ਨ ਲਿਖਦੇ ਨੇ we are all brothers and sisters। ਫਿਰ ਉਹਨਾਂ ਦਾ ਮੈਸੇਜ ਫਰੋਮ ਹਾਂਗਕਾਂਗ ਤੋਂ ਉਹਨਾਂ ਨੇ ਸਾਨੂੰ ਲਿਖਿਆ। ਫਿਰ ਖਾਨ ਬਾਬਾ ਜੀ ਲਿਖਦੇ ਨੇ ਹੈਲੋ ਡਾਕਟਰ ਸਾਹਿਬ, ਹਰ ਰੋਜ਼ ਤੁਸਾਂ ਨੂੰ ਸੁਣਦਾ ਕਿ ਬਹੁਤ ਮੇਰੇ ਖਿਆਲ 'ਚ ਨਹੀਂ ਮੈਂ ਪੜ੍ਹ ਪਾਵਾਂਗੀ, ਨੌਲੇਜ ਮਿਲਦਾ ਪਰ ਉਹਨਾਂ ਨੇ ਲਿਖਿਆ ਵੀ ਹਾਂਜੀ। ਫਿਰ ਬਿਲਾਲ ਖਾਨ ਜੀ ਲਿਖਦੇ ਨੇ ਲਵ ਯੂ ਪਾਕਿਸਤਾਨ ਐਂਡ ਖਾਲਿਸਤਾਨ ਜਿੰਦਾਬਾਦ, ਲਵ ਯੂ ਡਾਕਟਰ ਸਾਹਿਬ ਐਂਡ ਮਾਈ ਬਿਊਟੀਫੁਲ ਸਿਸਟਰ, ਥੈਂਕ ਯੂ ਸੋ ਮਚ। ਫਿਰ ਖਾਨ ਫੈਸ਼ਨ ਦਾ ਮੈਸੇਜ ਕਿ ਪਾਕਿਸਤਾਨ ਜਿੰਦਾਬਾਦ ਐਂਡ ਖਾਲਸਾ ਜਿੰਦਾਬਾਦ। ਅਸੀਂ ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ, ਤੁਸੀਂ ਸਾਨੂੰ ਇੰਨੇ ਮਾਣ ਤੇ ਪਿਆਰ ਵਾਲੇ ਮੈਸੇਜ ਭੇਜੇ ਨੇ, ਤਾਂ ਇਸੇ ਤਰ੍ਹਾਂ ਹੀ ਸਾਨੂੰ ਭੇਜਦੇ ਰਹੋ। ਇੱਥੇ ਲੈਂਦੇ ਹਾਂ ਬ੍ਰੇਕ। ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬਾਬਟੇਲ ਨੂੰ ਕਾਲ ਕਰੋ। ਬਾਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬਾਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਦੇ ਐਮ ਇਸ਼ੂਜ਼ ਤੇ ਲਿਖਤਾਂ ਤੋਂ ਬਾਅਦ ਹੁਣ ਆਪਾਂ ਗੱਲਬਾਤ ਕਰਾਂਗੇ ਰੂਹ ਦੀ ਖੁਰਾਕ ਗੁਰਬਾਣੀ ਵਿਚਾਰਾਂ ਦੀਆਂ। ਸੋ ਕੁਝ ਮੈਂ ਵੀ ਸ਼ੇਅਰ ਕਰਨਾ ਚਾਹੁੰਦੀ ਹਾਂ ਤੁਹਾਡੇ ਨਾਲ। ਸੋ ਦੋ ਦਾਨੀ ਵੀ ਲੜ ਪੈਂਦੇ ਨੇ, ਦੋ ਗਿਆਨੀ ਵੀ ਲੜ ਪੈਂਦੇ ਨੇ, ਦੋ ਸੇਵਾਦਾਰ ਵੀ ਲੜ ਪੈਂਦੇ ਨੇ, ਪਰ ਦੋ ਪ੍ਰੇਮੀ ਨਹੀਂ ਲੜਦੇ। ਤਾਂ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਹਨ, ਸਾਚ ਕਹੋ ਸੁਣ ਲਿਓ, ਸਭੇ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਸੱਚ ਕਹਿੰਦਾ ਹਾਂ, ਸਾਰੇ ਧਿਆਨ ਨਾਲ ਸੁਣ ਲਵੋ ਕਿ ਜਿਨ੍ਹਾਂ ਨੇ ਪਰਮਾਤਮਾ ਨਾਲ ਪ੍ਰੇਮ ਦਾ ਸੰਬੰਧ ਜੋੜਿਆ ਹੈ, ਉਹਨਾਂ ਨੇ ਹੀ ਉਸ ਅਕਾਲ ਪੁਰਖ ਨੂੰ ਪ੍ਰਾਪਤ ਕੀਤਾ ਹੈ। ਸੋ ਹੁਣ ਆਪਾਂ ਡਾਕਟਰ ਸਾਹਿਬ ਕੋਲੋਂ ਵਿਚਾਰ ਸੁਣਦੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਤੁਸੀਂ ਬਹੁਤ ਚੰਗੀ ਸ਼ੁਰੂਆਤ ਇਸ ਸੈਗਮੈਂਟ ਦੀ ਕੀਤੀ ਹੈ ਜੀ। ਇਸ 'ਚ ਕੋਈ ਸ਼ੱਕ ਨਹੀਂ ਕਿ ਹਰ ਇਨਸਾਨ ਦੇ ਅੰਦਰ ਇਹ ਇੱਕ ਕੁਐਸਟ ਹੁੰਦੀ ਹੈ, ਉਹਦੇ ਅੰਦਰ ਇਹ ਸਵਾਲ ਖਲੋਂਦਾ ਹੈ ਜਦੋਂ ਉਹ ਇੱਕ ਆਪਣੀ ਜਵਾਨੀ ਵੱਲ ਵੱਧਦਾ ਹੈ ਜਾਂ ਉਸ ਦੇ ਅੰਦਰ ਸੋਚ, ਵਿਵੇਕ, ਵਿਚਾਰ ਹੁੰਦਾ ਹੈ ਕਿ ਮੈਂ ਕੌਣ ਹੈ, ਮੈਂ ਕਿੱਥੋਂ ਆਇਆ ਹੈ, ਮੈਂ ਕਿੱਥੇ ਜਾਣਾ ਹੈ। ਜੀ। ਜ਼ਾਹਰ ਹੈ ਕਿ ਇਹ ਉਹਦਾ ਰੂਹਾਨੀ ਸਫ਼ਰ ਦੀ ਸ਼ੁਰੂਆਤ ਹੁੰਦੀ ਹੈ। ਸਭ ਤੋਂ ਪਹਿਲਾਂ ਸਵਾਲ ਖੜਾ ਹੁੰਦਾ ਹੈ, ਬਿਲਕੁਲ ਅੰਦਰ ਤੁਹਾਡੇ ਸਵਾਲ ਹੁੰਦੇ ਨੇ। ਔਰ ਠੀਕ ਹੈ, ਕਿਉਂਕਿ ਜਿਹੜੇ ਮਜ਼ਹਬੀ ਪਰਿਵਾਰਾਂ ਦੇ ਵਿੱਚ ਬੱਚੇ ਬੱਚੀਆਂ ਪੈਦਾ ਹੁੰਦੇ ਨੇ, ਉਹ ਸਿੱਖ ਹੋਏ, ਮੁਸਲਮਾਨ ਹੋਏ, ਈਸਾਈ ਹੋਏ, ਸਾਡੇ ਧਰਮ ਦੀ ਜਾਂ ਮਜ਼ਹਬ ਦੀ ਸ਼ੁਰੂਆਤ ਤਾਂ ਜਨਮ ਦੇ ਨਾਲ ਹੀ ਹੋ ਜਾਂਦੀ ਹੈ।
ਉਹ ਬੇਸ਼ੱਕ ਜਿਹੜਾ ਉਸ ਦਾ ਨਾਮਕਰਨ ਵੀ ਧਰਮ ਦੇ ਲਿਹਾਜ਼ ਨਾਲ ਰੱਖਿਆ ਜਾਂਦਾ ਹੈ। ਇਸਲਾਮ ਦੇ ਵਿੱਚ ਜਿਹੜਾ ਉਹ ਸੁਨਨਤ ਕੀਤੀ ਜਾਂਦੀ ਹੈ। ਸਿੱਖ ਬੱਚੇ ਬੱਚੀਆਂ 12-13 ਸਾਲ ਦੀ ਉਮਰ 'ਚ ਅੰਮ੍ਰਿਤ ਛਕਾਇਆ ਜਾਂਦਾ ਹੈ। ਹਿੰਦੂਆਂ ਦੇ ਵਿੱਚ ਯੱਗੋਪਵੀਤ ਕੀਤਾ ਜਾਂਦਾ ਹੈ। ਕ੍ਰਿਸਚੀਅਨਿਟੀ 'ਚ ਵੀ ਬੈਪਟਾਈਜੇਸ਼ਨ ਉਹਨੂੰ ਕਹਿੰਦੇ ਨੇ ਜੀ। ਲੇਕਿਨ ਇਹ ਬੇਸ਼ੱਕ ਇੱਕ ਮਜ਼ਹਬੀ ਤੌਰ 'ਤੇ ਜਿਹੜਾ ਵੀ ਜਿੱਥੇ ਪੈਦਾ ਹੁੰਦਾ ਹੈ ਉਹਨਾਂ ਦਾ ਇਹ ਹੁੰਦਾ ਹੈ ਕਿ ਉਸ ਧਰਮ ਦੇ ਦਾਇਰੇ 'ਚ ਰਹੇ, ਪਰ ਬਹੁਤ ਵਾਰ ਇਨਸਾਨੀ ਮਨ ਦੇ ਅੰਦਰ ਉਹ ਆਪਣੇ ਫੇਥ ਨਾਲ ਜੁੜ ਕੇ ਵੀ ਇਸ ਭਾਲ 'ਚ ਰਹਿੰਦਾ ਹੈ ਔਰ ਉਸ ਦੀ ਇਹ ਇੱਕ ਕੁਐਸਟ ਰਹਿੰਦੀ ਹੈ ਕਿ ਉਹ ਕਿਵੇਂ ਉਸ ਅਲਟੀਮੇਟ ਟਰੂਥ ਨੂੰ ਜਾਣੇ। ਉਹਦੇ 'ਚ ਕਈ ਵਾਰੀ ਨਾਸਤਿਕਤਾ ਵੀ ਆਉਂਦੀ ਹੈ। ਇੱਕ ਸਟੇਜ ਹੈ ਜਦੋਂ ਉਹਨਾਂ ਨੂੰ ਲੱਗਦਾ ਵੀ ਕੋਈ ਐਗਜ਼ਿਸਟ ਨਹੀਂ ਕਰਦਾ, ਉਹ ਫਿਰ ਆਪਣੇ ਘਰ ਬਾਹਰ ਜਾਂ ਆਪਣੇ ਮਜ਼ਹਬ ਦੇ ਦਾਇਰੇ 'ਚੋਂ ਵੀ ਨਿਕਲ ਜਾਂਦੇ ਨੇ। ਪਰ ਅਲਟੀਮੇਟਲੀ ਇਹ ਸਵਾਲ ਦੀ ਜਿਹੜਾ ਫਾਈਨਲ ਜਿਹਨੂੰ ਗੁਰੂ ਸਾਹਿਬਾਨ ਨੇ ਜਾਂ ਜਦੋਂ ਅਸੀਂ ਰੱਬ ਨੂੰ ਮਿਲਣ ਦੀ ਗੱਲ ਕਰਦੇ ਹਾਂ ਔਰ ਜਿਹੜਾ ਤੁਸੀਂ 10ਵੇਂ ਪਾਤਸ਼ਾਹ ਦੀ ਕੋਟ ਦਿੱਤੀ ਕਿ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਹੁਣ ਬਾਕੀ ਇੱਕ ਦੂਜੇ ਨਾਲ ਕਮਿਊਨੀਕੇਟ ਕਰਨ ਲਈ ਮਨੁੱਖੀ ਜ਼ਬਾਨਾਂ ਨੇ, ਲੈਂਗੁਏਜਸ ਨੇ। ਕੋਈ ਫਰੈਂਚ ਬੋਲਦਾ ਹੈ, ਕੋਈ ਇੰਗਲਿਸ਼ ਬੋਲਦਾ ਹੈ, ਕੋਈ ਸਪੈਨਿਸ਼ ਬੋਲਦਾ, ਕੋਈ ਪੰਜਾਬੀ ਬੋਲਦਾ, ਕੋਈ ਉਰਦੂ ਬੋਲਦਾ। ਹੁਣ ਜੇ ਕੋਈ ਜ਼ਬਾਨ ਰੱਬ ਦੀ ਜ਼ਬਾਨ ਹੁੰਦੀ ਤੇ ਫਿਰ ਜਿਹੜੇ ਗੂੰਗੇ ਹੁੰਦੇ ਜਾਂ ਜਿਨ੍ਹਾਂ ਨੂੰ ਉਹ ਜ਼ਬਾਨ ਨਹੀਂ ਆਉਂਦੀ ਉਹ ਤਾਂ ਰੱਬ ਨੂੰ ਮਿਲ ਹੀ ਨਾ ਸਕਦੇ। ਸੋ ਜੇ ਰੱਬ ਦੇ ਨਾਲ ਕੋਈ ਜ਼ਬਾਨ ਜਿਹੜੀ ਹੈ ਉਹ ਕਮਿਊਨੀਕੇਸ਼ਨ ਦੀ ਹੈ ਤੇ ਉਹ ਪਿਆਰ ਹੈ। ਔਰ ਉਹ ਪਿਆਰ ਤੁਸੀਂ ਜਦੋਂ ਦੋਵੇਂ ਤੁਸੀਂ ਦੇਖੋ ਕਿ ਗੋਰਾ ਜਾਂ ਕੋਈ ਸਾਡਾ ਬੱਚਾ ਜਿਹਨੂੰ ਕੁਛ ਨਹੀਂ ਆਉਂਦਾ, ਤੁਸੀਂ ਇੱਕ ਥਾਂ ਤੇ ਬਿਠਾ ਦਿਓ, ਇੱਕ ਦੂਜੇ ਵੱਲ ਸਮਾਈਲ ਕਰਨਗੇ, ਦੂਜੇ ਫਿਰ ਥੋੜੀ ਦੇਰ ਬਾਅਦ ਖੇਡਣ ਲੱਗ ਜਾਣਗੇ, ਕਿਉਂਕਿ ਉਹ ਉਸ ਜ਼ਬਾਨ ਦੇ ਵਿੱਚ ਹੀ ਗੱਲ ਕਰ ਰਹੇ ਹੁੰਦੇ ਨੇ ਜਿਹੜੀ ਰੱਬ ਦੀ ਜ਼ਬਾਨ ਹੈ। ਜਦੋਂ ਅਸੀਂ ਗਰੋ ਹੋ ਜਾਂਦੇ ਹਾਂ, ਸਾਡੇ 'ਚ ਨਫ਼ਰਤਾਂ, ਈਰਖਾ, ਵਿਤਕਰੇ, ਡਿਸਕ੍ਰਿਮੀਨੇਸ਼ਨ ਇਹ ਸਾਰੇ ਟੇਕ ਓਵਰ ਕਰ ਲੈਂਦੇ ਨੇ। ਔਰ ਜ਼ਾਹਰ ਹੈ ਕਿ ਅਲਟੀਮੇਟਲੀ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਹੜਾ ਇਸ਼ਕ ਹਕੀਕੀ ਹੈ ਇਹੀ ਅਲਟੀਮੇਟਲੀ ਉਸ ਰੱਬ ਦੇ ਨਾਲ ਮਿਲਾਉਂਦਾ। ਔਰ ਈਵਨ ਇਸ਼ਕ ਮਜ਼ਾਜੀ ਦੀ ਜਦੋਂ ਗੱਲ ਹੁੰਦੀ ਹੈ ਉਹ ਵੀ ਜਿਹਨਾਂ ਕਿੱਸਿਆਂ ਨੂੰ ਸਾਡੇ ਲੋਕਾਂ ਨੇ ਉਸ ਹਕੀਕੀ ਤੱਕ ਪਹੁੰਚਾ ਦਿੱਤਾ ਉਹਨਾਂ ਦੇ ਲਿਖਤਾਂ ਨੇ, ਉਹ ਵੀ ਅਲਟੀਮੇਟਲੀ ਇੱਕ ਸਟੇਜ ਐਸੀ ਆਉਂਦੀ ਹੈ ਜਿਹਦੇ 'ਚ ਕਿ ਤੁਹਾਡਾ ਸਰੀਰ ਦੀ ਕੈਦ ਵੀ ਮਾਇਨੇ ਨਹੀਂ ਰੱਖਦੀ, ਇੱਕ ਰੂਹਾਂ ਦੀ ਗੱਲ ਬਣ ਜਾਂਦੀ ਹੈ ਤੇ ਰੂਹਾਂ 'ਚ ਮਰਜ ਹੁੰਦੀਆਂ ਨੇ। ਰੱਬ ਦੇ ਨਾਲ ਵੀ ਮਰਜ ਹੋਣਾ ਇਨਸਾਨੀ ਰੂਹ ਦਾ ਇਸ਼ਕ ਹਕੀਕੀ, ਇਸੇ ਲਈ ਉਹਨੂੰ ਕਹਿੰਦੇ ਨੇ। ਅੱਜ ਦੀ ਵਿਚਾਰ ਲਈ ਜਿਹੜੇ 3 ਸ਼ਲੋਕ ਵਾਰਾਂ ਤੇ ਵਧੀਕ 'ਚੋਂ ਅਸੀਂ 28, 29, 30 ਨੰਬਰ ਚੁਣੇ ਨੇ, ਉਹਦੇ 'ਚ ਇਹੀ ਅਵਸਥਾ ਬਿਆਨੀ ਹੈ ਕਿ ਇਸ ਪਿਆਰ ਦੇ ਰਸਤੇ 'ਚ, ਇਸ ਇਬਾਦਤ ਦੇ ਰਸਤੇ 'ਚ, ਉਸ ਰੱਬ ਨਾਲ ਮਿਲਾਪ ਦੇ ਰਸਤੇ 'ਚ ਸਭ ਤੋਂ ਵੱਡੀ ਰੁਕਾਵਟ ਕੀ ਹੈ? ਔਰ ਉਹ ਜ਼ਾਹਰ ਹੈ ਹਉਮੈ ਹੈ, ਅਨਾ ਹੈ, ਈਗੋ ਹੈ, ਸੁਪਰ ਈਗੋ ਹੈ। ਔਰ ਇਹ ਹੈ ਗੁਰ ਪੂਰੈ ਹਰ ਨਾਮ ਦ੍ਰਿੜਾਇਆ, ਜਿਨ ਵਿੱਚੋਂ ਭਰਮ ਚੁਕਾਇਆ, ਰਾਮ ਨਾਮ ਹਰ ਕੀਰਤ ਗਾਏ, ਕਰ ਚਾਨਣ ਮਗ ਦਿਖਾਇਆ, ਹਉਮੈ ਮਾਰ ਏਕ ਲਿਵ ਲਾਗੀ, ਅੰਤਰ ਨਾਮ ਵਸਾਇਆ, ਗੁਰਮਤੀ ਜਮ ਜੋਹੇ ਨ ਸਕੈ, ਸੱਚੈ ਨਾਏ ਸਮਾਇਆ, ਸਭ ਆਪੇ ਆਪ ਵਰਤੈ ਕਰਤਾ, ਜੋ ਭਾਵੈ ਸੋ ਨਾਏ ਲਾਇਆ, ਜਨ ਨਾਨਕ ਨਾਉ ਲਏ ਤਾਂ ਜੀਵੈ, ਬਿਨ ਨਾਵੈ ਖਿਨ ਮਰ ਜਾਏ। ਕਿ ਉਸ ਗੁਰੂ, ਪੂਰੇ ਗੁਰੂ ਨੇ ਕਿਰਪਾ ਕਰਕੇ ਮੈਨੂੰ ਰੱਬ ਦੇ ਨਾਮ ਦੇ ਵਿੱਚ ਮੇਰਾ ਵਿਸ਼ਵਾਸ ਦ੍ਰਿੜ ਕਰ ਦਿੱਤਾ ਹੈ, ਮਜ਼ਬੂਤ ਕਰ ਦਿੱਤਾ ਹੈ। ਔਰ ਜਦੋਂ ਦਾ ਮੇਰਾ ਇਹ ਵਿਸ਼ਵਾਸ ਮਜ਼ਬੂਤ ਹੋਇਆ, ਮੇਰੇ ਅੰਦਰੋਂ ਹਰ ਕਿਸਮ ਦੇ ਸ਼ੱਕ ਸ਼ੁਬੇ ਭਰਮ ਇਹ ਖਤਮ ਹੋ ਗਏ ਨੇ। ਹੁਣ ਮੈਂ ਸਿਰਫ ਤੇ ਸਿਰਫ ਉਸ ਵਾਹਿਗੁਰੂ ਦੀ ਕੀਰਤ, ਉਹਦੇ ਗੁਣ, ਉਹਦੀ ਸਿਫਤ ਸਲਾਹ ਕਰਦਾ ਜਿਹੜਾ ਹਰ ਇੱਕ ਦੇ ਵਿੱਚ ਰਮਿਆ ਹੋਇਆ ਹੈ। ਔਰ ਉਸ ਰੱਬ ਨੇ ਮੈਨੂੰ ਚਾਨਣ ਦਿਖਾ ਕੇ, ਰੌਸ਼ਨੀ ਦਿਖਾ ਕੇ ਇਸ ਸੱਚ ਦੇ ਰਸਤੇ ਤੇ ਪਾ ਦਿੱਤਾ। ਮੇਰੇ ਅੰਦਰੋਂ ਉਸ ਵਾਹਿਗੁਰੂ ਦੇ ਪਿਆਰ ਨੇ ਮੇਰੀ ਹਉਮੈ ਨੂੰ, ਮੇਰੀ ਅਨਾ ਨੂੰ ਖਤਮ ਕਰ ਦਿੱਤਾ। ਉਸ ਇੱਕ ਵਾਹਿਗੁਰੂ ਦੇ ਨਾਲ ਮੇਰੀ ਲਿਵ ਲੱਗ ਗਈ ਹੋਈ ਹੈ, ਉਹਦਾ ਨਾਂ ਹੀ ਰੱਬ ਦਾ ਮੇਰੇ ਅੰਦਰ ਵਸਦਾ ਹੈ। ਔਰ ਹੁਣ ਮੈਨੂੰ ਮੌਤ ਦਾ ਜਿਹੜਾ ਫਰਿਸ਼ਤਾ ਹੈ ਉਹ ਮੇਰੇ ਵੱਲ ਤੱਕ ਵੀ ਨਹੀਂ ਸਕਦਾ। ਗੁਰਮਤੀ ਜਮ ਜੋਹੇ ਨਾ, ਜੋ ਹੁੰਦਾ ਤੱਕਣਾ, ਕਿ ਜਿਹੜਾ ਐਂਜਲ ਆਫ ਡੈਥ ਹੈ ਉਹਦਾ ਮੈਨੂੰ ਕੋਈ ਖੌਫ ਨਹੀਂ ਹੈ, ਕਿਉਂਕਿ ਸੱਚਾ ਨਾਏ ਸਮਾਇਆ ਮੇਰੇ ਅੰਦਰ। ਉਸ ਵਾਹਿਗੁਰੂ ਦਾ, ਸੱਚੇ ਵਾਹਿਗੁਰੂ ਦਾ, ਸੱਚੇ ਰੱਬ ਦਾ, ਸੋਹਣੇ ਰੱਬ ਦਾ ਸੱਚਾ ਨਾਂ ਹੈ। ਸਭ ਆਪੇ ਆਪ ਵਰਤਿਆ ਕਰਤਾ। ਹਰ ਪਾਸੇ ਮੈਨੂੰ ਇਹ ਨਜ਼ਰ ਆਉਂਦਾ ਹੈ ਕਿ ਉਹ ਰੱਬ ਹੀ, ਉਹ ਵਾਹਿਗੁਰੂ ਹੀ ਕਰਨ ਕਰਾਉਣ ਹਾਰ ਜਿਹੜਾ ਉਹ ਵਰਤ ਰਿਹਾ। ਜੋ ਭਾਵ ਹੈ ਸੋ ਜਿਹਨੂੰ ਉਹ ਆਪਣੇ ਗਲ ਨਾਲ ਲਾਉਂਦਾ ਹੈ, ਉਹਦੀ ਰਜ਼ਾ ਹੈ ਕਿ ਕਿਹਨੂੰ ਉਹਨੇ ਆਪਣੇ ਨਾਲ ਜੋੜਨਾ। ਜਨ ਨਾਨਕ ਨਾਉ ਲਏ ਤਾਂ ਜੀਵੈ, ਬਿਨ ਨਾਵੈ। ਮੇਰੀ ਹਾਲਤ ਇਹ ਬਣੀ ਹੋਈ ਹੈ
ਕਿ ਜੇ ਮੈਂ ਉਸ ਵਾਹਿਗੁਰੂ ਨੂੰ ਯਾਦ ਕਰਦਾ ਯਾਦ ਰੱਖਦਾ ਤੇ ਮੈਂ ਜਿਉਂਦਾ, ਅਦਰਵਾਈਜ਼ ਇਹ ਮੇਰੀ ਮੌਤ ਹੈ, ਆਖਾਂ ਜੀਵਾਂ ਵਿਸਰੈ ਮਰ ਜਾਉ ਵਾਲੀ ਹਾਲਤ ਹੈ। ਦੂਸਰਾ ਸ਼ਲੋਕ 29 ਨੰਬਰ ਹੈ, ਮਨ ਅੰਤਰ ਹਉਮੈ ਰੋਗ ਭ੍ਰਮ ਭੂਲੇ ਹਉਮੈ ਸਾਕਤ ਦੁਰਜਨਾ ਨਾਨਕ ਰੋਗ ਗਵਾਏ ਮਿਲ ਸਤਿਗੁਰ ਸਾਧੂ ਸੱਜਣ। ਕਿ ਮੇਰੇ ਅੰਦਰ ਜੇ ਕੋਈ ਬਿਮਾਰੀ ਹੈ ਤੇ ਉਹ ਹਉਮੈ ਦੀ ਹੈ, ਔਰ ਉਸ ਹਉਮੈ ਨੇ ਮੇਰੇ ਅੰਦਰ ਸ਼ੱਕ ਸ਼ੁਬੇ ਪੈਦਾ ਕੀਤੇ ਨੇ, ਭਰਮ ਪੈਦਾ ਕੀਤੇ ਨੇ, ਔਰ ਉਹ ਹਉਮੈ ਜਿਹੜਾ ਸ਼ੱਕ ਸ਼ੁਬੇ ਕਰਦੀ ਹੈ, ਜੇ ਮੈਂ ਦੁਰਜਨਾਂ ਦੇ ਨਾਲ ਮਾੜੇ ਲੋਕਾਂ ਦੀ ਸੰਗਤ 'ਚ ਬੈਠਦਾ ਤੇ ਇਹ ਹੋਰ ਵੀ ਪ੍ਰਬਲ ਹੁੰਦਾ ਹੈ। ਨਾਨਕ ਰੋਗ ਗਵਾਏ ਮਿਲ ਸਤਿਗੁਰ ਸਾਧੂ ਸੱਜਣ। ਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ ਨੇ ਕਿ ਭਾਈ ਇਹ ਜੇ ਹਉਮੈ ਦਾ ਰੋਗ ਜਾਏਗਾ ਤੇ ਉਹਦਾ ਇਲਾਜ ਇਹ ਹੈ ਕਿ ਦੁਰਜਨਾਂ ਤੋਂ, ਮਾੜੇ ਲੋਕਾਂ ਤੋਂ ਦੂਰੀ, ਔਰ ਸਾਧੂ ਸੱਜਣਾ ਚੰਗੇ ਲੋਕਾਂ ਦਾ ਸੰਗ ਸਾਥ। ਔਰ ਜਿਹੜਾ ਅਖੀਰਲਾ ਸ਼ਲੋਕ ਹੈ 30 ਨੰਬਰ, ਗੁਰਮਤੀ ਹਰ ਹਰ ਬੋਲੇ ਹਰ ਪ੍ਰੇਮ ਕਸਾਈ ਦਿਨਸ ਰਾਤ ਹਰ ਰੱਤੀ ਹਰ ਰੰਗ ਚੋਲੇ ਹਰ ਜੈਸਾ ਪੁਰਖ ਨਾ ਲੱਭਈ ਸਭ ਦੇਖਿਆ ਜਗਤ ਮੈਂ ਟੋਲੇ ਗੁਰ ਸਤਗੁਰ ਨਾਮ ਦ੍ਰਿੜਾਇਆ ਮਨ ਅਨਤ ਨਾ ਕਾਹੂ ਡੋਲੇ ਜਨ ਨਾਨਕ ਹਰ ਕਾ ਦਾਸ ਹੈ ਗੁਰ ਸਤਗੁਰ ਕੇ ਗੁਲ ਗੋਲੇ। ਹੁਣ ਜ਼ਾਹਰ ਹੈ ਇੱਕ ਪ੍ਰੇਮ ਕਸਾਈ ਹੁੰਦਾ, ਪ੍ਰੇਮ ਦੀ ਖਿੱਚ, ਜਨ ਪ੍ਰੇਮ ਕੀਓ ਤੇ ਨਹੀਂ ਪ੍ਰਭ, ਕਿ ਹਰ ਪ੍ਰੇਮ ਕਸਾਈ ਦਿਨ ਕਿ ਮੇਰੇ ਅੰਦਰ ਉਸ ਪਿਆਰੇ ਦੇ ਪਿਆਰ ਦੀ ਖਿੱਚ ਕਸ਼ਿਸ਼ ਦਿਨ ਰਾਤ ਮੈਨੂੰ ਬੇਚੈਨ ਕਰਦੀ ਹੈ। ਹਰ ਰੱਤੀ ਹਰ ਰੰਗ ਚੋਲੇ, ਜਦੋਂ ਮੇਰਾ ਪਿਆਰਾ ਮੈਨੂੰ ਮਿਲ ਜਾਂਦਾ ਹੈ, ਉਸ ਵਾਹਿਗੁਰੂ ਦੇ ਨਾਲ ਮੈਂ ਰਤ ਜਾਂਦਾ, ਉਸ 'ਚ ਮੈਂ ਇਮਰਸ ਹੋ ਜਾਂਦਾ, ਹਰ ਰੰਗ ਚੋਲੇ, ਫਿਰ ਮੈਂ ਉਸ ਵਾਹਿਗੁਰੂ ਦੇ ਪਿਆਰ ਦਾ ਰੂਹਾਨੀ ਰੰਗ, ਆਤਮਿਕ ਰੰਗ ਮਾਣਦਾ। ਔਰ ਹਰ ਜੈਸਾ ਪੁਰਖ ਨਾ ਲੱਭੇ, ਮੈਨੂੰ ਇਸ ਗੱਲ ਦੀ ਸਮਝ ਆਈ ਹੈ ਕਿ ਮੇਰੇ ਪਿਆਰੇ ਵਾਹਿਗੁਰੂ ਵਰਗਾ ਹੋਰ ਕੋਈ ਪੁਰਖ, ਹੋਰ ਕੋਈ ਵਜੂਦ ਦੁਨੀਆ ਦੇ ਵਿੱਚ ਨਹੀਂ ਹੈ। ਸਭ ਦੇਖਿਆ ਜਗਤ ਮੈਂ ਟੋਲੇ, ਸਾਰੀ ਦੁਨੀਆ ਮੈਂ ਦੇਖ ਲਈ ਹੈ, ਉਸ ਵਾਹਿਗੁਰੂ ਵਰਗਾ ਪਿਆਰਾ ਸੋਹਣਾ ਜਿਹਦੇ ਰੰਗ 'ਚ ਮੈਂ ਹੁਣ ਰੰਗੀ ਹੋਈ ਹੈ, ਮੇਰੀ ਰੂਹ ਰੰਗੀ ਹੋਈ ਹੈ, ਹੋਰ ਕੋਈ ਨਹੀਂ ਹੈ। ਗੁਰ ਸਤਗੁਰ ਨਾਮ ਦ੍ਰਿੜਾਇਆ, ਉਸ ਵਾਹਿਗੁਰੂ ਨੇ ਕਿਰਪਾ ਕਰਕੇ ਮੈਨੂੰ ਆਪਣਾ ਨਾਮ ਮਜ਼ਬੂਤੀ ਦੇ ਨਾਲ ਯਾਦ ਕਰਵਾਇਆ। ਮਨ ਅਨਤ ਨਾ ਕਾਹੁੜ, ਅਨਤ ਹੁੰਦਾ ਹੋਰ ਪਾਸੇ, ਹੁਣ ਮੇਰਾ ਮਨ ਕਿਸੇ ਹੋਰ ਪਾਸੇ ਨਹੀਂ ਦੌੜਦਾ। ਜਨ ਨਾਨਕ ਹਰ ਕਾ ਦਾਸ ਹੈ, ਕਿ ਨਾਨਕ ਜਨ ਬਣ ਕੇ ਇਹ ਕਹਿੰਦਾ ਹੈ ਕਿ ਮੈਂ ਉਸ ਪਿਆਰੇ ਦਾ ਨੌਕਰ ਹੈ। ਗੁਰ ਸਤਗੁਰ ਕੇ ਗੁਰ ਗੋਲੇ, ਉਸ ਸੱਚੇ ਵਾਹਿਗੁਰੂ ਦੇ ਗੋਲੇ ਦਾ ਮੈਂ ਗੋਲਾ, ਜਿਹੜਾ ਗੋਲਾ ਹੈ ਇਹ ਗੁਲਾਮ ਨੂੰ ਕਹਿੰਦੇ ਨੇ, ਕਿ ਗੁਰ ਸਤਗੁਰ ਕੇ ਗੁਲ ਗੋਲੇ, ਕਿ ਉਹਨਾਂ ਦੇ ਗੋਲਿਆਂ ਦਾ ਵੀ ਮੈਂ ਗੋਲਾ, ਦਾਸਾਂ ਦਾ ਵੀ ਦਾਸ ਹੈ। ਇਹ ਹੈ ਉਸ ਪ੍ਰੇਮ ਦੀ ਖੇਡ, ਜਿਸ ਪ੍ਰੇਮ ਦੇ ਵਿੱਚ ਇਹ ਹੈ ਕਿ ਗੁਰ ਸਤਗੁਰ ਕਾ ਜੋ ਸਿੱਖ ਖਾਏ। ਇਸ ਨਾਲ ਸਾਡੀ ਦਿਨ ਦੀ ਸ਼ੁਰੂਆਤ ਹੁੰਦੀ ਹੈ। ਤੇ ਫਿਰ ਤੈਂ ਸਾਹਿਬ ਕੀ ਬਾਤ ਜੋ ਆਖੈ ਕਹੋ ਨਾਨਕ ਕਿਆ ਦੀਜੈ ਸੀਸ ਵੱਡੇ ਕਰ ਬੈਸਣ ਦੀਜੈ ਵਿਣ ਸਿਰ ਸੇਵ ਕਰੀਜੈ। ਫਿਰ ਪਿਆਰੇ ਦਾ ਰੰਗ ਇਹ ਹੁੰਦਾ ਕਿ ਜਿਹੜਾ ਮੈਨੂੰ ਆਪਣੇ ਪਿਆਰੇ ਦੀ ਗੱਲ ਸੁਣਾਏ ਉਸ ਨੂੰ ਮੈਂ ਕੀ ਦਿਆਂ, ਤੇ ਇਹ ਹੈ ਕਿ ਸਿਰ ਵੱਢ ਕੇ ਉਹਨੂੰ ਮੈਂ ਬਹਿਣ ਲਈ ਦੇ ਦਿਆਂ ਤੇ ਮੈਂ ਬਿਨਾਂ ਸਿਰ ਤੋਂ ਭੱਜ ਕੇ ਉਸ ਦੀ ਖਿਦਮਤ ਕਰਾਂ। ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ-ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਨੂੰ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।